ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅਸਲਾਮ ਵਾਲੇਕਮ, ਆਦਾਬ, ਬਰਜ। ਮੈਂ ਹਾਂ ਤੁਹਾਡੀ ਹੋਸਟ ਨੀਲਮ ਕੌਰ ਤੇ ਮੈਂ ਟੀਵੀ 84 ਦੇ ਸਾਰੇ ਦਰਸ਼ਕਾਂ ਤੇ ਸਰੋਤਿਆਂ ਨੂੰ ਜੀ ਆਇਆਂ ਕਹਿੰਦੀ ਹਾਂ ਪ੍ਰੋਗਰਾਮ ਸੱਚੋ ਸੱਚ ਵਿੱਚ, ਜਿਹੜੇ ਇਸ ਪ੍ਰੋਗਰਾਮ ਨਾਲ ਦੇਸ਼ਾਂ ਵਿਦੇਸ਼ਾਂ ਤੋਂ ਜੁੜ ਚੁੱਕੇ ਨੇ। ਖਾਲਿਸਤਾਨ ਅਫੇਅਰ ਸੈਂਟਰ ਦੇ ਸੰਚਾਲਕ ਡਾਕਟਰ ਅਮਰਜੀਤ ਸਿੰਘ ਜੀ ਰੋਜ਼ਾਨਾ ਦੀ ਤਰ੍ਹਾਂ ਸਾਡੇ ਨਾਲ ਇਸ ਟਾਈਮ ਸਕਾਈਪ ਰਾਹੀਂ ਮੌਜੂਦ ਨੇ। ਆਓ ਉਹਨਾਂ ਨਾਲ ਗੱਲਬਾਤ ਕਰਕੇ ਅੱਜ ਦੇ ਮਿਸ਼ਨ ਸੁਪਰ ਉਹਨਾਂ ਤੋਂ ਉਹਨਾਂ ਦਾ ਤਜਜ਼ੀਆ ਜਾਣਦੇ ਹਾਂ। ਜੀ ਡਾਕਟਰ ਸਾਹਿਬ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਹਾਂਜੀ ਨੀਲਮ ਕੌਰ ਜੀ, ਤੁਹਾਨੂੰ ਵੀ ਤੇ ਦੁਨੀਆ ਭਰ ਚ ਬੈਠੇ ਸਾਡੇ ਬਹੁਤ ਹੀ ਪਿਆਰੇ ਸਿਆਣੇ ਟੀਵੀ 84 ਦੇ ਦਰਸ਼ਕਾਂ ਤੇ ਹਰ ਦੇਖਣ ਸੁਣਨ ਵਾਲੇ ਵੀਰ ਭੈਣ ਨੂੰ ਵੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਜੀ ਡਾਕਟਰ ਸਾਹਿਬ, ਜੀ ਆਇਆਂ ਨੂੰ ਪ੍ਰੋਗਰਾਮ ਸੱਚੋ ਸੱਚ ਵਿੱਚ। ਬਹੁਤ ਸ਼ੁਕਰੀਆ ਜੀ ਡਾਕਟਰ ਸਾਹਿਬ, ਅੱਜ 1 ਜੁਲਾਈ 2020 18 ਹਾੜ ਨਾਨਕ ਸ਼ਾਹੀ ਸੰਮਤ 552 ਦਾ ਦਿਨ ਹੈ ਤੇ ਡਾਕਟਰ ਸਾਹਿਬ ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਅਸੀਂ ਆਪਣੇ ਦਰਸ਼ਕਾਂ ਤੇ ਸਰੋਤਿਆਂ ਨੂੰ ਹਮੇਸ਼ਾ ਤਰ੍ਹਾਂ ਦੱਸਦੇ ਵਿਊਅਰਸ, ਜੇ ਤੁਸੀਂ ਹੱਕ ਸੱਚ ਇਨਸਾਫ ਤੇ ਪੈਰਾ ਦਿੰਦਾ ਇੱਕੋ ਇੱਕ ਚੈਨਲ ਟੀਵੀ 84 ਨੂੰ ਦੇਖਣਾ ਚਾਹੁੰਦੇ ਹੋ ਤਾਂ ਤੁਸੀਂ ਦੇਖ ਸਕਦੇ ਸਪੈਕਟਰਮ ਕੇਬਲ, ਆਰਸੀਐਨ ਕੇਬਲ, ਵੈਲ ਪਬਲਿਕ ਟੀਵੀ ਕੈਨੇਡਾ, roku, ਜਾਦੂ ਬਾਕਸ, ਸ਼ਾਵਾ, ਫੇਸਬੁੱਕ ਟੀਵੀ 84 ਦੀ ਐਪ ਰਾਹੀਂ ਆਨਲਾਈਨ ਸਟ੍ਰੀਮਿੰਗ ਐਂਡ ਆਈਪੀ ਬਾਕਸ ਤੇ ਤੁਸੀਂ ਟੀਵੀ 84 ਨੂੰ ਦੇਖ ਸਕਦੇ ਹੋ। ਵਿਊਅਰਸ, ਜੇ ਤੁਸੀਂ ਟੀਵੀ 84 ਨਾਲ ਜਾਂ ਪ੍ਰੋਗਰਾਮ ਸੱਚੋ ਸੱਚ ਨਾਲ ਫੇਸਬੁੱਕ ਰਾਹੀਂ ਜੁੜੇ ਤਾਂ ਇਸ ਨੂੰ ਵੱਧ ਤੋਂ ਵੱਧ ਲਾਈਕ ਕਰੋ ਤੇ ਸ਼ੇਅਰ ਕਰੋ ਅਤੇ ਨਾਲ ਹੀ YouTube ਤੇ ਸਬਸਕ੍ਰਾਈਬ ਵੀ ਕਰੋ। ਇਹ ਵੀ ਦੱਸ ਦਈਏ ਕਿ ਤੁਸੀਂ ਟੀਵੀ 84 ਦੀ ਐਪ ਨੂੰ ਐਂਡਰੋਇਡ ਐਂਡ ਐਪ ਸਟੋਰ ਤੇ ਡਾਊਨਲੋਡ ਕਰਕੇ ਜੋ ਟੀਵੀ 84 ਦੀ ਲਾਈਵ ਸਟ੍ਰੀਮ ਹੈ ਉਸ ਨੂੰ ਤੁਸੀਂ 24 ਆਵਰਸ ਦੇਖ ਸਕਦੇ ਹੋ। ਵਿਊਅਰਸ, ਹੁਣ ਅਸੀਂ ਆਪਣੇ ਪ੍ਰੋਗਰਾਮ ਦੀ ਸ਼ੁਰੂਆਤ ਕਰਨ ਜਾ ਰਹੇ ਹਾਂ। ਪ੍ਰੋਗਰਾਮ ਦੇ ਸ਼ੁਰੂ ਵਿੱਚ ਆਸ ਕਰਦੇ ਹਾਂ ਕਿ ਕਰੋਨਾ ਦੇ ਕਹਿਰ ਦੇ ਚਲਦਿਆਂ ਤੁਸੀਂ ਆਪਣੇ ਘਰਾਂ ਦੇ ਵਿੱਚ ਆਪਣੇ ਕੰਮਾਂ ਤੇ ਬਿਲਕੁਲ ਸੇਫ ਹੋਵੋਗੇ। ਸੋ ਆਸ ਕਰਦੇ ਹਾਂ ਕਿ ਤੁਸੀਂ ਠੀਕ ਠਾਕ ਹੋਵੋ, ਤੰਦਰੁਸਤ ਹੋਵੋ, ਜਿਉਂਦੇ ਰਹੋ, ਵਸਦੇ ਰਹੋ, ਹੱਸਦੇ ਰਹੋ ਤੇ ਟੀਵੀ 84 ਦੇ ਨਾਲ ਇਸੇ ਤਰ੍ਹਾਂ ਹੀ ਜੁੜੇ ਰਹੋ। ਵਿਊਅਰਸ, ਪ੍ਰੋਗਰਾਮ ਸ਼ੁਰੂ ਕਰਨ ਜਾ ਰਹੇ ਹਾਂ। ਸੋ ਪ੍ਰੋਗਰਾਮ ਦੇ ਵਿੱਚ ਵਿਚਾਰੇ ਜਾਣ ਵਾਲੇ ਜੋ ਮੇਨ ਵਿਸ਼ੇ ਨੇ ਉਸ ਬਾਰੇ ਆਪਾਂ ਤੁਹਾਨੂੰ ਦੱਸ ਦਈਏ। ਸੋ ਪਹਿਲੇ ਸੈਗਮੈਂਟ ਦੇ ਵਿੱਚ ਆਪਾਂ ਗੱਲਬਾਤ ਕਰਾਂਗੇ ਕਿ ਅਮਰੀਕਾ ਤੇ ਚੀਨ ਵਿਚਕਾਰ ਟੱਕਰ ਹੁਣ ਯੂਨਾਈਟਿਡ ਨੇਸ਼ਨਸ ਵਿੱਚ ਪਹੁੰਚ ਚੁੱਕੀ ਹੈ ਔਰ ਅੱਜ ਕੱਲ੍ਹ ਹਾਂਗਕਾਂਗ ਦਾ ਮਸਲਾ ਵੀ ਭਖਿਆ ਹੋਇਆ ਹੈ ਔਰ ਅਮਰੀਕਾ ਅਤੇ ਯੂਰਪ ਦੇ ਦੇਸ਼ਾਂ ਵੱਲੋਂ ਹਾਂਗਕਾਂਗ ਵਿੱਚ ਚੀਨ ਦੀਆਂ ਜੋ ਸਖਤ ਨੀਤੀਆਂ ਨੂੰ ਲੈ ਕੇ ਨਿਸ਼ਾਨਾ ਹੈ ਉਹ ਸੋਧਿਆ ਜਾ ਰਿਹਾ ਹੈ। ਇਸ ਬਾਰੇ ਆਪਾਂ ਗੱਲਬਾਤ ਕਰਾਂਗੇ ਔਰ ਇਸ ਦੇ ਨਾਲ ਹੀ ਆਪਾਂ ਗੱਲਬਾਤ ਕਰਾਂਗੇ ਕਿ ਭਾਰਤ ਤੇ ਚੀਨ ਜੋ ਵਿਚਕਾਰ ਜੋ ਟਕਰਾਅ ਹੈ ਉਹ ਹੁਣ ਵਪਾਰਕ ਪਾਬੰਦੀਆਂ ਨੂੰ ਲੈ ਕੇ ਅੱਗੇ ਵਧ ਰਿਹਾ ਹੈ। ਇਸ ਬਾਰੇ ਗੱਲਬਾਤ ਹੋਏਗੀ ਔਰ ਕਰੋਨਾ ਅਪਡੇਟ ਬਾਰੇ ਵੀ ਆਪਾਂ ਡਾਕਟਰ ਕਰੋਨਾ ਦੇ ਵਿਚਾਰ ਜਾਣਾਂਗੇ। ਐਂਡ ਦੂਸਰੇ ਸੈਗਮੈਂਟ ਦੇ ਵਿੱਚ ਆਪਾਂ ਗੱਲਬਾਤ ਕਰਾਂਗੇ ਕਿ ਭਾਰਤੀ ਹਾਕਮਾਂ ਵੱਲੋਂ ਬਣਾਏ ਗਏ ਦਹਿਸ਼ਤਗਰਦੀ ਦੇ ਖਿਲਾਫ ਕਾਨੂੰਨਾਂ ਦੀ ਆੜ ਵਿੱਚ ਖਾਲਿਸਤਾਨ ਦੀ ਆਜ਼ਾਦੀ ਤਹਿਰੀਕ ਨੂੰ ਨਿਸ਼ਾਨਾ ਬਣਾਇਆ ਜਾ ਰਿਹਾ ਹੈ ਔਰ 6 ਫॉर ਜਸਟਿਸ ਦੇ ਜੋ ਕਾਨੂੰਨੀ ਸਲਾਹਕਾਰ ਨੇ ਗੁਰਪਤਵੰਤ ਸਿੰਘ ਪੰਨੂ ਨੂੰ ਦਹਿਸ਼ਤਗਰਦ ਐਲਾਨਣਾ ਇਸੇ ਕੜੀ ਦਾ ਹੀ ਇੱਕ ਹਿੱਸਾ ਹੈ। ਔਰ ਦੂਸਰੇ ਪਾਸੇ ਪਾਕਿਸਤਾਨ ਸਰਕਾਰ ਜਥੇਦਾਰ ਅਕਾਲ ਤਖਤ ਪ੍ਰਧਾਨ ਸ਼੍ਰੋਮਣੀ ਕਮੇਟੀ ਵੱਲੋਂ ਕਰਤਾਰਪੁਰ ਸਾਹਿਬ ਕੋਰੀਡੋਰ ਖੋਲਣ ਦੀ ਮੰਗ ਦੇ ਬਾਵਜੂਦ ਵੀ ਜੋ ਭਾਰਤ ਸਰਕਾਰ ਹੈ ਉਹ ਟਸ ਤੋਂ ਮਸ ਨਹੀਂ ਹੋ ਰਹੀ। ਇਸ ਬਾਰੇ ਆਪਾਂ ਗੱਲਬਾਤ ਕਰਾਂਗੇ। ਐਂਡ ਥਰਡ ਵਾਲੇ ਸੈਗਮੈਂਟ ਦੇ ਵਿੱਚ ਆਪਾਂ ਜਿਸ ਤਰ੍ਹਾਂ ਕਿ ਧਰਮ ਦਾ ਜੋ ਰਸਤਾ ਹੈ ਉਹ ਸੱਚ ਦਾ ਰਸਤਾ ਹੁੰਦਾ ਹੈ ਔਰ ਕੀ ਕਾਰਨ ਹੈ ਕਿ ਸਿੱਖਾਂ ਦੀ ਧਾਰਮਿਕ ਜੋ ਸੰਸਥਾ ਹੈ ਸ਼੍ਰੋਮਣੀ ਕਮੇਟੀ ਵਿੱਚ ਜੋ ਫੈਲੀ ਕਰਪਸ਼ਨ ਨੂੰ ਲੈ ਕੇ ਅੱਡ-ਅੱਡ ਸਕੈਂਡਲ ਜੋ ਨੇ ਉਹ ਸਾਹਮਣੇ ਆ ਰਹੇ ਹਨ। ਇਸ ਬਾਰੇ ਆਪਾਂ ਗੱਲਬਾਤ ਕਰਾਂਗੇ ਔਰ ਚੌਥੇ ਸੈਗਮੈਂਟ ਦੇ ਵਿੱਚ ਆਪਾਂ ਗੱਲਬਾਤ ਕਰਾਂਗੇ ਕਿ ਭਾਰਤ ਵਿੱਚ ਆਜ਼ਾਦੀ ਨਾਲ ਗੱਲ ਕਰਨ ਵਾਲੇ ਮੀਡੀਆ ਦੇ ਲੋਕਾਂ ਨੂੰ ਹਿੰਸਾ ਦਾ ਜੋ ਸ਼ਿਕਾਰ ਹੈ ਉਹ ਬਣਾਇਆ ਜਾ ਰਿਹਾ ਹੈ। ਕੁਝ ਦਿਨ ਪਹਿਲਾਂ ਤ੍ਰਿਪਾਠੀ ਨਾਂ ਦੇ ਜੋ ਇੱਕ ਪੱਤਰਕਾਰ ਨੂੰ ਯੂਪੀ ਵਿੱਚ ਮਾਰ ਮੁਕਾਇਆ ਗਿਆ। ਇਸ ਸੰਬੰਧੀ ਯੂਨਾਈਟਿਡ ਨੇਸ਼ਨ ਦੀ ਜੋ ਸੰਸਥਾ ਯੂਨੈਸਕੋ ਦੀ ਪ੍ਰੈਜ਼ੀਡੈਂਟ ਵੱਲੋਂ ਆਵਾਜ਼ ਉਠਾਏਗੀ। ਇਸ ਬਾਰੇ ਆਪਾਂ ਗੱਲਬਾਤ ਕਰਾਂਗੇ ਐਂਡ ਪ੍ਰੋਗਰਾਮ ਦੇ ਐਂਡ ਦੇ ਵਿੱਚ ਗੱਲਬਾਤ ਕਰਾਂਗੇ ਗੁਰਬਾਣੀ ਵਿਚਾਰਾਂ ਦੀ। ਸੋ ਅਸੀਂ ਚਾਹਾਂਗੇ ਕਿ ਤੁਸੀਂ ਸਾਡੇ ਨਾਲ ਇਸੇ ਤਰ੍ਹਾਂ ਹੀ ਜੁੜੇ ਰਹਿਣਾ। ਦੇਖਣ ਸੁਣਨ ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ। ਸੋ ਡਾਕਟਰ ਸਾਹਿਬ ਉਹਨਾਂ ਦੇ ਵਿਚਾਰ ਜਾਣਨੇ ਆ ਇਹਨਾਂ ਸਾਰੇ ਮੁੱਦਿਆਂ ਦੇ ਉੱਪਰ। ਜੀ ਡਾਕਟਰ ਸਾਹਿਬ, ਕੀ ਵਿਚਾਰਾਂ ਨੇ ਇਹਨਾਂ ਸਾਰੇ ਮੁੱਦਿਆਂ ਤੇ? ਦੇਖੋ, ਦੂਸਰੇ ਸੰਸਾਰ ਜੰਗ ਦੇ ਖਤਮ ਹੋਣ ਤੋਂ ਬਾਅਦ ਦੋ ਪਾਵਰਸ ਜਿਨ੍ਹਾਂ ਨੂੰ ਸੁਪਰ ਪਾਵਰਸ ਕਿਹਾ ਜਾਂਦਾ ਸੀ ਉਭਰੀਆਂ, ਸੋਵੀਅਤ ਯੂਨੀਅਨ ਔਰ ਯੂਨਾਈਟਿਡ ਸਟੇਟਸ ਜਾਂ ਅਮਰੀਕਾ। ਬੇਸ਼ੱਕ ਇਹਨਾਂ ਦੋਨਾਂ ਦੇ ਵਿੱਚ ਪਿਛਲੇ 70 ਸਾਲ 'ਚ ਕੋਈ ਜੰਗ ਨਹੀਂ ਹੋਈ, ਪਰ ਇਸ 'ਚ ਕੋਈ ਸ਼ੱਕ ਨਹੀਂ ਹੈ ਕਿ ਇਹਨਾਂ ਦੋਨਾਂ ਤਾਕਤਾਂ ਦੀ ਆਪਸੀ ਜਿਹੜੀ ਭਿੜੰਤ ਸੀ ਉਹਦੇ ਨਤੀਜੇ ਵਜੋਂ ਜਿਹੜੀਆਂ ਪ੍ਰੌਕਸੀ ਵਾਰ ਹੋਈਆਂ, ਪ੍ਰੌਕਸੀ ਵਾਰਸ ਦੇ ਵਿੱਚ ਤੁਸੀਂ ਕੋਰੀਆ ਕਰ ਲਓ, ਕੰਬੋਡੀਆ ਕਰ ਲਓ, ਵਿਤਨਾਮ ਕਰ ਲਓ, ਅਫਗਾਨਿਸਤਾਨ ਕਰ ਲਓ, ਈਰਾਨ ਦੇਖ ਲਓ, ਸਾਊਥ ਅਮਰੀਕਾ, ਨਿਕਾਰਾਗੁਆ, ਕਿਊਬਾ, ਕਿੰਨੇ। ਔਰ ਜੇ ਕੁੱਲ ਅੰਦਾਜ਼ੇ ਨਾਲ ਦੇਖਿਆ ਜਾਏ ਕਿ ਜਿੰਨੇ ਲੋਕ ਦੋ ਵਰਲਡ ਵਾਰ 'ਚ ਨਹੀਂ ਮਰੇ
ਇਹਨਾਂ 70 ਸਾਲਾਂ 'ਚ ਜੇ ਇਹਨਾਂ ਪ੍ਰੌਕਸੀ ਵਾਰਸ ਦੇ ਵਿੱਚ ਮਾਰੇ ਗਏ ਲੋਕ, ਉਹਨਾਂ ਦੀ ਗਿਣਤੀ ਜਮ੍ਹਾਂ ਕੀਤੀ ਜਾਏ ਤੇ ਲੋਕ ਜ਼ਿਆਦਾ ਮਰੇ। 1999 ਤੱਕ ਪਹੁੰਚਦੇ ਆ ਸੋਵੀਅਤ ਯੂਨੀਅਨ ਦਾ ਕਲੈਪਸ ਹੋਇਆ, 15 ਹਿੱਸਿਆਂ 'ਚ ਵੰਡਿਆ ਗਿਆ ਔਰ ਅਮਰੀਕਾ ਇੱਕੋ ਇੱਕ ਸੁਪਰ ਪਾਵਰ ਦੇ ਤੌਰ ਤੇ ਉੱਭਰਿਆ ਤੇ ਕਿਹਾ ਜਾਣ ਲੱਗਾ ਕਿ ਹੁਣ ਦੁਨੀਆ ਯੂਨੀਪੋਲਰ ਹੈ, ਯਾਨੀ ਸਿਰਫ ਇੱਕੋ ਹੀ ਪਾਵਰ ਹੈ ਔਰ ਉਹੀ ਦੁਨੀਆ ਨੂੰ ਰਨ ਕਰ ਰਹੀ ਹੈ। ਔਰ ਇਹ ਗੱਲ ਬਿਲਕੁਲ ਠੀਕ ਸੀ। 9/11 ਜਿਹੜਾ ਲਗਭਗ 1999-90 ਤੋਂ 10-11 ਸਾਲ ਬਾਅਦ ਵਾਪਰਦਾ ਹੈ, ਉਹਨੇ ਇੱਕ ਹੋਰ ਨਵਾਂ ਇਮੈਜਿਨਰੀ ਐਨਮੀ ਇਹਨਾਂ ਨੂੰ ਦਿੱਤਾ ਜਿਹੜਾ ਇਸਲਾਮ ਸੀ। ਔਰ ਇਸਲਾਮ ਦੇ ਨਾਂ ਥੱਲੇ ਫਿਰ ਕਿਸ ਕਿਸਮ ਦਾ ਇਸਲਾਮੋਫੋਬੀਆ ਫੈਲਿਆ, ਉਹਦੇ ਵਿੱਚ ਬੇਸ਼ੱਕ ਸਭ ਤੋਂ ਵੱਧ ਸਫਰ ਅਮਰੀਕਾ ਸੀ 9/11 ਦਾ, ਪਰ ਯੂਰਪ ਔਰ ਸਾਰੇ ਪਾਸੇ ਮੁਸਲਮਾਨਾਂ ਦੇ ਖਿਲਾਫ ਜੋ ਇੱਕ ਮਾਹੌਲ ਸਿਰਜਿਆ ਗਿਆ, ਹਾਲਾਂਕਿ ਕੋਈ ਮੁਸਲਮਾਨਾਂ ਦੀ ਸੈਂਟਰਲ ਪਾਵਰ ਨਹੀਂ ਸੀ ਜਿਹਨੇ ਮਿਡਲ ਈਸਟ ਦੇ ਸ਼ੇਖ ਜਾਂ 57 ਦੇ ਕਰੀਬ ਜਿਹੜੇ ਇਸਲਾਮਿਕ ਦੇਸ਼ ਨੇ, ਉਹ ਤਾਂ ਕੋਈ ਕਿਸੇ ਦੇ ਪ੍ਰਭਾਵ ਥੱਲੇ ਹੈ, ਕੋਈ ਅਮਰੀਕਾ ਦੇ, ਕੋਈ ਰੂਸ ਦੇ, ਕੋਈ ਚੀਨ ਦੇ। ਸੋ ਕੁੱਲ ਮਿਲਾ ਕੇ ਕੋਈ ਯੂਨੀਫਾਈਡ ਉਹਨਾਂ ਵੱਲੋਂ ਤਾਂ ਰਿਸਪੌਂਸ ਨਹੀਂ ਸੀ, ਲੇਕਿਨ ਆਮ ਲੋਕਾਂ ਨੇ ਇਹਦੇ 'ਚ ਜ਼ਰੂਰ ਸਫਰ ਕੀਤਾ। ਔਰ ਉਸ ਦਾ ਈਵਨ ਜਦੋਂ ਅਸੀਂ ਹੇਟ ਕ੍ਰਾਈਮਸ ਦੇਖਦੇ ਹਾਂ ਤਾਂ ਉਸ ਦੀ ਜ਼ਦ ਵਿੱਚ ਸਿੱਖ ਵੀ ਆਏ। ਔਰ ਦੁਨੀਆ ਭਰ 'ਚ ਪਿਛਲੇ ਇਹਨਾਂ ਸਾਰੇ ਹੀ ਜੇ ਅਸੀਂ 20-21 ਸਾਲ 'ਚ ਦੇਖੀਏ, ਖਾਸ ਤੌਰ ਤੇ 9/11 ਤੋਂ ਬਾਅਦ, ਤੇ ਬਹੁਤ ਵੱਡੀ ਗਿਣਤੀ ਦੇ ਵਿੱਚ ਸਿੱਖਾਂ ਨੇ ਵੀ ਸਫਰ ਕੀਤਾ। ਹੁਣ ਜਦੋਂ ਅਸੀਂ ਦੇਖ ਰਹੇ ਹਾਂ ਵੀ ਜਿਸ ਤੇਜ਼ੀ ਨਾਲ ਕੋਰੋਨਾ ਦੀ ਆਮਦ ਤੋਂ ਬਾਅਦ ਜਾਂ ਉਸ ਤੋਂ ਪਹਿਲਾਂ ਵੀ ਜਦੋਂ ਅਮਰੀਕਾ ਚਾਈਨਾ ਦੇ ਵਿੱਚ ਟ੍ਰੇਡ ਨੂੰ ਲੈ ਕੇ ਟ੍ਰੇਡ ਵਾਰ ਵਾਂਗ ਟਰੰਪ ਐਡਮਿਨਿਸਟ੍ਰੇਸ਼ਨ ਆਉਣ ਤੋਂ ਬਾਅਦ ਠੱਗੀ ਸ਼ੁਰੂ ਹੋਈ, ਤੇ ਉਦੋਂ ਇਹ ਨਜ਼ਰ ਆ ਰਿਹਾ ਸੀ ਕਿ ਭਾਈ ਹੁਣ ਜਿਹੜਾ ਵਰਲਡ ਹੈ ਉਹ ਬਾਈਪੋਲਰ ਫੇਰ ਬਣਨ ਜਾ ਰਿਹਾ। ਬੇਸ਼ੱਕ ਰਸ਼ੀਆ ਇਹਨਾਂ ਸਾਰੇ ਸਾਲਾਂ 'ਚ ਕਲੈਪਸ ਤੋਂ ਬਾਅਦ ਯੂਨਾਈਟਿਡ ਨੇਸ਼ਨਸ ਦੇ ਇਹਨਾਂ ਦੇ USSR ਦੇ ਉਹ ਦੁਬਾਰਾ ਖਲੋਣ ਦੀ ਕੋਸ਼ਿਸ਼ 'ਚ ਹੈ, ਪਰ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਉਹ ਅੱਜ ਵੀ ਬੇਸ਼ੱਕ ਚੀਨ ਦੇ ਨਾਲ ਰੂਸ ਦਾ ਅਲਾਇੰਸ ਬੜਾ ਹੁਣ ਕਲੋਜ਼ ਹੈ, ਲੇਕਿਨ ਰੂਸ ਨੇ ਮੰਨ ਲਿਆ ਹੋਇਆ ਪੁਤਿਨ ਦੀ ਕਮਾਂਡ ਥੱਲੇ ਰੂਸ ਨੇ ਕਿ ਉਹ ਹੁਣ ਚਾਈਨਾ ਦਾ ਜੂਨੀਅਰ ਪਾਰਟਨਰ ਹੈ। ਉਹਨਾਂ ਦੀਆਂ ਬਿਜ਼ਨਸ ਡੀਲਸ ਹੋਣ, ਉਹ ਇੰਟਰਨੈਸ਼ਨਲ ਅਰੀਨਾ ਤੇ ਹੋਏ, ਉਹ ਹੁਣ ਰੂਸ ਜਿਹੜਾ ਹੈ ਉਹ ਚੀਨ ਦੀ ਪੂੰਛ ਫੜ ਕੇ ਆਪਣੇ ਆਪ ਨੂੰ, ਭਾਵੇਂ ਉਹਨਾਂ ਦਾ ਅਗੇਨ ਡ੍ਰੀਮ ਗ੍ਰੇਟ ਰਸ਼ੀਅਨ ਐਮਪਾਇਰ ਜਾਂ USSR ਵਾਲਾ। ਸੋ ਇਸ ਸਾਰੇ 'ਚ ਕਰੋਨਾ ਤੋਂ ਬਾਅਦ ਇਹ ਜਿਹੜੀ ਭਿੜੰਤ ਹੈ ਆਪਸ ਦੇ ਵਿੱਚ ਅਮਰੀਕਾ ਔਰ ਚੀਨ ਦੀ, ਉਹ ਤਿੱਖੀ ਹੁੰਦੀ ਚਲੀ ਗਈ। ਬਿਆਨਬਾਜ਼ੀਆਂ ਵੀ ਸ਼ੁਰੂ ਹੋ ਗਈਆਂ। ਜਿਵੇਂ ਇਸ ਤੋਂ ਪਹਿਲਾਂ ਹੀ ਅਸੀਂ ਦੇਖਦੇ ਹਾਂ ਸਾਊਥ ਚਾਈਨਾ ਸੀ ਦਾ ਇਸ਼ੂ ਵੀ, ਜਿਸ ਦੇ ਵਿੱਚ ਕੁਆਡ ਦੇ ਨਾਂ ਥੱਲੇ ਉਹ ਆਸਟ੍ਰੇਲੀਆ ਹੋਏ, ਵੀਅਤਨਾਮ ਹੋਏ, ਜਾਪਾਨ ਹੋਏ, ਇੰਡੀਆ ਹੋਏ ਜਾਂ ਸਾਊਥ ਕੋਰੀਆ ਹੋਏ, ਇਹਨਾਂ ਸਾਰਿਆਂ ਨੂੰ ਇਕੱਠੇ ਕਰਕੇ ਚੀਨ ਨੂੰ ਘੇਰਨ ਦੀ ਲਾਈਨ ਸਾਊਥ ਚਾਈਨਾ ਸੀ, ਜਾਂ ਭਾਰਤ ਨੂੰ ਥਾਪੀ ਦੇ ਕੇ ਜੋ ਕੁਝ ਉਹਨਾਂ ਨੇ 5 ਅਗਸਤ 2019 ਨੂੰ ਕਸ਼ਮੀਰ 'ਚ ਕੀਤਾ, ਔਰ ਜਿਵੇਂ ਭਾਰਤ ਫਿਰ ਭੁੜਕਿਆ ਔਰ ਉਸਨੇ ਹੌਲੀ ਹਾਲਾਤ ਉਸ ਕਿਸਮ ਦੇ ਬਣਾ ਦਿੱਤੇ, ਜਿਹਦਾ ਜਵਾਬ ਫਿਰ 15 ਤੇ 16 ਜੂਨ ਦੀ ਦਰਮਿਆਨੀ ਰਾਤ ਨੂੰ ਚੀਨ ਨੇ ਦਿੱਤਾ। ਔਰ ਅੱਜ ਅਸੀਂ ਦੇਖ ਰਹੇ ਹਾਂ ਕਿ 3 ਕਿਲੋਮੀਟਰ ਦੀ ਵਿੱਥ ਦੇ ਉੱਤੇ ਦੋਨੋਂ ਪਾਸੇ ਭਾਰਤ ਔਰ ਚੀਨ ਆਪੋ ਆਪਣੀਆਂ ਜਿਹੜੀਆਂ ਨੇ ਫੌਜਾਂ, ਟੈਂਕ, 에ਅਰਫੋਰਸ ਔਰ ਇਹ ਸਾਰਾ ਉਹਨਾਂ ਨੇ ਤਾਇਨਾਤ ਕੀਤੇ ਹੋਏ ਨੇ, ਔਰ ਕਸ਼ੀਦਗੀ ਵੱਧ ਰਹੀ ਹੈ। ਔਰ ਉਸ ਪਾਲੇ ਚੋਂ ਨਿਕਲ ਕੇ ਡਾਇਰੈਕਟ ਕਨਫਰੰਟੇਸ਼ਨ ਜਿਹਦੇ ਥੱਲੇ ਗੱਲਬਾਤ ਚੱਲ ਰਹੀ ਹੈ, ਉਹਨਾਂ ਦਾ ਭਾਰਤ ਦਾ ਲੈਫਟੀਨੈਂਟ ਜਨਰਲ ਹਰਿੰਦਰ ਸਿੰਘ ਔਰ ਉਹਨਾਂ ਦਾ ਮੇਜਰ ਜਨਰਲ, ਉਹਨਾਂ ਦੀ ਗੱਲਬਾਤ 10.5 ਘੰਟੇ ਦੇ ਕਰੀਬ ਹੋਈ। ਹਾਲਾਂਕਿ ਪਹਿਲਾਂ ਉਹਦੇ ਡਿਫਰੈਂਟ ਫਿਗਰਸ ਦਿੱਤੀਆਂ ਜਾ ਰਹੀਆਂ ਸੀ, ਲੇਕਿਨ ਹੁਣ ਇਹ ਕਿਹਾ ਗਿਆ ਕਿ ਜੀ ਇਹਨੂੰ ਅਸੀਂ ਜਾਰੀ ਰੱਖਾਂਗੇ, ਡੀਐਸਕੇਲੇਸ਼ਨ ਹੋਏਗੀ ਔਰ ਬਾਈ ਵਿੰਟਰ ਸਰਦੀਆਂ ਤੱਕ ਪਹੁੰਚਦੇ ਆ ਦੇਖਾਂਗੇ। ਸੋ ਮੈਂ ਸਮਝਦਾ ਵੀ ਭਾਰਤ ਨੇ ਵੀ ਇਸ ਗੱਲ ਦੇ ਉੱਤੇ ਹੁਣ ਬੇਸ਼ੱਕ ਸਰਕਾਰੀ ਤੌਰ ਤੇ ਤਾਂ ਉਹਨਾਂ ਨੇ ਪਹਿਲਾਂ ਹੀ ਡਿਨਾਈ ਕਰਤਾ ਸੀ ਕਿ ਸਾਡੀ ਨਾ ਕੋਈ ਜਗ੍ਹਾ ਉਹਨਾਂ ਲਈ ਹੈ, ਨਾ ਉਹ ਆਏ ਨੇ, ਪਰ ਇਧਰ ਵੀ ਮਿਲਟਰੀ ਫਰੰਟ ਤੋਂ ਜਿਵੇਂ ਅਸੀਂ ਕਿਹਾ ਸੀ ਕਿ ਇੱਕ ਵਾਰ ਹਿਸਟੀਰੀਆ ਜ਼ਰੂਰ ਕ੍ਰੀਏਟ ਕੀਤਾ ਉਹਨਾਂ ਨੇ ਭਾਰਤ ਨੇ, ਪਰ ਉਹਨਾਂ ਨੂੰ ਵੀ ਪਤਾ ਹੈ ਕਿ ਵੀ ਇਹ ਚੀਨ ਤੋਂ ਅੱਗੋਂ ਕੁੱਟ ਖਾਣਗੇ ਜੇ ਕੋਈ ਦਿਨ ਬਦੀ ਦੀ ਲਾਈਨ ਹੋਈ। ਬੇਸ਼ੱਕ ਉਹ ਜਿਸ ਕਿਸਮ ਦਾ ਪੈਂਗੋਂਗ ਲੇਕ ਦੇ ਵਿੱਚ ਹੋਇਆ, ਜਿਹਦਾ ਲਗਭਗ 120 ਕਿਲੋਮੀਟਰ ਦੇ ਏਰੀਏ ਚੋਂ 90-91 ਕਿਲੋਮੀਟਰ ਚਾਈਨਾ ਕੋਲ ਹੈ, ਬਾਕੀ ਦਾ ਭਾਰਤ ਕੋਲ ਹੈ, ਉੱਥੇ ਕੋਈ ਆਲ ਆਫ ਏ ਸਡਨ
ਸ਼ੁਰੂ ਹੋ ਜਾਏ, ਕਿਉਂਕਿ ਹੁਣ ਇਹ ਵੀ ਹਥਿਆਰਾਂ ਨਾਲ ਲੈਸ ਨੇ, ਵੱਖਰੀ ਗੱਲ ਹੈ, ਪਰ ਲੱਗਦਾ ਨਹੀਂ ਨਾ ਹੀ ਚੀਨ ਦੀ ਦਿਲਚਸਪੀ ਹੈ ਇਸ ਸਾਰੇ ਕਿ ਵੀ ਉਹਨਾਂ ਨੇ ਇਸ ਵੇਲੇ ਕੋਈ ਜੰਗ ਬਚਾਣੀ ਹੈ। ਤੇ ਭਾਰਤ ਤਾਂ ਵੈਸੇ ਹੀ ਉਹਨਾਂ ਨੂੰ ਪਤਾ ਹੈ, ਪਰ ਆਪਣੇ ਲੋਕਾਂ ਦੀ ਕੰਜ਼ੰਪਸ਼ਨ ਦੇ ਲਈ ਜਿਵੇਂ ਉਹਨਾਂ ਨੇ ਉਹਨਾਂ ਦੀਆਂ ਐਪਸ ਭਾਵੇਂ ਉਹਦੇ ਚ ਵੀ ਇਹ ਕਹਿਣ ਦੀ ਹਿੰਮਤ ਨਹੀਂ ਕੀਤੀ ਕਿ ਜੀ ਅਸੀਂ 57 ਜਾਂ 59 ਚਾਈਨੀਜ਼ ਐਪਸ ਨੂੰ ਬੈਨ ਕਰ ਰਹੇ ਹਾਂ। ਉਹ ਜਨਰਲ ਜਾ ਕੇ ਜੀ ਐਪਸ ਬੈਨ, ਪਰ ਉਹਦੇ ਥੱਲੇ ਹੁਣ ਜਿਵੇਂ ਉਹਨਾਂ ਦੇ ਮਿਨਿਸਟਰ ਗਡਕਰੀ ਨੇ, ਜਿਹੜਾ ਰੋਡਸ ਐਂਡ ਕੰਸਟਰਕਸ਼ਨ ਦਾ ਮਿਨਿਸਟਰ ਹੈ, ਉਹਨੇ ਕਿਹਾ ਜੀ ਫਿਊਚਰ ਦੇ ਵਿੱਚ ਅਸੀਂ ਕੋਈ ਵੀ ਵੱਡੀ ਚਾਈਨੀਜ਼ ਕੰਪਨੀ ਨੂੰ ਜਿਹੜਾ ਜੁਆਇੰਟ ਵੈਂਚਰ ਦੇ ਵਿੱਚ ਨਹੀਂ ਲਿਆਵਾਂਗੇ, ਸ਼ਰਤਾਂ ਢਿੱਲੀਆਂ ਕਰ ਦੇਵਾਂਗੇ, ਇੰਡੀਅਨ ਕੰਪਨੀਆਂ ਨੂੰ ਅਸੀਂ ਅਪਰ ਲੈਵਲ ਤੇ ਲਿਆਵਾਂਗੇ। ਔਰ ਜ਼ਾਹਿਰ ਹੈ ਕਿ ਐਪਸ ਬੈਨ ਕਰਨ ਦਾ ਵੀ ਕੋਈ ਚਾਈਨਾ ਨੂੰ ਨਹੀਂ, ਹਾਲਾ ਉਹਨਾਂ ਦੀ ਫੋਰਨ ਮਿਨਿਸਟਰੀ ਨੇ ਇਸ ਦੇ ਉੱਤੇ ਰਿਐਕਟ ਕੀਤਾ। ਉਹਨਾਂ ਨੇ ਕਿਹਾ ਵੀ ਇਹ ਤੁਸੀਂ ਯੂਨੀਲੈਟਰਲੀ ਜਿਹੜੀ ਹੈ ਇੰਟਰਨੈਸ਼ਨਲ ਕਮਿਟਮੈਂਟਸ ਦੇ ਲਾਅ ਨੇ, ਕਿਉਂਕਿ ਇਹ ਜਿਹੜਾ ਟ੍ਰੇਡ ਜਾਂ ਉਹਦੇ ਤੇ ਨਾ ਲਾਣਾ ਕੋਈ ਵੀ ਟੈਰਿਫ ਜਾਂ ਦੂਜਾ, ਇਹ ਸਾਰਾ ਵਰਲਡ ਟ੍ਰੇਡ ਆਰਗੇਨਾਈਜੇਸ਼ਨ ਦੇ ਸਮਝੌਤਿਆਂ ਦਾ ਹਿੱਸਾ ਹੈ ਔਰ ਤੁਸੀਂ ਇਕੱਲੇ ਲੈਵਲ ਦੇ ਉੱਤੇ ਨਹੀਂ ਕਰ ਸਕਦੇ। ਔਰ ਇਹ ਵੀ ਸਾਹਮਣੇ ਆਇਆ ਕਿ ਭਾਈ ਇਕੱਲੀ ਗੱਲ ਜੇ ਹੁਣ ਤੁਸੀਂ ਐਪਸ ਬੈਨ ਕਰਨ ਦੇ ਹਵਾਲੇ ਨਾਲ, ਜਿਵੇਂ ਇੱਕ ਉਹਨਾਂ ਦੇ ਪ੍ਰੋਮਿਨੈਂਟ ਪੱਤਰਕਾਰ ਨੇ ਜੋਕਿੰਗਲੀ ਕਿਹਾ, ਉਹਨੇ ਕਿਹਾ ਜੀ ਚਲੋ ਚੰਗਾ ਹੋਇਆ ਕਿ ਵੀ ਅੱਗੇ ਤਾਂ ਟਿਕ ਟੌਕ ਸੀ, ਟੌਕ ਤੇ ਕਹਿੰਦਾ ਵੀ ਵੈਸੇ ਵੀ ਜਿਹੜੇ ਉਹਨਾਂ ਦੇ ਜੇ ਟਿਕਟੌਕ ਬੰਦ ਵੀ ਹੋ ਗਿਆ ਤੇ ਜਿਹੜਾ ਉਹਨਾਂ ਦਾ ਮੇਨ ਸਟ੍ਰੀਮ ਮੀਡੀਆ ਉਹ ਵੈਸੇ ਟਾਕ ਹੀ ਕਰਦਾ ਬੈਠ ਕੇ, ਉਹ ਉਹਨੂੰ ਟਿਕ ਕਹਿੰਦਾ, ਉਹ ਟਾਕ ਕਰਨ ਲੱਗ ਜਾਂਦਾ। ਹਨਾ ਇਹ ਵੀ ਹੈ ਵੀ ਬਹੁਤ ਸਾਰੇ ਨੌਜਵਾਨ ਖਾਸ ਤੌਰ ਤੇ ਉਹ ਮੰਜਿਆਂ ਤੇ ਡਿੱਗ ਪਏ ਨੇ। ਔਰ ਜਿਵੇਂ ਇੱਕ ਲਾਈਟਰ ਵੇਂਜ ਕਿਤੇ ਕਾਰਟੂਨ ਸੀ ਕਿ ਡਾਕਟਰ ਜਿਹੜਾ ਉਹ ਲੜਕੇ ਨੂੰ ਐਗਜ਼ਾਮਨ ਕਰ ਰਿਹਾ ਔਰ ਮਾਪਿਓ ਕਹਿੰਦੇ ਨੇ ਕਰੋਨਾ ਤੇ ਨਹੀਂ, ਉਹ ਕਹਿੰਦਾ ਕਰੋਨਾ ਨਹੀਂ, ਟਿਕਟੌਕ ਸਿੰਪਟਮ ਨੇ, ਇਹ ਬੰਦ ਹੋ ਗਿਆ ਔਰ ਉਹਨੇ ਪੁੱਠਾ ਕਰ ਦਿੱਤਾ। ਸੋ ਜ਼ਾਹਿਰ ਹੈ ਕਿ ਵੀ ਇਸ ਦਾ ਸ਼ਿਕਾਰ ਉਹ ਲੋਕ ਜਿਹੜੇ ਆਪਣੇ ਆਪ ਨੂੰ ਐਕਸਪ੍ਰੈਸ ਵੀ ਕਰਦੇ ਸੀ, ਰਾਤੋਂ ਰਾਤ ਟਿਕਟੌਕ ਸਟਾਰ ਵੀ ਬਣ ਰਹੇ ਸੀ, ਉਹਨਾਂ ਨੂੰ ਜ਼ਰੂਰ ਹੋਇਆ। ਪਰ ਕੁੱਲ ਮਿਲਾ ਕੇ ਗੱਲ ਇਹ ਨਹੀਂ ਹੈ ਕਿ ਵੀ ਚਾਈਨਾ ਦਾ ਕੀ ਫਾਈਨੈਂਸ਼ੀਅਲ ਨੁਕਸਾਨ ਕਰਨਗੇ। ਹੁਣ ਤਾਂ ਇਹ ਆ ਰਿਹਾ ਹੈ ਕਿ ਭਾਈ ਇਹ ਪੁੱਛਿਆ ਜਾ ਰਿਹਾ ਵੀ ਸਾਰੇ ਸੀਸੀਟੀਵੀ ਕੈਮਰੇ, ਹਰ ਉਹਨਾਂ ਦਾ ਇਕਵਿਪਮੈਂਟ, ਉਹਨਾਂ ਦਾ ਹੀ ਨਹੀਂ, ਇਵਨ ਅਮਰੀਕਾ ਦੇ ਵਿੱਚ ਵੀ ਜਿਹੜਾ ਬਹੁਤ ਸਾਰਾ ਹੈ, ਕਿਉਂਕਿ ਚਾਈਨਾ ਨੇ ਇਲੈਕਟ੍ਰੋਨਿਕਸ ਦੇ ਉੱਤੇ ਪੂਰੇ ਹੀ ਉਹਨਾਂ ਦੀ ਪਕੜ ਹੈ ਜਿਹੜੀ ਦੁਨੀਆ ਦੇ ਵਿੱਚ ਜਿੰਨਾ ਸਟੱਫ ਜਾਂਦਾ ਹੈ। ਔਰ ਸਾਰੀ ਜਿਹੜੀ ਹੈ ਹੁਣ ਹਾਲਾਂ ਕੋਈ ਉਹਨੂੰ ਸਪੇਸ ਵਾਰ ਕਹੇ ਕੋਈ ਹੋਰ ਕਹੇ, ਲੇਕਿਨ ਜ਼ਾਹਿਰ ਹੈ ਕਿ ਇਹ ਜਿਹੜੀ ਇਲੈਕਟ੍ਰੋਨਿਕ ਵਾਰਫੇਅਰ ਦੇ ਥੱਲੇ ਜੇ ਚਾਈਨਾ ਨੇ ਤਾਂ ਐਪ ਜਾਂ ਦੂਜਾ ਬੰਦ ਕਰਕੇ ਹੀ ਹੈ ਜੀ ਉਹਨਾਂ ਦਾ ਫਾਈਨੈਂਸ਼ੀਅਲ ਨੁਕਸਾਨ ਨੂੰ ਕੀ ਕਰ ਲੈਣਾ ਉਹਨਾਂ ਨੇ। ਪਰ ਜੇ ਉਹਨਾਂ ਨੇ ਡਿਸਾਈਡ ਕੀਤਾ ਕਿ ਭਾਈ ਅਸੀਂ ਜਿਹੜੀ ਹੈ ਕੋਈ ਵੀ ਐਪਲੀਕੇਸ਼ਨ ਜਿਹੜੀ ਇਹਨਾਂ ਦੀ ਹੈ ਉਹਨੂੰ ਅਸੀਂ ਬਲੌਕ ਕਰਨਾ ਹੈ, ਤੇ ਨਾ ਕੋਈ ਬੈਂਕਾਂ ਚੋਂ ਪੈਸਾ ਕਢਾ ਸਕੇਗਾ, ਨਾ ਕੋਈ ਬਲਬ ਜਗਣਗੇ, ਨਾ ਕੋਈ ਕੰਪਿਊਟਰ ਕੰਮ ਕਰਨਗੇ, ਨਾ ਐਲੀਵੇਟਰ ਚੱਲਣਗੇ, ਇਹ ਔਰ ਨਾ ਹੀ ਮੋਦੀ ਆਪਣਾ ਬਿਆਨ ਰਿਕਾਰਡ ਕਰਨ ਲਈ ਬਟਨ ਵੀ ਦੱਬ ਰਿਹਾ ਹੋਗਾ, ਅੱਗੋਂ ਆਵਾਜ਼ ਕੁਝ ਨਹੀਂ ਆ ਰਹੀ ਹੋਏਗੀ। ਲੇਕਿਨ ਇਸ ਕੋਈ ਸ਼ੱਕ ਨਹੀਂ ਹੈ ਕਿ ਇਸ ਸਾਰੇ ਦੌਰੇ 'ਚ ਜਿਹੜਾ ਹੁਣ ਜਦੋਂ ਅਸੀਂ ਬਾਈਪੋਲਰ ਵਰਲਡ ਦੁਬਾਰਾ ਆ ਗਿਆ ਔਰ ਉਸ ਬਾਈਪੋਲਰ ਦੇ ਵਿੱਚ ਦੁਨੀਆ ਦੇ ਅੱਡ-ਅੱਡ ਦੇਸ਼ਾਂ ਦੇ ਵਿੱਚ ਆਪਸੀ ਸਫਬੰਦੀ ਸ਼ੁਰੂ ਹੋ ਗਈ ਹੈ ਕਿ ਕੌਣ ਅਮਰੀਕਾ ਦੇ ਦਾਇਰਾਕਾਰ 'ਚ ਹੈ ਔਰ ਕੌਣ ਚਾਈਨਾ ਦੇ ਦਾਇਰਾਕਾਰ 'ਚ ਹੈ। ਔਰ ਉਹਦੀਆਂ ਦੋ ਉਦਾਹਰਨਾਂ ਅਸੀਂ ਦੇਣ ਤੋਂ ਪਹਿਲਾਂ, ਜਿਹੜੀ ਇੱਕ ਯੂਨਾਈਟਿਡ ਨੇਸ਼ਨ ਸਿਕਿਉਰਿਟੀ ਕਾਉਂਸਲ ਦੀ ਮੀਟਿੰਗ ਜਿਹੜੀ ਅਮਰੀਕਾ ਨੇ ਮੰਗੀ ਹੈ ਉਸ ਨੂੰ ਲੈ ਕੇ, ਔਰ ਅੱਜ ਜਿਹੜਾ ਇੱਕ ਰੈਜ਼ੋਲੂਸ਼ਨ ਯੂਨਾਈਟਿਡ ਨੇਸ਼ਨਸ ਹਿਊਮਨ ਰਾਈਟ ਕਾਉਂਸਲ 'ਚ ਇੱਕ ਪਾਸੇ ਕਿਊਬਾ ਲੀਡ ਕਰ ਰਿਹਾ ਚੀਨ ਦੇ ਬਿਹਾਫ ਤੇ, ਔਰ ਦੂਸਰੇ ਪਾਸੇ ਯੂਰਪ ਦੀਆਂ ਜਿਹੜੇ ਇੰਗਲੈਂਡ, ਜਰਮਨੀ, ਅਮਰੀਕਾ ਲੀਡ ਕਰ ਰਿਹਾ। ਮੈਂ ਉਹਦਾ ਜ਼ਿਕਰ ਕਰਾਂਗਾ ਕਿ ਕਿਵੇਂ ਆਲਰੇਡੀ ਇਸ ਸਫਬੰਦੀ ਦੇ ਵਿੱਚ ਚੀਨ ਨੇ ਆਪਣਾ ਅਪਰ ਹੈਂਡ ਹਾਸਲ ਕਰ ਲਿਆ, ਕਿਉਂਕਿ ਗੱਲ ਸਿਰਫ ਭਾਰਤ ਚੀਨ ਟਕਰਾ ਤਾਂ ਉਹਨਾਂ ਦਾ ਫੁੱਟਨੋਟ ਵੀ ਨਹੀਂ ਬਣਦਾ ਕਿਸੇ ਦੀ ਵੀ। ਤੁਸੀਂ ਸਟੇਟਮੈਂਟ ਦੇਖੋ ਪਿਛਲੇ ਦਿਨਾਂ 'ਚ ਜਦੋਂ ਸਾਬਕਾ ਸਿਕਿਉਰਿਟੀ ਐਡਵਾਈਜ਼ਰ ਜੌਨ ਬੋਲਟਨ ਦੀ ਕਿਤਾਬ ਰਿਲੀਜ਼ ਹੋਈ, ਜਿਹਨੇ ਬੜਾ ਜਿਸ ਦੇ ਉੱਤੇ ਚਰਚਾ ਹੋਈ, ਤੇ ਉਹਦੇ 'ਚ ਭਾਰਤ ਕਿਤੇ ਫੁੱਟਨੋਟ 'ਚ ਵੀ ਨਹੀਂ ਸੀ ਆਂਦਾ, ਇੱਕ ਦੋ ਥਾਂ ਤੇ ਪਾਸਿੰਗ ਰੈਫਰੈਂਸ ਉਹਦਾ ਜ਼ਿਕਰ ਸੀ। ਔਰ ਉਹਦਾ ਵੀ ਜਿਹੜੇ ਭਾਰਤ ਦੇ ਐਕਸਪਰਟ ਬੈਠੇ ਨੇ ਜਿਹੜੇ ਸਮਝਦੇ ਨੇ ਜੀ ਦੇਖੋ ਅਮਰੀਕਾ ਨਾਲ ਸਾਡੀ ਯਾਰੀ, ਸਾਡੀ ਖੋਤੀ ਠਾਣਿਓ ਹੋ ਕੇ ਆਈ ਹੈ, ਉਹਨਾਂ ਨੂੰ ਵੀ ਇਹ ਲੱਗ ਰਿਹਾ ਹੈ ਕਿ ਵੀ ਇਹ ਅਸੀਂ ਇੱਥੇ ਬੈਠੇ ਜੋ ਮਰਜ਼ੀ ਕਹੀਏ, ਅਸੀਂ ਤਾਂ ਮੈਟਰ ਹੀ ਨਹੀਂ ਕਰਦੇ ਅਮਰੀਕਾ ਦੇ। ਔਰ ਇਹ ਗੱਲ ਗਲਤ ਵੀ ਨਹੀਂ ਹੈ, ਜਿਵੇਂ ਚਾਈਨਾ ਦੇ ਲਈ ਭਾਰਤ ਮੈਟਰ ਨਹੀਂ ਕਰਦਾ, ਉਹਨਾਂ ਨੂੰ ਜੇ ਉਹਨਾਂ ਨੂੰ ਲੱਗਦਾ ਹੈ ਕਿ ਵੀ ਅਸੀਂ ਬੜਾ
ਬੈਨ ਕਰ ਦਿੱਤੀਆਂ ਐਪਸ ਜਾਂ ਅਸੀਂ ਕਰ ਰਹੇ ਹਾਂ, ਉਹ ਉਹਨਾਂ ਦੀ ਸਾਰੀ ਇਕਨੋਮੀ ਦਾ 2% ਵੀ ਨਹੀਂ ਹੈ ਜਿਹੜਾ ਉਹ ਟ੍ਰੇਡ ਕਰ ਰਹੇ ਨੇ। ਹਾਂ, ਇਸ ਸਾਰੇ ਨੇ ਜਿਵੇਂ ਅਸੀਂ ਕਿਹਾ ਕਿ ਵੀ ਬਾਈਪੋਲਰ ਵਰਲਡ ਅਗੇ, ਜਿਹੜਾ ਭਾਰਤ ਜਾਂ ਬ੍ਰਾਜ਼ੀਲ ਜਾਂ ਸਾਊਥ ਅਫਰੀਕਾ ਜਿਹਦੇ ਥੱਲੇ ਇਹਨਾਂ ਨੇ ਬ੍ਰਿਕਸ ਬਣਾਇਆ ਸੀ, ਜਿਹਦੇ ਵਿੱਚ ਬ੍ਰਾਜ਼ੀਲ ਸੀ, ਰਸ਼ੀਆ ਸੀ, ਇੰਡੀਆ ਸੀ, ਚਾਈਨਾ ਸੀ, ਸਾਊਥ ਅਫਰੀਕਾ ਸੀ, ਔਰ ਭਾਰਤ ਦੇ ਜਿਹੜੇ ਸੋ ਕਾਲਡ ਐਕਸਪਰਟ ਨੇ ਉਹਨਾਂ ਵੱਲੋਂ ਕਿਹਾ ਜਾ ਰਿਹਾ ਸੀ ਕਿ ਨਹੀਂ, ਹੁਣ ਜਿਹੜਾ ਬੇਸ਼ੱਕ ਇੱਕ ਸੁਪਰ ਪਾਵਰ ਜਾਂ ਯੂਨੀਪੋਲਰ ਵਰਲਡ ਹੈ, ਬਟ ਨੈਕਸਟ ਜਿਹੜਾ ਸੰਸਾਰ ਹੋਏਗਾ ਉਹ ਹੁਣ ਬਾਈਪੋਲਰ ਨਹੀਂ ਬਣਨਾ, ਉਹ ਮਲਟੀਪੋਲਰ ਹੋਏਗਾ ਕਿ ਜਿਹੜੇ ਡਿਫਰੈਂਟ ਸੈਂਟਰ ਆਫ ਪਾਵਰ ਐਮਰਜ ਹੋਣਗੇ। ਪਰ ਚੀਨ ਨੇ ਜਿਸ ਤੇਜ਼ੀ ਦੇ ਨਾਲ ਉਭਾਰ ਕੀਤਾ, ਅਜੇ ਗੱਲਾਂ ਬਹੁਤ ਹੋ ਰਹੀਆਂ ਨੇ, ਲੇਕਿਨ ਇਹ ਮੈਂ ਕਿਤੇ ਖਬਰ ਦੇਖ ਰਿਹਾ ਸੀ ਕਿ 2011 ਦੇ ਵਿੱਚ, ਹੁਣ ਤੋਂ 9 ਸਾਲ ਪਹਿਲਾਂ, ਚਾਈਨਾ ਨੇ ਲਗਭਗ 15-16 ਹਜ਼ਾਰ ਕਿਲੋਮੀਟਰ ਵਾਲੀ ਜਿਹੜੀ ਰੇਲਵੇ ਟਰੈਕ ਹੈ ਉਹ ਯੂਰਪ ਦੇ ਨਾਲ ਜਿਹੜਾ ਉਹ ਡਿਵੈਲਪ ਕੀਤਾ ਹੋਇਆ। ਔਰ ਹੁਣ ਕਿਉਂਕਿ ਇਹ ਨਜ਼ਰ ਆ ਰਿਹਾ ਵੀ ਯੂਰਪ ਨੇ ਅਮਰੀਕਾ ਦਾ ਸਾਥ ਕਿਉਂ ਨਹੀਂ ਦਿੱਤਾ ਚੀਨ ਦੇ ਖਿਲਾਫ, ਇਸ ਸਾਰੇ ਪੀਰੀਅਡ 'ਚ 800 ਤੋਂ ਜ਼ਿਆਦਾ ਚਾਈਨਾ ਦੀਆਂ ਟ੍ਰੇਨ, ਕਿਉਂਕਿ ਜਹਾਜ਼ ਤਾਂ ਬੰਦ ਨੇ, ਔਰ ਉਹ ਰੇਲਵੇ ਟਰੈਕ ਜਿਹੜਾ ਕਿ ਚੀਨ ਤੋਂ ਲੈ ਕੇ ਸਾਰੇ ਯੂਰਪ ਨੂੰ ਕਵਰ ਕਰਦਾ ਹੈ, ਉਹ ਲਗਾਤਾਰ ਰੋਜ਼ਾਨਾ ਉਹਨਾਂ ਦੀ ਟ੍ਰੇਨਾਂ ਆਉਂਦੀਆਂ ਜਾਂਦੀਆਂ ਨੇ, ਜਿਹਦੇ 'ਚ ਮੈਡੀਸਨ ਸਪਲਾਈ, ਇਕਵਿਪਮੈਂਟ ਔਰ ਕੋਰੋਨਾ ਨਾਲ ਲੜਨ ਦੇ ਲਈ ਉਹ ਯੂਰਪ ਦੀ ਪੂਰੀ ਮਦਦ ਕਰ ਰਹੇ ਨੇ। ਹੁਣ ਇਹ ਜਿਹੜੀ 9 ਸਾਲ ਪਹਿਲਾਂ ਔਰ ਇਸ ਤੋਂ ਅਗਲਾ ਉਹਨਾਂ ਦਾ ਜਿਹੜਾ ਜ਼ਾਹਰ ਹੈ ਕਿ ਜਿਹੜਾ ਉਹਨਾਂ ਦਾ ਡ੍ਰੀਮ ਹੈ, ਖਾਸ ਤੌਰ ਤੇ ਸ਼ੀ ਜ਼ਿਨਪਿੰਗ ਦਾ ਇਹ ਬ੍ਰੇਨ ਚਾਈਲਡ ਹੈ, ਜਿਹਨੂੰ ਇਕਨੋਮਿਕਲ ਕੋਰੀਡੋਰ, ਵਨ ਬੈਲਟ ਵਨ ਰੋਡ ਇਨੀਸ਼ੀਏਟਿਵ ਕਿਹਾ ਜਾਂਦਾ ਹੈ, ਓਲਡ ਸਿਲਕ ਰਾਊਟ ਦੇ ਥੱਲੇ ਵੀ ਕਿਹਾ ਜਾਂਦਾ ਹੈ। ਔਰ 138 ਦੇਸ਼, ਦੁਨੀਆ ਦੇ 193 ਦੇਸ਼ ਯੂਐਨ ਦੇ ਮੈਂਬਰ ਨੇ, 138 ਦੇਸ਼ ਆਲਰੇਡੀ ਚਾਈਨਾ ਦੇ ਇਸ ਬੈਲਟ ਐਂਡ ਰੋਡ ਇਨੀਸ਼ੀਏਟਿਵ ਦਾ ਹਿੱਸਾ ਨੇ। ਸੋ ਉਹਨਾਂ ਨੇ ਕੱਲਾ ਯੂਰਪ ਹੀ ਨਹੀਂ ਕੇਟਰ ਕੀਤਾ, ਜਿਵੇਂ ਉਹਨਾਂ ਨੇ ਅਫਰੀਕਾ ਕੰਟੀਨੈਂਟ ਜਿਹੜਾ ਸਾਰਾ, ਉਸ ਦੇ ਵਿੱਚ ਆਪਣਾ ਇਹੀ ਨਹੀਂ ਵੀ ਜ਼ਬਾਨੀ ਕਲਾਮੀ ਗੱਲਾਂ ਕਰਦੇ ਨੇ, ਉਹਨਾਂ ਨੇ ਕਿੰਨੇ $100 ਬਿਲੀਅਨ ਜਿਹੜਾ ਉਹ ਏਡ ਦੇ ਜਿਹੜਾ ਉਹਨਾਂ ਨੂੰ ਲੋਨ ਕੀਤਾ ਹੋਇਆ ਉਹ ਸਾਰੇ ਸਟਰਕਚਰ ਨੂੰ ਡਿਵੈਲਪ ਕਰਨ ਦੇ ਵਿੱਚ। ਔਰ ਅਸੀਂ ਕੱਲ ਗੱਲ ਕੀਤੀ ਸੀ ਕਿ ਸ੍ਰੀਲੰਕਾ ਜਿਹੜਾ ਭਾਰਤ ਵੱਲ ਦੇਖਦਾ ਰਿਹਾ ਕਿ ਭਾਈ ਤੁਹਾਡਾ $98 ਕਰੋੜ ਹੈ, ਇਹੀ ਸਾਡਾ ਇਹਨੂੰ ਕਿਸ਼ਤ ਜਿਹੜੀ ਉਹਦੀ ਕਰਜ਼ੇ ਦੀ ਕਿਸ਼ਤ ਹੈ ਅੱਗੇ ਪਾ ਦਿਓ। ਉਹਨਾਂ ਨੇ ਕੋਈ ਰਿਸਪੌਂਡ ਨਹੀਂ ਕੀਤਾ ਤੇ ਚੀਨ ਨੇ ਉਹਨਾਂ ਨੂੰ ਆਫਰ ਕੀਤਾ ਕਿ ਲੈ ਲਓ ਤੁਸੀਂ $50 ਕਰੋੜ ਲੈ ਲਓ ਸਾਡੇ ਤੋਂ, ਸ਼ੁਰੂ ਕਰੋ ਜੋ ਤੁਹਾਡਾ ਰੁਕਿਆ ਹੋਇਆ ਕੰਮ ਹੈ। ਸੋ ਕੁੱਲ ਮਿਲਾ ਕੇ ਚਾਈਨਾ ਨੇ ਆਲਰੇਡੀ ਕੈਲਕੂਲੇਟ ਕੀਤਾ ਹੋਇਆ ਕਿ ਉਹਨਾਂ ਨੇ ਕਿਸ ਪਾਸੇ ਜਾਣਾ ਹੈ। ਉਹਨਾਂ ਦੀ ਜਿਹੜਾ ਉਹਨਾਂ ਦਾ ਇਕਨੋਮਿਕਲ ਇੰਜਨ ਜਿਹਨੂੰ ਕਹਿੰਦੇ ਨੇ, ਉਹ ਉਹਨਾਂ ਦਾ ਇਹੀ ਨਹੀਂ ਵੀ ਤਪਿਆ ਹੋਇਆ, ਉਹ ਰੈਗੂਲਰ ਪ੍ਰੋਡਿਊਸ ਕਰ ਰਿਹਾ। ਔਰ ਇਸ ਸਾਰੇ ਦੌਰ ਦੇ ਵਿੱਚ ਭਾਰਤ ਜਿਹਦਾ ਆਪ ਹੀ ਉਹ ਮੋਦੀ ਜਿਹੜਾ 80 ਕਰੋੜ ਔਰ ਉਹਨਾਂ ਨੂੰ ਜਿਹੜਾ ਉਹ 5 ਮਹੀਨੇ ਦੇ ਲਈ ਜਾਂ 5 ਕਿਲੋ ਜਿਹੜੀ ਹੈ ਆਪਣੇ ਕਣਕ ਹੈ ਜਾਂ ਚਾਵਲ ਹੈ ਉਹਨਾਂ ਦਾ, ਲੇਕਿਨ ਜਿਹੜਾ ਅਸੀਂ ਇਹ ਕਿਹਾ ਸੀਗਾ ਕਿ ਭਾਈ ਇਹ ਉਹਨਾਂ ਨੇ ਨਾਲ ਦੀ ਨਾਲ ਜਿਹੜਾ ਉਹ ਇਹਨੇ ਚਨੇ ਵੀ ਦਿੱਤੇ ਨੇ, ਕਿ ਜੀ ਚਨਾ 1 ਕਿਲੋ ਹੀ ਹੈ ਬਸ ਮਹੀਨੇ ਦਾ, ਕਿ ਵੀ ਉਹਨੇ ਕਿ ਉਹਨਾਂ ਨੂੰ ਦਿੱਤੇ ਨੇ, ਉਸ ਤੋਂ ਬਿਯੋਂਡ ਨਹੀਂ। ਹੁਣ ਜਿੱਥੇ ਤੁਹਾਡੀ 80 ਕਰੋੜ ਆਬਾਦੀ ਬਿਲੋ ਪਾਵਰਟੀ ਲਾਈਨ ਹੈ ਕਿ ਉਹਨੂੰ ਤੁਸੀਂ ਦੇ ਰਹੇ ਹੋ ਵੀ ਤੂੰ ਕਣਕ ਤੇ ਛੋਲੇ ਖਾ ਔਰ ਗੁਜ਼ਾਰਾ ਕਰ, ਉੱਥੇ ਤੁਸੀਂ ਕਿਹਦੇ ਨਾਲ ਤੁਸੀਂ ਮੁਕਾਬਲਾ ਕਰਦੇ ਹੋ? ਤੁਹਾਡਾ ਸਾਰਾ ਜਿਹੜਾ ਇਨਫਰਾਸਟ੍ਰਕਚਰ ਹੈ ਉਸ ਦਾ ਵਿੱਚ ਕੁਝ ਐਗਜ਼ਿਸਟ ਨਹੀਂ ਕਰਦਾ। ਔਰ ਇਸੇ ਲਈ ਜਿਹੜੀਆਂ ਬਾਹਰਲੀਆਂ ਕੰਪਨੀਆਂ ਨੇ, ਅਮਰੀਕਨ ਕੰਪਨੀਆਂ, ਜੇ $26 ਬਿਲੀਅਨ ਦੀ ਪ੍ਰੀਵੀਅਸ ਇਨਵੈਸਟਮੈਂਟ ਸੀ, $16 ਬਿਲੀਅਨ ਉਹਨਾਂ ਨੇ ਵਿਦਡਰਾਅ ਕਰ ਲਏ। ਸੋ ਇਹਨਾਂ ਹਾਲਾਤਾਂ ਦੇ ਵਿੱਚ ਅਸੀਂ ਦੇਖ ਰਹੇ ਹਾਂ ਕਿ ਚਾਈਨਾ ਨੇ ਦੋ ਥਾਂ ਤੇ, ਔਰ ਮੈਂ ਪਹਿਲਾਂ ਇਹ ਗੱਲ ਕਰਾਂ ਕਿ ਭਾਈ ਹੁਣ ਇਹ ਲੜਾਈ ਜਿਹੜੀ ਹੈ ਕਿਵੇਂ ਬਾਈਪੋਲਰ ਵਰਲਡ ਬਣ ਗਏ, ਔਰ ਇਹ ਲੜਾਈ ਸਿੱਧੀ ਜਿਹੜੀ ਹੈ ਯੂਨਾਈਟਿਡ ਨੇਸ਼ਨਸ ਆਈ ਹੈ। ਔਰ ਇੱਕ ਡਿਵੈਲਪਮੈਂਟ ਜਿਹੜੀ ਆਸਟ੍ਰੇਲੀਆ ਦੇ ਹਵਾਲੇ ਨਾਲ ਹੋਈ ਕਿ ਵੀ ਇਹਨਾਂ ਨੇ ਕੁਛ ਦੇਰ ਪਹਿਲਾਂ ਜਦੋਂ ਚਾਈਨਾ ਗਰੋ ਹੋ ਰਿਹਾ ਸੀ, ਇਹ ਗੱਲ ਅਮਰੀਕਾ ਨੇ ਵੀ ਦੇਖੀ ਕਿ ਵੀ ਚਾਈਨਾ ਨੂੰ, ਸਾਊਥ ਚਾਈਨਾ ਨੂੰ ਘੇਰਨ ਦੀ ਲਾਈਨ, ਸਾਊਥ ਚਾਈਨਾ ਚ ਚੀਨ ਨੂੰ, ਔਰ ਉਹਦੇ ਚ ਉਹਨਾਂ ਨੇ ਇੱਕ ਕਨਸੈਪਟ ਦਿੱਤਾ 5 ਆਈਜ਼ ਕਨਸੈਪਟ। 5 ਆਈਜ਼ ਇਹ ਸੀ
ਕਿ ਜੋ ਚੀਨ ਤੋਂ ਨਿਕਲਦਾ ਹੈ ਜਾਂ ਚੀਨ ਦੇ ਨਾਲ ਰਿਲੇਟਡ ਜਿਹੜੀਆਂ ਚੀਜ਼ਾਂ ਨੇ ਉਹਨਾਂ ਦੇ ਉੱਤੇ ਤੁਹਾਡੀ ਇੰਟੈਲੀਜੈਂਸ ਪਕੜ ਹੋਏ ਕਿ ਵੀ ਕੀ ਹੋ ਰਿਹਾ ਹੈ, ਕੀ ਡਿਵੈਲਪ ਹੋ ਰਿਹਾ ਹੈ, ਕਿੱਧਰ ਜਾ ਰਿਹਾ, ਜਿਹਨੂੰ ਅਸੀਂ ਕਹਿੰਦੇ ਆ ਵੀ ਜਸੂਸੀ ਕਰਨਾ। ਪਰ ਇਸ 5 ਆਈਜ਼ ਦੇ ਵਿੱਚ ਜਿਹੜੇ 5 ਦੇਸ਼ ਸ਼ਾਮਲ ਸੀ ਉਹਨਾਂ ਦੇ ਵਿੱਚ ਅਮਰੀਕਾ, ਬ੍ਰਿਟੇਨ, ਕੈਨੇਡਾ, ਆਸਟ੍ਰੇਲੀਆ ਤੇ ਨਿਊਜ਼ੀਲੈਂਡ। ਹੁਣ ਅਮਰੀਕਾ ਨੇ ਟਰੰਪ ਐਡਮਿਨਿਸਟ੍ਰੇਸ਼ਨ ਦੇ ਥੱਲੇ ਜਿਵੇਂ ਯੂਰਪ ਨਾਲ ਡੀਲ ਕੀਤਾ ਹੈ ਜਾਂ ਜਿਵੇਂ ਰਲਾ ਬੜਾ ਕੇ ਬਿਲਕੁਲ ਅਮਰੀਕਾ ਫੋਕਸ ਜਾਂ ਅਮਰੀਕਾ ਫਸਟ ਦਾ ਸਲੋਗਨ ਦਿੱਤਾ ਹੈ, ਸੋ ਲੈ ਦੇ ਕੇ ਇਹ ਆਸਟ੍ਰੇਲੀਆ, ਨਿਊਜ਼ੀਲੈਂਡ, ਕੈਨੇਡਾ ਔਰ ਇੰਗਲੈਂਡ ਨੂੰ ਵੀ ਦੀ ਰਿਅਲਾਈਜੇਸ਼ਨ ਹੋ ਗਈ ਕਿ ਵੀ ਇਹ ਬਹੁਤੀ ਦੇਰ ਇਹਨਾਂ ਤੇ ਅਸੀਂ ਰਿਲਾਈ ਨਹੀਂ ਕਰ ਸਕਦੇ। ਹੁਣ ਆਸਟ੍ਰੇਲੀਆ ਬੇਸ਼ੱਕ ਬਹੁਤ ਵੱਡਾ ਮੁਲਕ ਹੈ, ਪਰ ਆਸਟ੍ਰੇਲੀਆ ਦੀ ਜਿਹੜੀ ਸਾਰੀ ਆਬਾਦੀ ਹੈ ਉਹ 2.5 ਕਰੋੜ ਦੇ ਨੇੜੇ ਤੇੜੇ, ਈਵਨ ਸਾਡਾ ਜਿਹੜਾ ਇੰਡੀਅਨ ਆਕੂਪਾਈਡ ਪੰਜਾਬ ਹੈ ਉਹਦੇ ਨਾਲੋਂ ਵੀ ਘੱਟ ਹੈ, ਪਰ ਉਹਨਾਂ ਦੀ ਬੜੀ ਰੋਬਸਟ ਇਕਨੋਮੀ ਹੈ। ਉਹਨਾਂ ਦਾ ਜਿਹੜਾ ਬਜਟ ਹੈ ਉਹ ਆਬਾਦੀ ਉਹਨਾਂ ਦੀ ਜਿਹੜੀ ਭਾਰਤ ਦੀ ਆਬਾਦੀ ਦਾ 2% ਵੀ ਨਹੀਂ ਹੈ, ਪਰ ਬਜਟ ਉਹਨਾਂ ਦਾ ਲਗਭਗ ਭਾਰਤ ਦੀ ਜਿੰਨਾ GDP ਦੂਜਾ ਉਸ ਨਾਲੋਂ ਅੱਧਾ ਹੈ। ਜਿਹੜੀ ਇੱਕ ਡਿਵੈਲਪਮੈਂਟ ਜਿਹਦੇ ਚ ਅਸੀਂ ਦੇਖ ਰਹੇ ਹਾਂ ਕਿ ਵੀ ਇਹ ਸਿਰਫ ਗਲੋਬਲੀ ਬਾਈਪੋਲਰ ਵਰਲਡ ਨਹੀਂ ਬਣ ਰਿਹਾ, ਈਵਨ ਸਾਡੇ ਖਿੱਤੇ ਦੇ ਵਿੱਚ ਇਹ ਇੱਕ ਦੂਜੇ ਨੂੰ ਚੈੱਕ ਕਰਨਾ, ਇੱਕ ਦੂਜੇ ਦੀ ਜਸੂਸੀ ਕਰਨਾ, ਇੱਕ ਦੂਜੇ ਦੇ ਦੋਸਤਾਂ ਨੂੰ ਕੱਟਣਾ। ਔਰ ਦੂਜਾ ਕਿਉਂਕਿ ਆਸਟ੍ਰੇਲੀਆ ਨੇ ਅੱਜ ਐਲਾਨ ਕੀਤਾ ਹੈ ਕਿ ਉਹਨਾਂ ਨੇ ਆਪਣਾ ਬਜਟ ਜਿਹੜਾ ਹੈ 40% ਬਜਟ ਖਾਸ ਤੌਰ ਤੇ ਡਿਫੈਂਸ ਬਜਟ, ਔਰ ਡਿਫੈਂਸ ਬਜਟ ਦਾ ਮਤਲਬ ਹੈ ਕਿ ਕੋਈ ਆਸਟ੍ਰੇਲੀਆ ਸਿੱਧਾ ਤਾਂ ਇਹਨਾਂ ਦੇ ਨਾਲ ਲੜਨ ਦੀ ਸਮਰੱਥਾ ਨਹੀਂ ਰੱਖਦਾ, ਪਰ ਆਸਟ੍ਰੇਲੀਆ ਔਰ ਇੰਗਲੈਂਡ ਵੀ ਉਹਨਾਂ ਦੇ ਨਾਲ ਹੈ। ਔਰ ਕੈਨੇਡਾ ਦੇ ਵਿੱਚ ਇਹਦੇ ਬਾਵਜੂਦ ਕਿ ਵੱਡੀ ਪੋਪੂਲੇਸ਼ਨ ਕੈਨੇਡਾ 'ਚ ਇਸ ਵੇਲੇ ਚਾਈਨੀਜ਼ ਓਰੀਜਨ ਦੇ ਲੋਕਾਂ ਦੀ ਵੀ ਹੈ, ਉਹਨਾਂ ਤੋਂ ਬਾਅਦ ਸਿੱਖਾਂ ਨਾਲੋਂ ਵੀ ਜ਼ਿਆਦਾ ਉਹਨਾਂ ਦੀ ਗਿਣਤੀ ਹੈ। ਔਰ ਇੱਕ ਸਟੇਜ ਤੇ ਜਸਟਿਨ ਟਰੂਡੋ ਦੇ ਉੱਤੇ ਇਲਜ਼ਾਮ ਵੀ ਲੱਗਦੇ ਸੀ ਕਿ ਉਹ ਚਾਈਨੀਜ਼ ਦੀ ਹਸਪਿਟੈਲਿਟੀ ਲੈਂਦਾ ਹੈ, ਪਰ ਲੇਟਲੀ ਚਾਈਨਾ ਨੇ ਇਸ ਜਿਹੜਾ 5 ਆਈਜ਼ ਕਨਸੈਪਟ ਦੇ ਥੱਲੇ ਵੀ ਕੁਝ ਅਮਰੀਕਾ ਨੂੰ ਖੁਸ਼ ਕਰਨ ਲਈ ਵੀ ਐਂਟੀ ਚਾਈਨਾ ਲਾਈਨ ਲਈ ਉਹਨਾਂ ਦੀ ਜਿਹੜੀ ਉਹਨਾਂ ਦੀ 5G ਕੰਪਨੀ ਦੀ ਪ੍ਰੋਮੀਨੈਂਟ ਲੇਡੀ ਜਿਹੜੀ ਕਿ ਚੀਨ ਦੇ ਵਿੱਚ ਵੀ ਖਾਸ ਥਾਂ ਉਹਨੂੰ ਅਰੈਸਟ ਕੀਤਾ ਹੋਇਆ, ਹਾਲਾਂਕਿ ਉਹ ਹਾਊਸ ਅਰੈਸਟ ਹੀ ਹੈ, ਕੋਈ ਇਸ ਕਿਸਮ ਦਾ ਨਹੀਂ। ਔਰ ਚੀਨ ਨੇ ਵੀ ਜਵਾਬੀ ਕਾਰਵਾਈ ਕਰਦਿਆਂ 2 ਕੈਨੇਡੀਅਨ ਸਿਟੀਜ਼ਨ ਫੜੇ ਹੋਏ ਨੇ। ਸੋ ਇਸ ਮਾਮਲੇ 'ਚ ਕੈਨੇਡਾ ਔਰ ਆਸਟ੍ਰੇਲੀਆ ਵੀ ਇੱਕੋ ਪੇਜ ਤੇ ਨੇ, ਔਰ ਕੈਨੇਡਾ 'ਚ ਵੀ ਡੋਂਟ ਬਾਏ ਚਾਈਨੀਜ਼ ਦੀ ਕੱਪੜੇ ਕਿਸਮ ਦੀ ਵੇਵ ਚੱਲੀ ਹੋਈ ਹੈ। ਸੋ ਇਹ ਤਾਂ ਇਹਨਾਂ ਨੂੰ ਤੁਸੀਂ ਜਿਹੜਾ ਲੋਕਲਾਈਜ਼ ਲੈਵਲ ਦੇ ਉੱਤੇ ਕੁਛ ਨਾ ਕੁਛ ਚੀਨ ਦੇ ਇਨਫਲੂਐਂਸ ਨੂੰ ਕੱਟ ਕਰਨ ਜਾਂ ਦੂਜੇ ਦੇ ਲੈਵਲ ਤੇ ਦੇਖ ਸਕਦੇ ਹੋ। ਲੇਕਿਨ ਜਿਹੜਾ ਪਾਰਟ ਇਸ ਵੇਲੇ ਇੰਟਰਨੈਸ਼ਨਲੀ ਹੈ, ਔਰ ਮੈਂ UN ਸਿਕਿਉਰਿਟੀ ਕੌਂਸਲ ਦੀ ਮੀਟਿੰਗ ਦੇ ਹਵਾਲੇ ਨਾਲ ਅਮਰੀਕਾ ਨੇ ਇਸ ਦੇ ਉੱਤੇ ਲਾਈਨ ਲੈਣੀ ਸ਼ੁਰੂ ਕੀਤੀ, ਔਰ ਉਹਨਾਂ ਨੇ ਕਿਹਾ ਕਿ ਵੀ ਹਾਂਗਕਾਂਗ, ਕਿਉਂਕਿ ਇਸ ਵੇਲੇ ਕੱਲ ਕੋਰੋਨਾ ਤੋਂ ਸ਼ੁਰੂ ਹੋਈ ਜਾਂ ਉਸ ਤੋਂ ਵੀ ਪਹਿਲਾਂ ਟ੍ਰੇਡ ਵਾਰ ਤੋਂ ਸ਼ੁਰੂ ਹੋਈ, ਕਿਉਂਕਿ ਚਾਈਨਾ ਦੀ ਐਮਰਜੈਂਸੀ ਨੂੰ ਅਮਰੀਕਾ ਵੱਲੋਂ ਜਾਂ ਕੁਝ ਯੂਰਪੀਅਨ ਤਾਕਤਾਂ ਵੱਲੋਂ ਵੀ ਉਹਨੇ ਸ਼ੱਕ ਦੀ ਨਿਗਾਹ ਨਾਲ ਦੇਖਿਆ ਜਾ ਰਿਹਾ ਸੀ। ਫਿਰ ਕੋਰੋਨਾ ਆ ਗਿਆ, ਉਹਨੂੰ ਵੀ ਅਮਰੀਕਾ ਨੇ ਜਿਹੜਾ ਉਹ ਚਾਈਨਾ ਵਾਇਰਸ ਕਹਿ ਕੇ ਉਹ ਸਾਰਿਆਂ ਨੂੰ ਚਾਈਨਾ ਦੇ ਖਾਤੇ 'ਚ ਪਾਉਣਾ ਚਾਹਿਆ। ਆਸਟ੍ਰੇਲੀਆ ਨੇ ਵੀ ਥੋੜੀ ਜਿਹੀ ਅਮਰੀਕਾ ਦੀ ਲਾਈਨ ਲੈਣੀ ਚਾਹੀ, ਚਾਈਨਾ ਨੇ ਨਾਲ ਦੀ ਨਾਲ ਉਹਨੂੰ ਸਰਬ ਵੀ ਕੀਤਾ, ਕਿਉਂਕਿ ਆਸਟ੍ਰੇਲੀਆ ਦਾ ਵੀ ਐਗਰੀਕਲਚਰ ਪ੍ਰਧਾਨ ਮੁਲਕ ਹੈ, ਉਹਨਾਂ ਦਾ ਮੀਟ, ਉਹਨਾਂ ਦੇ ਬਾਰਲੇ, ਉਹਨਾਂ ਦੇ ਹੋਰ ਜਿਹੜੀਆਂ ਚੀਜ਼ਾਂ ਉਹਨਾਂ ਦੀ ਮਾਰਕੀਟ ਚਾਈਨਾ 'ਚ ਹੈ, ਔਰ ਉਹਨਾਂ ਦੇ ਬੈਂਕ ਜਿਹੜਾ ਹੈ ਇੰਟਰਨੈਸ਼ਨਲ ਬੈਂਕ ਉਹਨਾਂ ਨੇ ਆਪਣਾ ਬਣਾਇਆ, ਉਹਦਾ ਵੀ ਆਸਟ੍ਰੇਲੀਆ ਹਿੱਸਾ ਹੈ। ਸੋ ਕੁੱਲ ਮਿਲਾ ਕੇ ਇੰਨਾ ਸੌਖਾ ਨਹੀਂ ਹੈ ਜੇ ਮੁਲਕ ਨਿਕਲਣਾ ਚਾਹਣ। ਲੇਕਿਨ ਹੁਣ ਜਿਹੜਾ ਇਸ਼ੂ ਇਸ ਵੇਲੇ ਅਮਰੀਕਾ ਔਰ ਚਾਈਨਾ ਦੀ ਸਟਰੈਂਥ ਦੁਨੀਆ ਦੇ ਵਿੱਚ ਨਾਪਣ ਦਾ ਕ੍ਰਾਈਟੇਰੀਆ ਬਣਿਆ ਹੋਇਆ ਹੈ। ਪਹਿਲਾਂ ਅਮਰੀਕਾ ਚਾਹੁੰਦਾ ਸੀ ਕਿ ਕੋਰੋਨਾ ਦੇ ਮੁੱਦੇ ਤੇ ਦੁਨੀਆ ਉਹਨਾਂ ਦੇ ਨਾਲ ਆਏ, ਯੂਰਪ ਕਿਉਂਕਿ ਮਦਦ ਵੀ ਮਿਲ ਰਹੀ ਸੀ ਚਾਈਨਾ ਦੀ, ਇੰਗਲੈਂਡ ਨੇ ਮਾੜਾ ਮੋਟਾ ਬਿਆਨ ਦਿੱਤਾ, ਪਰ ਉਹਨਾਂ ਨੇ ਫਰਾਂਸ ਔਰ ਈਵਨ ਜਰਮਨੀ ਵੀ ਉਹਨਾਂ ਨੇ ਇਸ ਦੇ ਲਈ ਬਿਨਾਂ ਕੋਈ ਇਨਵੈਸਟੀਗੇਸ਼ਨ ਤੋਂ ਉਹਨੂੰ ਮੰਨਣ ਤੋਂ ਨਾ ਕਰ ਦਿੱਤੀ। ਇਹਨਾਂ ਨੇ ਵਰਲਡ ਹੈਲਥ ਆਰਗੇਨਾਈਜੇਸ਼ਨ ਦਾ ਪਲੇਟਫਾਰਮ, ਉਹਦੀ ਮਦਦ ਜਿਹੜੀ ਹੈ ਉਹ ਰੋਕ ਦਿੱਤੀ, ਲੇਕਿਨ ਗੱਲ ਬਣੀ ਨਹੀਂ। ਹੁਣ ਜਿਹੜਾ ਤਾਜ਼ਾ ਇਸ਼ੂ, ਕਿਉਂਕਿ ਹਾਂਗਕਾਂਗ ਜਿਹੜਾ ਕਿ 1998 ਦੇ ਵਿੱਚ ਇੰਗਲੈਂਡ ਵੱਲੋਂ ਜਿਹੜਾ ਉਹ ਟ੍ਰਾਂਸਫਰ ਕੀਤਾ ਗਿਆ ਸੀ ਚਾਈਨਾ ਨੂੰ, ਉਹਨਾਂ ਦੀ ਆਟੋਨੋਮੀ ਔਰ ਉਸ ਨੂੰ ਕਾਇਮ ਰੱਖਣ ਦਾ ਇੱਕ ਮੁਆਹਦਾ ਹੈ, ਔਰ ਜ਼ਾਹਰ ਹੈ ਕਿ ਵੀ ਹੁਣ ਜਿਸ ਅੰਦਾਜ਼ 'ਚ ਚਾਈਨਾ ਨੇ ਹਾਂਗਕਾਂਗ ਸਿਕਿਉਰਿਟੀ ਲਾਅ ਬਣਾ ਕੇ ਇਹਨਾਂ ਸਾਰਿਆਂ ਨੂੰ ਇਹ ਕਹਿਣ ਦੀ ਕੋਸ਼ਿਸ਼ ਕੀਤੀ ਹੈ ਵੀ ਇਹ ਸਾਡਾ ਇੰਟਰਨਲ ਮੈਟਰ ਹੈ,
ਔਰ ਤੁਸੀਂ ਇਹਦੇ ਚ ਇੰਟਰਫੀਅਰ ਨਹੀਂ ਕਰ ਸਕਦੇ। ਔਰ ਕੱਲ ਹੀ ਜਿਹੜੇ ਪ੍ਰੋਟੈਸਟ ਵੀ ਸ਼ੁਰੂ ਹੋਏ ਨੇ, ਸਿਕਿਉਰਿਟੀ ਲਾਅ ਉਹਨਾਂ ਨੇ ਪਾਸ ਕਰਾ ਰਿਹਾ ਹਾਂਗਕਾਂਗ ਅਸੈਂਬਲੀ, ਔਰ 200 ਤੋਂ ਜ਼ਿਆਦਾ ਕਾਰਕੁਨ ਫੜੇ ਨੇ, ਔਰ ਉਹਨਾਂ ਚ 4 ਜਾਂ 5 ਐਸੇ ਨੇ ਜਿਨ੍ਹਾਂ ਤੇ ਜਿਹੜਾ ਨਵਾਂ ਕਾਨੂੰਨ ਉਹਨਾਂ ਨੇ ਪਾਸ ਕੀਤਾ ਉਹਦੇ ਤਹਿਤ ਜਿਹੜੇ ਬੜੇ ਸਖਤ ਕਾਨੂੰਨ। ਹੁਣ ਇਸ ਹਾਂਗਕਾਂਗ ਦਾ ਇਸ਼ੂ ਨੂੰ ਲੈ ਕੇ ਅਮਰੀਕਾ ਨੇ ਜ਼ੋਰ ਅਜ਼ਮਾਈ ਕਰਨ ਦੀ ਕੋਸ਼ਿਸ਼ ਕੀਤੀ ਹੈ ਚਾਈਨਾ ਦੇ ਨਾਲ, ਔਰ ਪਹਿਲਾ ਮੌਕਫ ਜਿਹੜਾ ਯੂਨਾਈਟਿਡ ਨੇਸ਼ਨਸ ਨੇ ਜਿਹੜਾ ਉਹ ਇਸ ਦੇ ਉੱਤੇ ਦਿੱਤਾ ਕਿ ਇਹਨੂੰ UN ਸਿਕਿਉਰਿਟੀ ਕਾਉਂਸਲ ਦੀ ਮੀਟਿੰਗ ਸੱਦੀ ਜਾਏ। ਜ਼ਾਹਰ ਹੈ UN ਸਿਕਿਉਰਿਟੀ ਕਾਉਂਸਲ ਚ 5 ਮੁਲਕ ਜਿਹੜੇ ਨੇ ਉਹ ਵੀਟੋ ਪਾਵਰ ਵਾਲੇ ਨੇ, ਜਿਨ੍ਹਾਂ ਚ ਅਮਰੀਕਾ ਹੈ, ਰੂਸ ਹੈ, ਚੀਨ ਹੈ, ਫਰਾਂਸ ਹੈ, ਇੰਗਲੈਂਡ ਹੈ। 10 ਉਹਦੇ ਰੋਟੇਟਿੰਗ ਮੈਂਬਰ ਨੇ, ਔਰ ਜ਼ਾਹਰ ਹੈ ਕਿ ਹੁਣ ਭਾਰਤ ਵੀ ਉਹਨਾਂ 10 ਰੋਟੇਟਿੰਗ ਮੈਂਬਰ UN ਸਿਕਿਉਰਿਟੀ ਕਾਉਂਸਲ ਦਾ ਮੈਂਬਰ ਹੈ। ਔਰ UN ਨੇ ਯੂਨਾਈਟਿਡ ਸਟੇਟਸ ਨੇ ਜਦੋਂ ਇਹ ਮੀਟਿੰਗ ਮੰਗੀ ਤੇ ਉਹਨਾਂ ਨੇ ਕਿਹਾ ਕਿ ਭਾਈ ਇਹ ਜਿਹੜਾ ਹੈ US ਰਿਕੁਐਸਟ ਜਿਹੜੀ ਹੈ ਉਹ ਇਸ ਦੇ ਉੱਤੇ ਹੈ ਕਿ ਕੋਰੋਨਾ ਵਾਇਰਸ ਨੂੰ ਲੈ ਕੇ, ਔਰ US said China's opposition to a security council meeting on Hong Kong coupled with its gross cover-up and mismanagement of COVID-19 crisis, its constant violations of international human rights commitments, and its unlawful behavior in South China Sea should make obvious to all that Beijing is not behaving as a responsible UN member state. उन्हें 3-4 इकट्ठे करके उन्होंने क्या अमेरिका ने कि जी UN सिक्योरिटी काउंसिल की मीटिंग सदो। चाइना ने तो अपोज करना ही सी, रशिया भी चाइना के नाल रल गया, और बजाय कि वो अपना डिफेंसिव बयान दिंदे उन्होंने कहा जी ये तो असी की करना है, असी देखना है, पर तुसी दसो भी तुसी मिनेसोटा च ਤੁਹਾਡੀ ਪੁਲਿਸ ਔਰ ਦੂਜੀ ਨੇ ਕੀ ਕੀਤਾ ਹੈ, ਔਰ ਤੁਸੀਂ ਕਿਵੇਂ ਲੋਕਾਂ ਦੇ ਜਿਹੜੇ ਹੈ ਉਹ ਬੇਸਿਕ ਜਿਹੜੇ ਉਹਨਾਂ ਦੇ ਹਿਊਮਨ ਰਾਈਟਸ ਨੇ ਉਹ ਵਾਇਲੇਟ ਕਰ ਰਹੇ। ਔਰ ਇਸ ਸਾਰੇ ਦੇ ਵਿੱਚ ਜਿਹੜਾ ਉਹਨਾਂ ਦਾ ਚਾਈਨਾ ਦਾ ਐਮਬੈਸਡਰ ਹੈ UN ਚ ਜ਼ੈਂਗ, ਉਹਨੇ ਕਿਹਾ ਫੈਕਟਸ ਪ੍ਰੂਵ ਅਗੇਨ ਐਂਡ ਅਗੇਨ that US is the troublemaker of the world। ਇਹ ਚਾਈਨਾ ਕਹਿ ਰਿਹਾ ਕਿ ਤੁਸੀਂ ਟਰਬਲ ਮੇਕਰ ਹੋ ਦੁਨੀਆ ਦੇ। It is the US who has violated its commitments under the international law. China urges the United States to immediately stop its power politics and bullying practices। ਉਹਨੇ ਕਿਹਾ ਜੀ ਇਹਨੂੰ ਬੰਦ ਕਰੋ ਜੋ ਤੁਸੀਂ ਬੁਲੀ ਕਰ ਰਹੇ ਹੋ, ਔਰ ਇਹ ਜਿਹੜਾ ਇਹਨੂੰ ਅਸੀਂ ਟੋਲਰੇਟ ਨਹੀਂ ਕਰਾਂਗੇ। ਔਰ ਇਸੇ ਤਰ੍ਹਾਂ ਹੀ ਚਾਈਨਾ ਦੇ ਐਮਬੈਸਡਰ ਹੋਣ ਜੈਂਗ ਜੁਨ ਜਾਂ ਈਵਨ ਰਸ਼ੀਆ, ਉਹਨਾਂ ਨੇ ਇਸ ਦੇ ਉੱਤੇ ਫੋਰਸੀਬਲੀ ਲੈ ਕੇ ਸੁਝਾਅ ਹੈ ਕਿ ਜੇ ਰਸ਼ੀਆ ਔਰ ਚਾਈਨਾ UN ਸਿਕਿਉਰਿਟੀ ਕਾਉਂਸਲ ਚ ਤਾਂ ਇੱਕ ਮੈਂਬਰ ਖਲੋ ਜਾਏ ਵੀਟੋ ਵਾਲਾ ਤਾਂ ਮੀਟਿੰਗ ਨਹੀਂ ਹੋ ਸਕਦੀ। ਸੋ ਇਹਦੇ ਚ ਵੀ ਰਸ਼ੀਆ ਖੁੱਲ ਕੇ ਚਾਈਨਾ ਦੇ ਨਾਲ ਆਇਆ। ਸੋ ਉਹਨਾਂ ਨੇ ਅਮਰੀਕਾ ਨੂੰ ਐਕਿਊਜ਼ ਕੀਤਾ ਕਿ ਤੁਸੀਂ ਜਿਹੜਾ ਉਹਦੇ ਚ ਇੰਟਰਫੀਅਰ ਕਰ ਰਹੇ ਹੋ ਇਹ ਸਾਰੇ ਅੰਦਰੂਨੀ ਮਾਮਲਿਆਂ ਦੇ ਵਿੱਚ। ਹੁਣ ਦੂਸਰਾ ਜਿਹੜਾ ਇਹ ਤਾਂ UN ਸਿਕਿਉਰਿਟੀ ਕਾਉਂਸਲ ਦਾ ਪਲੇਟਫਾਰਮ, ਹੁਣ ਜਿਹੜਾ ਯੂਨਾਈਟਿਡ ਨੇਸ਼ਨਸ ਹਿਊਮਨ ਰਾਈਟ ਕਾਉਂਸਲ ਹੈ ਉਸ ਦਾ ਹੈਡਕੁਆਰਟਰ ਜਨੀਵਾ ਚ ਹੈ। ਔਰ ਉਹਦੀ ਵੀ ਖਬਰ ਜਿਹੜੀ ਅੱਜ ਪ੍ਰੋਮੀਨੈਂਟਲੀ ਹੈ ਕਿ ਵੀ ਉਹਦੇ ਚ ਅਮਰੀਕਾ ਨੇ ਲਗਭਗ ਜਿਹੜਾ ਹੈ ਉਹ 27 ਦੇਸ਼ਾਂ ਦੀ ਮਦਦ ਦੇ ਨਾਲ, ਜਿਹਦੇ ਚ ਯੂਰਪ ਦੇ ਜ਼ਾਹਰ ਹੈ ਬ੍ਰਿਟੇਨ, ਫਰਾਂਸ, ਜਰਮਨੀ, ਇਹ ਸਾਰੇ ਸ਼ਾਮਲ ਨੇ, ਇਹ ਡਿਮਾਂਡ ਕੀਤੀ ਕਿ ਵੀ ਇਹ ਜਿਹੜਾ ਹਾਂਗਕਾਂਗ ਦਾ ਵਿੱਚ ਲਾਅ ਬਣਾਇਆ ਸਿਕਿਉਰਿਟੀ ਲਾਅ, ਇਹ ਵਾਇਓਲੇਸ਼ਨ ਹੈ, ਇਹ ਹਿਊਮਨ ਰਾਈਟਸ ਦੀ ਐਗਰੀਮੈਂਟ ਜਿਹੜਾ ਚੀਨ ਨੇ ਕੀਤਾ ਹੈ, ਔਰ ਇਸ ਦੇ ਉੱਤੇ ਚਾਈਨਾ ਨੂੰ ਕੰਡੈਮ ਕੀਤਾ ਜਾਏ। ਹਿਊਮਨ ਰਾਈਟ ਕਾਉਂਸਲ ਚ 27 ਜਿਹੜੇ ਦੇਸ਼ ਨੇ ਉਹ ਅਮਰੀਕਾ ਦੇ ਨਾਲ ਖਲੋਤੇ। ਹੁਣ ਦੇਖਣਾ ਇਹ ਸੀ ਕਿ ਵੀ ਕਿਉਂਕਿ ਜਿਵੇਂ ਮੈਂ ਕਿਹਾ ਵੀ UN ਸਿਕਿਉਰਿਟੀ ਕਾਉਂਸਲ ਦਾ 5 ਚੋਂ 2 ਮੈਂਬਰ ਮੀਟਿੰਗ ਨਾ ਹੋਣ ਦੇਣ, ਉਹ ਤਾਂ ਗੱਲ ਖੱਪੀ ਗਈ। ਥੋੜੀ ਹਿਊਮਨ ਰਾਈਟ ਕਾਉਂਸਲ ਔਰ ਹਾਂਗਕਾਂਗ ਦਾ ਇਸ਼ੂ ਜਿੱਥੇ ਜ਼ਾਹਰ ਹੈ ਚਾਈਨਾ ਵੱਲੋਂ ਜ਼ਿਆਦਤੀਆਂ ਕੀਤੀਆਂ ਜਾ ਰਹੀਆਂ ਨੇ, ਕਿਉਂਕਿ ਅਸੀਂ ਇੱਕ ਹਿਊਮਨ ਰਾਈਟਸ ਐਕਟਿਵਿਸਟ ਹੋਣ ਦੇ ਨਾਤੇ ਜਾਂ ਸੱਚ ਦੇ ਆਪਣੇ ਆਪ ਨੂੰ ਝੰਡਾ ਬਰਦਾਰ ਕਹਿਣ ਦੇ ਨਾਤੇ ਅਸੀਂ ਜਿੱਥੇ ਵੀ ਲੋਕਾਂ ਦੇ ਨਾਲ ਧੱਕਾ ਹੁੰਦਾ ਹੈ, ਉਹ ਜੇ ਚਾਈਨਾ ਸਿੰਗਕਿਆਂਗ ਜੋ ਮੁਸਲਮਾਨਾਂ ਨਾਲ ਕਰ ਰਿਹਾ ਹੈ ਜਾਂ ਹੁਣ ਆਉਣ ਵਾਲੇ ਪੀਰੀਅਡ ਨਹੀਂ ਹੈ, ਲੇਕਿਨ ਮੈਂ ਇਸ ਨੂੰ ਇਸ ਕੰਟੈਕਸਟ ਦੇਖ ਰਿਹਾ ਕਿ ਇਹ ਜਿਹੜਾ ਨਵਾਂ ਬਾਈਪੋਲਰ ਵਰਲਡ ਬਣਿਆ ਅਮਰੀਕਾ ਔਰ ਚਾਈਨਾ ਦੇ ਵਿਚਾਲੇ, ਉਹਦੇ ਚ ਦੋਨਾਂ ਦੀ ਸਟਰੈਂਥ ਕਿੱਥੇ ਲਾਈ ਕਰਦੀ ਹੈ। 27 ਦੇਸ਼ ਜਿਹੜੇ ਨੇ ਉਹ ਮੰਗ ਕਰਦੇ ਨੇ ਕਿ ਭਾਈ ਇਹ ਵਾਇਲੇਟ ਕਰ ਰਹੇ ਨੇ ਹਿਊਮਨ ਰਾਈਟਸ ਔਰ ਚਾਈਨਾ ਨੂੰ ਕੰਡੈਮ ਕੀਤਾ ਜਾਏ, ਲੇਕਿਨ 53 ਦੇਸ਼ 53 ਉਹਦੇ ਨਾਲੋਂ ਆਲਮੋਸਟ ਡਬਲ ਉਹ ਚਾਈਨਾ ਦੇ ਪਿੱਛੇ ਖਲੋ ਜਾਂਦੇ ਨੇ, ਔਰ ਉਹਨਾਂ ਨੂੰ ਲੀਡ ਕਰ ਰਿਹਾ ਅਮਰੀਕਾ ਦੇ ਪਿਛਵਾੜੇ 'ਚ ਬੈਠਾ ਕਿਊਬਾ,
क्यूबा का एम्बेसडर और ये है कि ओवर 50 कंट्रीज सपोर्ट चाइनाज नेशनल सिक्योरिटी लॉ फॉर हांगकांग एट ह्यूमन राइट्स काउंसिल। हुण ये जिहड़े ने और उन्हां जिहड़ी गल देखण वाली है, मैं जदों कहा कि भी जदों ये साफबंदी हो रही है कौन कित्थे खड़ा है, इन्हां जिहड़े 53 देश ने उन्हां च इस्लामिक ब्लॉक दे मुल्क भी ने जिहड़े अमरीका तो पुछे बिना कदे निच नहीं सी मारदे। उन्हां दे विच असीं देख रहे हैं कि भाई सोवियत यूनियन जिहड़ा सऊदी अरेबिया भी है, इजिप्ट भी है और बाकी जिहड़े यूएई भी है और इस सारे दे विच ईरान भी है। हुण ਇਹਦਾ मतलब है भी उस खिते ਦੇ ਵਿੱਚ ऑलरेडी चाइना और ईरान ਦੀ ਵੀ ट्रेड है, रशिया ईरान ਦੇ ਨਾਲ ਵੀ ਰੱਖਦਾ है और इस सारे ਚ ਤੁਸੀਂ ਦੇਖਦੇ ਹੋ ਕਿ ਭਾਰਤ ਦਾ ਗਵਾਂਢ ਦੇਖ ਲਓ ਕਿ ਹੁਣ ਭਾਰਤ ਇਹ ਸਮਝਦਾ ਹੈ ਕਿ ਵੀ ਉਹ ਅਮਰੀਕਾ ਦਾ ਜਿਹੜਾ ਉਹ ਕੱਛਾ ਵਜਾਏਗਾ ਕਿਉਂਕਿ ਅਮਰੀਕਾ ਬੈਕ ਤੇ ਆ ਗਿਆ। ਹੁਣ ਜਿਹੜੇ ਨੇਸ਼ਨ ਚਾਈਨਾ ਦੀ ਸਪੋਰਟ ਤੇ ਆਏ ਨੇ ਉਹਨਾਂ ਦੇ ਵਿੱਚ श्रीलंका ਵੀ है, ਉਹਨਾਂ ਦੇ ਵਿੱਚ म्यांमार ਵੀ है, ईरान की तो गल है ही है, कुवैत, ओमान, यमन, ये सारे मुल्क जिहड़े ने, नेपाल ये खुल के चीन दे नाल। सो इस तो ये ज़ाहिर है कि जिहड़ा पहला इन्हां दा जिहनूं जोर अजमाई तुसीं कहंदे हो जां ये वाले शक्ति परीक्षण कहंदे ने, जे शक्ति परीक्षण देखना है जां जोर अजमाई देखना है ते इस यूएन ह्यूमन राइट काउंसिल दे विच चीन ने very clearly double the nations ਜਿਹੜੇ ਨੇ ਉਹ ਲਿਆ ਕੇ ਅਮਰੀਕਾ ਦੇ ਉਸ ਲੈਟਰ ਦੇ ਅਗੇਂਸਟ ਖੜੇ ਕਰ ਦਿੱਤੇ ਜਿਹੜਾ ਚਾਈਨਾ ਨੂੰ ਕੰਡੈਮ ਕਰਨ ਦੀ ਲਾਈਨ ਸੀ। ਔਰ ਇਹਦੇ ਜਿਹੜੇ ਨੇ ਕਿਊਬਾ ਨੂੰ ਲੀਡ ਕਰ ਰਿਹਾ ਤਾਂ ਉਹਨਾਂ ਨੇ ਕਿਹਾ that not interfering with a sovereign state's internal affairs is the basic principle of UN Charter and international order. The national security law for Hong Kong is China's legitimate power. This is not a question about human rights and should not be discussed at the Human Rights Council. तो उन्होंने कहा कि भाई ये sovereignty है और मैं वैसे अमेरिका वालों भी उन कई चीज़ां तुसी एक पासों कुछ कोट कर रहे होंगे हो, दूसरे पासों कुछ और कोट कर रहे होंगे हो। हुण अमेरिका नूं कोई पूछे कि भाई तुसी एक पासे जदों कश्मीर जो भारत कर रहा है, जिवें उन्होंने आईनी गुंडागर्दी करके सारा इंटरनेशनली जिहड़ा डिस्प्यूटेड एरिया सी उसका स्टेटस खत्म करके अपने नाल मर्ज कीता है। 80 लाख लोग उत्थे किवें पिछले लगभग 1 साल तो दोहरी जिहड़ी है वो लॉकडाउन दे विच ने, उत्थे तुसीं कहंदे हो जी इंडिया दा इंटरनल मैटर है ते जे हांगकांग चाइना दी जिहड़ी है उन्हां दी सरजमीन जां उन्हां दा हिस्सा है ਤੇ ਜੇ ਉਹ ਹਾਂਗਕਾਂਗ ਕੁਝ ਕਰਦੇ ਨੇ, ਮੈਂ ਇਹ ਨਹੀਂ ਕਹਿੰਦਾ ਵੀ ਅਸੀਂ ਕੋਈ ਸਪੋਰਟ ਕਰਦੇ ਹਾਂ ਜੋ ਕਰਦੇ ਨੇ, ਪਰ ਗੱਲ ਤਾਂ ਇਹ ਹੈ ਕਿ ਵੀ ਤੁਸੀਂ ਇਹ ਤਾਂ ਨਹੀਂ ਹੋ ਸਕਦਾ ਕਿ ਭਾਈ ਇੱਕ ਥਾਂ ਤੇ ਤੁਸੀਂ ਹੋਰ ਰੰਗ ਦਿਖਾਓ ਦੂਸਰੇ ਤੇ ਮੋਰਲ ਹਿਊਮਨ ਰਾਈਟਸ ਬੜਾ ਇੰਪੋਰਟੈਂਟ ਇਸ਼ੂ ਹੈ ਮੇਰੇ ਲਈ। ਇਹ ਪੈਸ਼ਨ ਰੱਖਦਾ ਹੈ ਇਸ ਦੇ ਪਹਿਲੇ ਦਿਨ ਤੋਂ, ਲੇਕਿਨ ਇਹ ਨਹੀਂ ਹੋ ਸਕਦਾ ਕਿ ਵੀ ਤੁਸੀਂ ਇੱਕ ਪਾਸੇ ਕੁਝ ਹੋਰ ਰੰਗ ਦਿਖਾ ਰਹੇ ਹੋ ਦੂਜੇ ਪਾਸੇ ਹੋਰ ਦਿਖਾ ਰਹੇ ਹੋ। ਜੇ ਅੱਜ ਈਵਨ ਇਸਲਾਮਿਕ ਵਰਲਡ ਉਹਨੇ ਇਸ ਪਾਲਾਬੰਦੀ ਦੇ ਵਿੱਚ ਆ ਕੇ ਚੀਨ ਦੇ ਨਾਲ ਖਲੋ ਗਿਆ ਤੇ ਅਸੀਂ ਦੇਖ ਸਕਦੇ ਹਾਂ ਕਿ ਆਉਣ ਵਾਲੇ ਪੀਰੀਅਡ ਦੇ ਵਿੱਚ ਕਿਵੇਂ ਕਿੱਧਰ ਜਾਏਗਾ। ਔਰ ਜਿਹੜਾ ਕੋਲਡ ਵਾਰ ਈਰਾ ਚ ਸੋਵੀਅਤ ਯੂਨੀਅਨ ਦੀ ਸੈਟੇਲਾਈਟ ਸਟੇਟ ਇੰਡੀਆ ਬਣਿਆ ਹੋਇਆ ਸੀ, ਇੰਡੀਆ ਜੋ ਸੈਟੇਲਾਈਟ ਸਟੇਟ ਬਣਿਆ ਹੋਇਆ ਸੀ ਉਹਨੇ ਆਪਣੀ ਲਾਇਲਟੀ ਬਦਲੀ, ਲੇਕਿਨ ਅੱਜ ਭਾਰਤ ਦਾ ਗਵਾਂਢ ਹੋਏ ਜਾਂ ਕੁੱਲ ਮਿਲਾ ਕੇ ਜਦੋਂ ਅਸੀਂ ਗਲੋਬਲੀ ਦੇਖਦੇ ਹਾਂ ਤੇ ਇਹ ਭਾਰਤ ਦੀ ਜਿਹੜੀ ਹੈ ਆਈਸੋਲੇਸ਼ਨ ਵੱਲ ਵੀ ਇਸ਼ਾਰਾ ਕਰ ਰਿਹਾ। ਔਰ ਇਹਦੇ ਇਹਨਾਂ ਦਾ ਤਾਂ ਇੰਨਾ ਕਿ ਭਾਰਤ ਦਾ ਰਹਿ ਗਿਆ ਦਬਕਾ ਕਿ ਜੀ ਹੁਣ ਖਬਰ ਹੈ ਪ੍ਰਾਈਮ ਮਿਨਿਸਟਰ ਮੋਦੀ ਕੁਇਟਸ ਚਾਈਨੀਜ਼ ਮਾਈਕਰੋ ਬਲੌਗਿੰਗ ਪਲੇਟਫਾਰਮ ਵਾਈਬੋ, ਉਹਦੇ ਉੱਤੇ ਜੀ ਉਹਦੇ 2.5 ਲੱਖ ਫਾਲੋਅਰ ਸੀ ਮੋਦੀ ਦੇ, ਪਰ ਉਹ ਹਟ ਗਿਆ। ਉਹ ਇਵੇਂ ਹੀ ਹੈ ਜਿਵੇਂ ਸਾਡੇ ਕੋਈ ਹੋਰ ਕਿਸੇ ਕੋਲ ਕੋਈ ਆਰਗੂਮੈਂਟ ਨਾ ਰਹੇ तो फिर बंदा खलो के कहता मैं अस्तीफा दिंदा, बाकी कहते ਅਸੀਂ ਚਾਹੁੰਦੇ ਕੀ ਹੈ ਜੇ अस्तीफा ਉਹਨੂੰ ਲੱਗਦਾ ਹੁੰਦਾ ਵੀ ਪਤਾ ਨਹੀਂ ਮੈਂ ਇਹ ਆਮ ਹੁੰਦਾ ਜੇ ਮੇਰਾ ਉਹ ਜੇਬ ਚ ਵੀ ਕੱਢਦਾ ਵੀ ਨਹੀਂ, ਉਹਨੂੰ ਵੀ ਇਹ ਪਤਾ ਹੁੰਦਾ ਜਦੋਂ ਦਿੱਤਾ ਉਹਨੇ ਕਹਿੰਦਾ ਮੈਂ ਲੱਗਾ अस्तीफा ਦੇਣ। ਹੁਣ ਇਹ ਬੜੀ ਖਬਰ ਲਵਾਈ ਹੋਈ ਹੈ ਕਿ ਜੀ ਚਾਈਨਾ ਦੇ ਮਾਈਕਰੋ ਬਲੌਗਿੰਗ ਪਲੇਟਫਾਰਮ ਨੂੰ ਇੰਡੀਆ ਨੇ ਛੱਡ ਦਿੱਤਾ ਔਰ ਚਾਈਨਾ ਨੇ ਜਿਹੜਾ ਇਸ ਸਾਰੇ ਦੇ ਉੱਤੇ ਬੜਾ ਡਿਗਨੀਫਾਈਡ ਜਿਹਾ ਰਿਸਪੌਂਸ
ਉਹਨਾਂ ਕਿਹਾ ਜੀ ਇੰਡੀਆ ਹੈਜ਼ ਰਿਸਪੌਂਸਿਬਿਲਿਟੀ ਟੂ ਅਪਹੋਲਡ ਆਵਰ ਬਿਜ਼ਨੈਸਿਸ। ਚਾਈਨਾ ਨੇ ਕਿਹਾ ਕਿ ਤੁਹਾਡੀ ਇਹ ਜ਼ਿੰਮੇਵਾਰੀ ਹੈ। ਚਾਈਨਾ said on Tuesday it was concerned about India's decision to ban Chinese mobile apps such as ByteDance's TikTok and Tencent's WeChat and was making checks to verify the situation। ਉਹਨਾਂ ਕਿਹਾ ਜੀ ਅਜੇ ਅਸੀਂ ਵੈਰੀਫਾਈ ਕਰ ਰਹੇ ਹਾਂ। ਉਹਨਾਂ ਦੀ ਫੋਰਨ ਮਿਨਿਸਟਰੀ ਨੇ ਰਿਪੋਰਟਰਸ ਨੂੰ ਕਿਹਾ ਕਿ ਇੰਡੀਆ ਹੈਜ਼ ਅ ਰਿਸਪੌਂਸਿਬਿਲਿਟੀ ਟੂ ਅਪਹੋਲਡ ਦਾ ਰਾਈਟਸ ਆਫ ਚਾਈਨੀਜ਼ ਬਿਜ਼ਨੈਸਿਸ। ਫਿਰ ਉਹਨਾਂ ਨੇ ਕਿਹਾ ਕਿ ਉਹਨਾਂ ਦੇ ਇਨਫੋਰਮੇਸ਼ਨ ਟੈਕਨੋਲੋਜੀ ਦੇ ਆਫੀਸ਼ੀਅਲ ਨੇ ਕਿਹਾ ਕਿ ਜਿਹੜਾ ਇਹ ਐਪਸ ਦੇ ਉੱਤੇ ਬੈਨ ਦੀ ਗੱਲ ਹੈ, ਇਹ ਦਿਸ ਇਜ਼ ਪ੍ਰੈਜੁਡੀਸ਼ੀਅਲ ਟੂ ਸੋਵਰਨਿਟੀ ਐਂਡ ਇੰਟੈਗ੍ਰਿਟੀ ਆਫ ਇੰਡੀਆ, ਜੋ ਉਹਨਾਂ ਨੇ ਬਹਾਨਾ ਲਾਇਆ। ਉਹਨਾਂ ਨੇ ਕਿਹਾ ਜੀ ਇਹਦੇ ਨਾਲ ਜਿਹੜੇ ਵਪਾਰਕ ਐਗਰੀਮੈਂਟ ਨੇ ਉਹ ਪਹਿਲਾਂ ਹੀ ਜਿਹੜੇ ਨੇ ਅਸੀਂ ਕੋਈ ਕਿਸੇ ਦਾ ਡਾਟਾ ਨਾ ਕਿਸੇ ਨੂੰ ਦਿੰਦੇ ਐਂਡ ਵੀ ਆਰ ਫੋਲੋਇੰਗ whatever are the terms of the agreement। so ਇਸ ਸਿਚੁਏਸ਼ਨ ਚ ਮੈਂ ਸਮਝਦਾ ਹਾਂ ਕਿ ਭਾਰਤ ਇੰਟਰਨੈਸ਼ਨਲ ਲੈਵਲ ਤੇ ਵੀ ਪੂਰੀ ਤਰ੍ਹਾਂ ਆਈਸੋਲੇਟ ਹੋਇਆ, ਜਿਹੜਾ ਉਹਨੂੰ ਲੱਗਦਾ ਸੀ ਕਿ ਜੀ ਇਹ ਹੁਣ ਮਲਟੀਪੋਲਰ ਵਰਲਡ ਬਣ ਗਿਆ, ਅਸੀਂ ਦੁਨੀਆ ਦੀ ਪਾਵਰ ਬਣ ਕੇ ਉੱਭਰੇ। ਔਰ ਇਸ ਸਾਰੇ ਚ ਲੋਕ ਰੀਜਨਲੀ ਵੀ ਸਾਰੇ ਦੇਸ਼ श्रीलंका, ਬੰਗਲਾਦੇਸ਼, ਮਿਆਂਮਾਰ, ਨੇਪਾਲ ਔਰ ਈਵਨ ਭੂਟਾਨ ਜਿਹਦਾ ਅਸੀਂ ਜ਼ਿਕਰ ਕਰਦੇ, ਔਰ ਦੂਜੇ ਪਾਸੇ ਭਾਰਤ ਦੇ ਵਿੱਚ ਕੋਰੋਨਾ ਦੀ ਸਥਿਤੀ ਜਿਹੜੀ ਹੈ ਉਹ ਪੂਰਾ ਉਹਦਾ ਕਹਿਰ ਤੇਜ਼ੀ ਨਾਲ ਵੱਧ ਰਿਹਾ ਹੈ। 18,000 ਤੋਂ ਜ਼ਿਆਦਾ ਕੇਸ ਕੱਲ ਇੱਕ ਦਿਨ ਚ ਨੇ, ਮੌਤਾਂ ਦੀ ਗਿਣਤੀ ਵੀ ਵੱਧ ਰਹੀ ਹੈ। ਔਰ ਦੁਨੀਆ ਚ ਟੋਟਲ ਕੇਸ ਜਿਹੜੇ ਨੇ 10,06,81,590 ਨੇ ਔਰ ਕੁੱਲ ਮੌਤਾਂ 5,16,297 ਨੇ। ਅਮਰੀਕਾ ਜਿਹਦੇ ਕੋਲ ਲੀਡ ਹੈ ਸਾਰੇ ਕੇਸਾਂ ਦੀ 2,07,45,716 ਔਰ ਕੱਲ ਹੀ ਜਿਹੜੇ ਇਹਨਾਂ ਦੇ ਐਕਸਪਰਟ ਨੇ ਸਾਰੇ ਦੇ ਡਾਕਟਰ ਫੂਚੀ, ਉਹਨਾਂ ਨੇ ਕਿਹਾ ਕਿ ਆਉਣ ਵਾਲੇ ਦਿਨਾਂ ਚ ਅਮਰੀਕਾ ਚ ਰੋਜ਼ ਦਾ 1 ਲੱਖ ਕੇਸ ਹੋਏਗਾ ਨਵਾਂ ਜਿਹੜਾ ਨਿਊ ਆ ਰਹੇ ਨੇ। ਸੋ ਔਰ ਅਮਰੀਕਾ ਦੀਆਂ ਮੌਤਾਂ ਜਿਹੜੀਆਂ ਨੇ 1,30,356 ਨੇ। ਭਾਰਤ ਦੇ ਹਵਾਲੇ ਨਾਲ ਜਿਵੇਂ ਮੈਂ ਕਿਹਾ ਕਿ ਭਾਰਤ ਕੇਸਾਂ ਦੇ ਮਾਮਲੇ ਚੌਥੇ ਨੰਬਰ ਤੇ ਹੈ, 6,03,990 ਜਿਹੜਾ ਉੱਥੇ ਕੇਸ ਨੇ ਔਰ 17,822 ਮੌਤਾਂ ਹੋ ਚੁੱਕੀਆਂ ਨੇ। ਪਾਕਿਸਤਾਨ 12ਵੇਂ ਨੰਬਰ ਤੇ ਹੈ ਔਰ 2,13,470 ਟੋਟਲ ਕੇਸ ਨੇ ਔਰ 4,395 ਜਿਹੜੀਆਂ ਨੇ ਉਹ ਟੋਟਲ ਡੈਥਸ ਨੇ। ਸੋ ਇਹ ਕੋਰੋਨਾ ਅਪਡੇਟ ਹੈ ਜੀ। ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ, ਸਾਰੀ ਜਾਣਕਾਰੀ ਤੁਸੀਂ ਸਾਡੇ ਦਰਸ਼ਕਾਂ ਨਾਲ ਸਾਂਝੀ ਕੀਤੀ ਹੈ। ਸੋ ਇੱਥੇ ਲੈਣੇ ਆ ਬ੍ਰੇਕ। ਵਿਊਅਰਸ ਤੋਂ ਸਾਨੂੰ ਇਸੇ ਤਰ੍ਹਾਂ ਹੀ ਬਣੇ ਰਹਿਣਾ, ਮਿਲਦੇ ਹਾਂ ਆਫਟਰ ਦਿਸ ਸ਼ਾਰਟ ਬ੍ਰੇਕ। ਕੋਰੋਨਾ ਵਾਇਰਸ ਦੇ ਸੰਕਟ ਦੇ ਚੱਲਦਿਆਂ ਅਮਰੀਕਾ ਵਿੱਚ ਐਮਰਜੈਂਸੀ ਐਲਾਨੀ ਜਾ ਚੁੱਕੀ ਹੈ। ਲੋੜਵੰਦ ਬਜ਼ੁਰਗਾਂ ਅਤੇ ਵਾਇਰਸ ਤੋਂ ਪੀੜਤ ਲੋਕਾਂ ਦੀ ਮਦਦ ਲਈ ਯੂਨਾਈਟਿਡ ਸਿਕਸ ਵੱਲੋਂ ਐਮਰਜੈਂਸੀ ਹੌਟਲਾਈਨ ਨੰਬਰ ਉਮੀਦ ਜਾਰੀ ਕੀਤਾ ਗਿਆ। ਖਾਣ ਪੀਣ ਦੇ ਸਮਾਨ ਤੋਂ ਲੈ ਕੇ ਦਵਾਈਆਂ ਤੱਕ ਆਪ ਸਭ ਅਮਰੀਕਾ ਭਰ ਵਿੱਚੋਂ ਕਾਲ ਕਰਕੇ ਮਦਦ ਲੈ ਸਕਦੇ ਹੋ। ਆਓ ਇਸ ਔਖੇ ਸਮੇਂ ਵਿੱਚ ਗੁਰੂ ਨਾਨਕ ਸਾਹਿਬ ਦੇ ਫਲਸਫੇ ਨੂੰ ਅੱਗੇ ਤੋਰਦਿਆਂ ਮਨੁੱਖਤਾ ਦੇ ਭਲੇ ਲਈ ਇਕਮੁੱਠ ਹੋਈਏ। ਉਮੀਦ 8558786333। Are you tired of property violations, ECB court hearings wasting your time? AM Expediting Drafting and Design is the solution for your problems. AM Expediting Drafting and Design offers services that range from architectural drawings to expediting services to DOB, FDNY, and other agencies. Or visit their location at 116-15 Myrtle Avenue in Richmond Hill. Call AM Expediting Drafting and Design now at 718-725-0059. ਦਰਸ਼ਕੋ ਬ੍ਰੇਕ ਬਾਅਦ ਤੁਹਾਡਾ ਸਭ ਦਾ ਭਰਪੂਰ ਸਵਾਗਤ ਹੈ। ਹੁਣ ਆਪਾਂ ਆਪਣੇ ਪ੍ਰੋਗਰਾਮ ਨੂੰ ਹੋਰ ਅੱਗੇ ਵਧਾਉਂਦੇ ਹਾਂ ਅੱਜ ਦੇ ਦੂਸਰੇ ਇਸ਼ੂ ਦੇ ਨਾਲ ਕਿ ਕਿਸ ਤਰ੍ਹਾਂ ਭਾਰਤੀ ਹਾਕਮਾਂ ਵੱਲੋਂ ਬਣਾਏ ਗਏ ਦਹਿਸ਼ਤਗਰਦੀ ਦੇ ਜੋ ਖਿਲਾਫ ਕਾਨੂੰਨਾਂ ਦੀ ਆੜ ਵਿੱਚ ਖਾਲਿਸਤਾਨ ਦੀ ਜੋ ਆਜ਼ਾਦੀ ਤਹਿਰੀਕ ਹੈ ਉਸ ਨੂੰ ਨਿਸ਼ਾਨਾ ਬਣਾਇਆ ਜਾ ਰਿਹਾ ਹੈ। ਸਿੱਖਸ ਫॉर ਜਸਟਿਸ ਦੇ ਜੋ ਕਾਨੂੰਨੀ ਸਲਾਹਕਾਰ ਨੇ ਗੁਰਪਤਵੰਤ ਸਿੰਘ ਪੰਨੂ ਨੂੰ ਦਹਿਸ਼ਤਗਰਦ ਐਲਾਨਣਾ ਇਸੇ ਹੀ ਕੜੀ ਦਾ ਹਿੱਸਾ ਹੈ। ਔਰ ਦੂਸਰੇ ਪਾਸੇ ਪਾਕਿਸਤਾਨ ਸਰਕਾਰ ਜਥੇਦਾਰ ਅਕਾਲ ਤਖਤ ਪ੍ਰਧਾਨ ਸ਼੍ਰੋਮਣੀ ਕਮੇਟੀ ਵੱਲੋਂ ਕਰਤਾਰਪੁਰ ਸਾਹਿਬ ਕੋਰੀਡੋਰ ਖੋਲ੍ਹਣ ਦੀ ਮੰਗ ਦੇ ਬਾਵਜੂਦ ਭਾਰਤ ਸਰਕਾਰ ਹੈ ਉਹ ਟਾਸ ਤੋਂ ਮਸ ਨਹੀਂ ਹੋ ਰਹੀ। ਸੋ ਇਸ ਬਾਰੇ ਆਪਾਂ ਵਿਚਾਰ ਚਰਚਾ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਸਾਡੇ ਨਾਲ ਇਸੇ ਤਰ੍ਹਾਂ ਹੀ ਜੁੜੇ ਰਹਿਣਾ। ਦੇਖਣ ਸੁਣਨ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ ਜੀ। ਡਾਕਟਰ ਸਾਹਿਬ ਇਹਨਾਂ ਮੁੱਦਿਆਂ ਬਾਰੇ ਤੁਹਾਡੀਆਂ ਕੀ ਵਿਚਾਰ ਨੇ? ਦੇਖੋ
15 ਅਗਸਤ 1947 ਨੂੰ ਅੰਗਰੇਜ਼ ਜਾਣ ਲੱਗਿਆ ਬ੍ਰਾਹਮਣ ਬਾਣੀਆਂ ਨੂੰ, ਉਹ ਮੁਲਕ ਜਿਹੜਾ ਮਲਟੀਨੈਸ਼ਨਲ ਸੀ, ਜਿਸ 'ਚ ਬਹੁਤ ਸਾਰੀਆਂ ਕੌਮਾਂ ਸੀ, ਹਿੰਦੂ ਲਫ਼ਜ਼ ਦਾ ਕੋਈ ਵਜੂਦ ਨਾ ਵੇਦਾਂ 'ਚ, ਨਾ ਸ਼ਾਸਤਰਾਂ 'ਚ, ਨਾ ਸਿਮਰਤੀਆਂ 'ਚ ਰਿਹਾ, ਨਾ ਹੀ ਇਹਨਾਂ ਦੀ ਕੋਈ ਜਿਓਗ੍ਰਾਫੀਕਲ ਜਾਂ ਭੂਗੋਲਿਕ ਐਂਟੀਟੀ ਰਹੀ। ਲੇਕਿਨ ਜਿਉਂ ਹੀ ਇਹਨਾਂ ਦੇ ਹੱਥ ਪਾਵਰ ਆਈ, ਜਿਵੇਂ ਇਹਨਾਂ ਨੇ ਅੱਡ-ਅੱਡ ਤਰੀਕਿਆਂ ਦੇ ਨਾਲ ਮਾਈਨੋਰਿਟੀਜ਼ ਦੀ ਪਰਸੀਕਿਊਸ਼ਨ ਦਾ ਬਾਣ ਨੂੰ ਬੰਨਿਆ। ਸਿੱਖਾਂ ਦੇ ਹਵਾਲੇ ਨਾਲ ਤਾਂ ਅਸੀਂ ਇਮੀਡੀਏਟਲੀ ਬਾਅਦ ਦੇਖਦੇ ਹਾਂ ਕ੍ਰਿਮੀਨਲ ਟ੍ਰਾਈ, ਕਿ ਸਿੱਖ ਜਿਹੜੇ ਨੇ ਇੱਕ ਜ਼ਰਾਇਮ ਪੇਸ਼ਾ ਕਬੀਲਾ ਹੈ, ਔਰ ਫਿਰ ਉਹਨਾਂ ਨੇ ਕਨਸਟੀਟਿਊਸ਼ਨਲੀ ਉਹ ਜਿਹੜਾ ਸਾਨੂੰ ਡੈਥ ਬਲੋ ਦਿੱਤਾ ਹੈ ਕਿ ਆਰਟੀਕਲ 25(b) ਦੇ ਥੱਲੇ ਸਾਡੇ ਧਰਮ ਦੀ ਵੱਖਰੀ ਹੋਂਦ ਨੂੰ ਹੀ ਮਿਟਾ ਦਿੱਤਾ ਗਿਆ, ਉਹਨੂੰ ਹਿੰਦੂਆਂ ਦੇ ਵਿੱਚ ਕਾਨੂੰਨੀ ਤੌਰ ਦੇ ਉੱਤੇ ਜਜ਼ਬ ਕਰ ਲਿਆ ਗਿਆ। ਕਾਂਗਰਸ ਦੇ ਵਿੱਚ ਉਸ ਵੇਲੇ ਮੌਲਾਨਾ ਅਬੁਲ ਕਲਮ ਆਜ਼ਾਦ ਜਾਂ ਡਾਕਟਰ ਜ਼ਾਕਿਰ ਹੁਸੈਨ ਬਾਅਦ ਦੇ ਵਿੱਚ ਜਾਂ ਦੂਸਰੇ ਟਾਵਰਿੰਗ ਪਰਸਨੈਲਿਟੀਜ਼ ਮੌਜੂਦ ਸਨ। ਸੋ ਮੁਸਲਮਾਨਾਂ ਦਾ ਘੱਟੋ-ਘੱਟ ਜਿਹੜਾ ਮੁਸਲਿਮ ਪਰਸਨਲ ਲਾਅ ਅੰਗਰੇਜ਼ਾਂ ਦੇ ਵੇਲੇ ਤੋਂ ਸੀ ਉਹ ਜਾਰੀ ਰਿਹਾ, ਔਰ ਉਹਨਾਂ ਦੀ ਵੱਖਰੀ ਹੋਂਦ ਜਾਰੀ ਰਹੀ। ਲੇਕਿਨ ਜਿਉਂ-ਜਿਉਂ ਗਾਰਡ ਦਿੱਲੀ ਦੇ ਵਿੱਚ ਉਹਨਾਂ ਦੇ ਰਾਸ਼ਟਰਪਤੀ ਭਵਨ 'ਚ ਜਾਂ ਪ੍ਰਧਾਨ ਮੰਤਰੀ ਆਵਾਸ 'ਚ ਬਦਲਦਾ ਰਿਹਾ, ਤਿਉਂ-ਤਿਉਂ ਇਹ ਨੀਤੀਆਂ ਹੋਰ ਵੀ ਤਿੱਖੇ ਤੌਰ ਦੇ ਉੱਤੇ ਘੱਟ ਗਿਣਤੀਆਂ ਦੀ ਧੌਣ ਦੇ ਉੱਤੇ ਇਹਨਾਂ ਦਾ ਘਵਾੜਾ ਚੱਲਣਾ ਸ਼ੁਰੂ ਹੋਇਆ। ਔਰ ਹੁਣ ਮੋਦੀ ਤੱਕ ਪਹੁੰਚਦੇ ਅਸੀਂ ਦੇਖਦੇ ਹਾਂ ਕਿ ਕਿਵੇਂ ਮੁਸਲਮਾਨਾਂ ਨੂੰ ਸਿੱਧਾ ਨਿਸ਼ਾਨਾ ਬਣਾਇਆ ਗਿਆ। ਸਿੱਖਾਂ ਦੇ ਲਈ ਤਾਂ ਜਿਹੜੀ ਹੈ ਡੈਥ ਕਿਸ ਵਾਲਾ ਫਾਰਮੂਲਾ ਹੀ ਹੈ, ਲੇਕਿਨ ਹੁਣ ਇਹ ਲੱਗਦਾ ਵੀ ਉਹ ਘਵਾੜਾ ਸਿੱਧਾ ਸਿੱਖਾਂ ਦੇ ਉੱਤੇ ਵੀ ਹਿੰਦੂ ਦਵੀਆਂ ਵੱਲੋਂ। ਹਾਲਾਂਕਿ ਇੰਦਰਾ ਗਾਂਧੀ ਨੇ ਤਾਂ ਟੋਟਲ ਵਾਰ ਡਿਕਲੇਅਰ ਕਰ ਦਿੱਤੀ ਜਦੋਂ ਅਸੀਂ ਜੂਨ 84 ਦਾ ਘੱਲੂਘਾਰ ਹੈ, ਪਰ ਇੱਕ ਨਸਲਕੁਸ਼ੀ ਤੋਂ ਬਾਅਦ ਦੂਸਰੀ ਨਸਲਕੁਸ਼ੀ ਦੇਖਦੇ। ਪਰ ਜਿਹੜਾ ਇਹਨਾਂ ਨੇ ਇੱਕ ਅਡੰਬਰ ਜਿਹਾ ਰਚਿਆ ਹੋਇਆ ਸੀ ਸਿੱਖਾਂ ਨੂੰ ਖੜਕਤਾਰੀ ਗੁਜ਼ਾਰ ਦੂਸਰਾ ਆਪਣਾ ਹਿੱਸਾ ਦੱਸਣ ਦਾ, ਉਹ ਘੁੰਡ ਵੀ ਇਹਨਾਂ ਨੇ ਚੁੱਕ ਦਿੱਤਾ। ਮੁਸਲਮਾਨਾਂ ਦੇ ਹਵਾਲੇ ਨਾਲ ਤਾਂ ਟ੍ਰਿਪਲ ਤਲਾਕ ਦਾ ਮਾਮਲਾ ਹੋਏ, ਬਾਬਰੀ ਮਸਜਿਦ ਦਾ ਹੋਏ, ਜਾਂ ਹੁਣ ਈਵਨ ਮੁਸਲਿਮ ਪਰਸਨਲ ਲਾਅ ਵੀ, ਜੇ ਕਸ਼ਮੀਰ 'ਚ ਆਰਟੀਕਲ 370 ਖਤਮ ਕਰਨ ਦਾ ਜਿਹੜਾ ਇਹਨਾਂ ਦਾ ਮੈਨੀਫੈਸਟੋ RSS ਦਾ ਰਿਹਾ, ਉਹ ਉਹਨਾਂ ਨੇ ਕਰ ਦਿੱਤਾ ਹੈ। ਤੇ ਇੱਕ ਇਹਨਾਂ ਦੇ ਮੈਨੀਫੈਸਟੋ ਦਾ ਹਿੱਸਾ ਹੈ ਕਿ ਯੂਨੀਵਰਸਲ ਲਾਅ ਹੋਣਾ ਚਾਹੀਦਾ ਹੈ, ਕੋਈ ਪਰਸਨਲ ਲਾਅ ਨਹੀਂ ਹੋਣਾ ਚਾਹੀਦਾ। ਸੋ ਜ਼ਾਹਿਰ ਹੈ ਕਿ ਅਗਲਾ ਘਵਾੜਾ ਉਹਦੇ ਤੇ ਵੀ ਚੱਲੇਗਾ, ਔਰ ਬਾਕੀ ਜੋ ਇਹਨਾਂ ਨੇ CAA NRC ਦੂਜੇ ਤੀਜੇ ਦੇ ਥੱਲੇ ਕੀਤਾ ਉਸ ਦਾ ਅਸੀਂ ਜ਼ਿਕਰ ਅਕਸਰ ਕਰਦੇ। ਸਿੱਖਾਂ ਦੇ ਮਾਮਲੇ 'ਚ ਇੱਕ ਮੈਂ ਘਟਨਾ ਇਸ ਤੋਂ ਪਹਿਲਾਂ ਕਿ ਅੱਜ ਕਿਉਂਕਿ ਪ੍ਰੋਮੀਨੈਂਟ ਖਬਰ ਹੈ ਕਿ ਫੈਡਰਲ ਗਵਰਨਮੈਂਟ ਨੇ ਜਿਹੜਾ ਕਾਨੂੰਨ ਟਰਾਡਾ, ਇੱਕ ਪਹਿਲਾ ਕਾਨੂੰਨ ਸੀ ਟੈਰਰਿਸਟ ਐਂਡ ਡਿਸਰਪਟਿਵ ਐਕਟੀਵਿਟੀਜ਼ ਐਕਟ, ਜਿਹੜਾ 1984 ਤੋਂ ਬਾਅਦ ਉਹਨਾਂ ਨੇ ਜਿਵੇਂ ਸਿੱਖਾਂ ਦੇ ਅਗੇਂਸਟ ਅਪਲਾਈ ਕੀਤਾ, ਜਿਹਦੇ ਥੱਲੇ ਹਜ਼ਾਰਾਂ ਸਿੱਖ ਨੌਜਵਾਨ ਝੂਠੇ ਪੁਲਿਸ ਮੁਕਾਬਲਿਆਂ 'ਚ ਮਾਰੇ, ਔਰ ਅੱਜ ਕਈ ਜਿਹੜੇ ਨੇ 30 ਸਾਲ ਤੋਂ ਬਾਅਦ ਵੀ ਜੇਲ੍ਹਾਂ 'ਚ ਨੇ, ਉਹਨਾਂ ਦਾ ਟ੍ਰਾਇਲ ਟਾਡਾ ਦੇ ਥੱਲੇ ਹੀ ਚੱਲਦਾ ਹੈ। ਪਰ ਜਦੋਂ ਇੰਟਰਨੈਸ਼ਨਲੀ ਉਹਨਾਂ ਦੇ ਉੱਤੇ ਸੈਂਕਸ਼ਨਸ ਲੱਗਣ ਦੀ ਗੱਲ ਆਈ, ਅਮਰੀਕਾ ਦੀ ਕਾਂਗਰਸ ਦੇ ਵਿੱਚ ਇਸ ਦੇ ਉੱਤੇ ਆਵਾਜ਼ ਉੱਠੀ, ਔਰ ਫਿਰ ਉਹਨਾਂ ਨੇ ਟਾਡਾ ਨੂੰ ਲੈਪਸ ਹੋ ਰਹਿਣ ਦਿੱਤਾ। ਲੇਕਿਨ ਉਸ ਤੋਂ ਵੀ ਇੱਕ ਸਖਤ ਕਾਨੂੰਨ ਜਿਹੜਾ ਇਹਨਾਂ ਨੇ ਬਣਾਇਆ, ਜਿਹਦਾ ਨਾਮ UAPA ਹੈ, ਔਰ ਇਹ ਹੈ ਕਿ ਅਨਲॉफुल ਐਕਟੀਵਿਟੀਜ਼ ਪ੍ਰੀਵੈਂਸ਼ਨ ਐਕਟ। ਹੁਣ ਜੇ ਤੁਸੀਂ UAPA ਦੇ ਪ੍ਰੋਵੀਜ਼ਨ ਦੇਖੋ ਤੇ ਇਹ ਉਹਦੇ ਨਾਲੋਂ ਵੀ ਸਖਤ ਨੇ, ਔਰ ਟਾਡਾ ਦਾ ਜਿਹੜਾ ਇਸਤੇਮਾਲ ਹੈ ਸਭ ਤੋਂ ਜ਼ਿਆਦਾ ਸਿੱਖਾਂ ਦੇ ਖਿਲਾਫ ਹੀ ਕੀਤਾ ਗਿਆ ਸੀ। ਔਰ ਜ਼ਾਹਿਰ ਹੈ ਕਿ ਉਹਦੇ ਥੱਲੇ ਅੱਜ ਵੀ ਸਾਡੇ ਸਿੱਖ ਨੌਜਵਾਨ 25-30 ਸਾਲ ਬੀਤਣ ਬਾਅਦ ਵੀ ਬਾਹਰ ਨਹੀਂ ਆ, ਕਿਉਂਕਿ ਟਾਡਾ ਦੇ ਥੱਲੇ ਇਨ ਕੈਮਰਾ ਟ੍ਰਾਇਲ, ਔਰ ਇਹ ਜਿਹੜਾ ਕਿਸੇ ਵੀ ਜੂਰਿਸਪ੍ਰੂਡੈਂਸ ਦਾ ਬੇਸ ਹੁੰਦਾ ਹੈ ਇਨੋਸੈਂਟ ਅੰਟਿਲ ਪ੍ਰੂਵਨ ਗਿਲਟੀ, ਇਹ ਵੀ ਖਤਮ ਕਰ ਦਿੱਤਾ ਹੈ। ਉਹਦੇ 'ਚ ਇਹ ਵੀ ਤੁਹਾਨੂੰ ਫੜ ਲਿਆ ਤੁਸੀਂ ਗਿਲਟੀ ਹੋ, ਤੁਸੀਂ ਪ੍ਰੂਵ ਕਰੋ ਤੁਸੀਂ ਗਿਲਟੀ ਨਹੀਂ ਹੋ। ਔਰ ਟਾਡਾ ਨੇ ਇੰਨੇ ਕੁ ਹੱਕ ਦਿੱਤੇ ਸੀ, ਜਿਹੜਾ ਮਰਜ਼ੀ ਪੁਲਸੀਆ ਜੋ ਮਰਜ਼ੀ ਮਾਰ ਦਿਓ, ਕਹੇ ਜੀ ਮੈਂ ਦੇਸ਼ ਦੀ ਰਕਸ਼ਾ ਦੇ ਲਈ, ਔਰ ਇਹ ਖਤਰਾ ਸੀ ਦੇਸ਼ ਦੀ ਪ੍ਰਭੂ ਸੱਤਾ ਨੂੰ, ਸੋਵਰਨਟੀ ਨੂੰ, ਔਰ ਉਹਨੂੰ ਮੰਨ ਲਿਆ ਜਾਂਦਾ ਸੀ ਐਜ਼ ਏ ਐਵੀਡੈਂਸ ਵੀ। ਔਰ ਜਿਹੜੀ ਡਿਊਰਿੰਗ ਟਾਰਚਰ ਜਿਹੜੀ ਇਨ ਕੈਮਰਾ ਐਵੀਡੈਂਸ ਉਹਨਾਂ ਨੇ ਕ੍ਰੀਏਟ ਕੀਤੀ ਹੁੰਦੀ ਸੀ ਟਾਰਚਰ ਕਰਕੇ, ਉਹ ਵੀ ਕਾਨੂੰਨ ਦੀਆਂ ਨਜ਼ਰਾਂ 'ਚ ਮੰਨਣ ਯੋਗ ਸੀ, ਜਦੋਂ ਕਿ ਆਮ ਜਿਹੜਾ ਸਿਵਲ ਕੋਡ ਹੈ ਉਹਦੇ 'ਚ ਇਵੇਂ ਨਹੀਂ ਹੁੰਦਾ। ਹੁਣ ਜਦੋਂ UAPA ਇਹਨਾਂ ਨੇ ਲਾਗੂ ਕੀਤਾ, ਇਹਦੇ ਥੱਲੇ ਹੁਣ ਤੱਕ ਜਿਹੜੀ ਅੱਜ ਮੇਨ ਖਬਰ ਹੈ ਕਿ ਗੁਰਪਤਵੰਤ ਸਿੰਘ ਪੰਨੂ, ਜਿਹੜੀ Sikhs for Justice ਇੱਕ ਨਾਨ ਪ੍ਰੋਫਿਟ ਆਰਗੇਨਾਈਜੇਸ਼ਨ ਹੈ,
ਉਹ ਇਸ ਦੇ ਕਾਨੂੰਨੀ ਐਡਵਾਈਜ਼ਰ ਨੇ। ਰੈਫਰੈਂਡਮ 2020 UN ਚਾਰਟਰ ਦੇ ਥੱਲੇ ਪੀਸਫੁਲ ਤਰੀਕੇ ਨਾਲ ਕਰਵਾਉਣ ਦਾ ਉਹਨਾਂ ਦੀ ਜਿਹੜੀ ਮੁਹਿੰਮ ਹੈ ਉਹ ਨਵੰਬਰ ਦੇ ਵਿੱਚ ਕਰਵਾਇਆ ਜਾਣਾ ਹੈ। 4 ਜੁਲਾਈ ਤੋਂ ਇਸ ਦੀ ਜਿਹੜੀ ਹੈ ਰਜਿਸਟ੍ਰੇਸ਼ਨ ਵੱਡੇ ਪੈਮਾਨੇ ਤੇ ਪੰਜਾਬ ਔਰ ਦੂਸਰੇ 'ਚ ਵੀ ਖੋਲਣ ਦੀ ਉਹਨਾਂ ਦੀ ਜਿਹੜੀ ਹੈ ਇਸ ਦੇ ਉੱਤੇ ਅਨਾਉਂਸਮੈਂਟ ਹੋਈ ਹੈ। ਹੁਣ ਇਸ ਸਾਰੇ ਦੌਰ ਵਿੱਚ ਕਿਵੇਂ ਪੰਜਾਬ 'ਚ ਨੌਜਵਾਨਾਂ ਨੂੰ ਚੁੱਕਿਆ ਜਾ ਰਿਹਾ ਹੈ, ਈਵਨ ਯੂਪੀ, ਹਰਿਆਣਾ, ਦੂਜਾ ਕਿ ਜੀ ਇਹ ਬਾਹਰੋਂ ਕਰ ਰਹੇ ਨੇ। ਪਹਿਲਾਂ ਉਹਨਾਂ ਨੇ ਮੀਡੀਆ 'ਚ ਆਪਣੀਆਂ ਪੂਰੀਆਂ ਸਟੋਰੀਜ਼ ਪਲਾਂਟ ਕਰਾਈਆਂ ਕਿ ਕਿਵੇਂ ਜਿਹੜੀ 6 ਫਾਰ ਜਸਟਿਸ ਹੈ ISI ਨਾਲ ਜੁੜੀ ਹੋਈ ਹੈ, ਇਹਨਾਂ ਦਾ ਜਿਹੜਾ ਹੈਂਡਲਰ ਹੈ ਉਹ ਕਰਾਚੀ 'ਚ ਬੈਠਾ ਹੈ, ਇੱਥੋਂ ਜਿਹੜੀਆਂ ਫੋਨ ਕਾਲਾਂ ਹੁੰਦੀਆਂ ਨੇ ਪੰਜਾਬ 'ਚ ਹਥਿਆਰਬੰਦ ਜਿਹੜਾ ਸੰਘਰਸ਼ ਕਰਨ ਦੇ ਲਈ ਨੌਜਵਾਨਾਂ ਨੂੰ ਉਕਸਾਇਆ ਜਾ ਰਿਹਾ ਹੈ, ਕਿੰਨੇ ਕੇਸ ਉੱਥੇ ਪਾਏ ਹੋਏ ਨੇ। ਲੇਕਿਨ ਇਹਦੇ ਬਾਵਜੂਦ ਮੈਂ ਐਪਰੀਸ਼ੀਏਟ ਕਰਦਾ ਹਾਂ ਕਿ ਜਿਸ ਡਿਟਰਮੀਨੇਸ਼ਨ ਦੇ ਨਾਲ ਇਹ ਆਪਣੇ ਰੈਫਰੈਂਡਮ 2020 ਦੇ ਗੋਲ ਨੂੰ ਜਿਹੜਾ ਸਾਕਾਰ ਕਰਨ ਦੇ ਲਈ ਅੱਗੇ ਵਧ ਰਹੇ ਨੇ। ਔਰ ਪਿਛਲੇ ਕੱਲ ਹੁਣ ਇੱਕ ਐਸਾ ਇਹਨਾਂ ਨੇ ਅਗੇਨ ਇੱਕ ਗੈਰ ਕਾਨੂੰਨੀ ਜਿਹੜਾ ਇੰਟਰਨੈਸ਼ਨਲ ਲਾਅ ਦੇ ਅਗੇਂਸਟ ਹੈ, ਗੈਰ ਇਖਲਾਕੀ ਹੈ ਔਰ ਜ਼ਾਹਿਰ ਹੈ ਕਿ ਸਿੱਖਾਂ ਦੀ ਆਜ਼ਾਦੀ ਇੰਪਲਸ ਨੂੰ ਸਿੱਧੇ ਦਬਾਉਣ ਦੀ ਜਿਹੜੀ ਗੱਲ ਹੈ ਹੁਣ ਇਹ ਵੀ ਇਹਨਾਂ ਦੀ ਮਜਬੂਰੀ ਵੀ ਬਣ ਗਈ ਹੈ। ਇਹਨਾਂ ਨੇ ਵੀ ਉਹ ਘੁੰਡ ਚੁੱਕਣਾ ਪਿਆ ਇਹਨਾਂ ਨੂੰ ਕਿ ਉਹਨਾਂ ਨੇ UAPA ਐਕਟ ਦੇ ਥੱਲੇ ਗੁਰਪਤਵੰਤ ਸਿੰਘ ਪੰਨੂ ਨੂੰ ਇੱਕ ਦਹਿਸ਼ਤਗਰਦ ਐਲਾਨ ਦਿੱਤਾ ਹੈ ਔਰ ਇਹਦਾ ਹਾਲਾਂਕਿ ਇੰਟਰਨੈਸ਼ਨਲੀ ਫਰਕ ਨਹੀਂ ਪਏਗਾ ਪਰ ਇਹਨੇ ਉਹਨਾਂ ਨੂੰ ਐਕਸਪੋਜ਼ ਕਰ ਦਿੱਤਾ ਹੈ। ਔਰ ਇਹ ਉਹਨਾਂ ਨੇ ਇਸ ਲਈ ਪਹਿਲਾਂ ਤਾਂ ਉਹਨਾਂ ਨੇ 6 ਫਾਰ ਜਸਟਿਸ ਨੂੰ ਇੱਕ ਉਸ ਆਰਗੇਨਾਈਜੇਸ਼ਨ ਦੇ ਤੌਰ ਤੇ ਜਿਹੜਾ ਟਾਰਗੇਟ ਕੀਤਾ ਔਰ ਉਹਨੂੰ ਉਹ ਲਕਬ ਦਿੱਤਾ ਗਿਆ। ਇਹ ਜਿਹੜਾ ਖਾਸ ਤੌਰ ਤੇ ਬਾਕੀਆਂ ਨੂੰ ਜਿਹੜਾ ਹੈ ਪਰਸੀਕਿਊਟ ਕਰਨ ਦੇ ਲਈ ਸਿੱਖ ਨੌਜਵਾਨਾਂ ਨੂੰ ਇਹ ਇਸਤੇਮਾਲ ਕੀਤਾ ਜਾਏਗਾ ਕਿ ਮਦਦ ਦਹਿਸ਼ਤਗਰਦੀ ਦੀ। ਔਰ ਜਦੋਂ ਤੁਸੀਂ ਦੇਖਦੇ ਹੋ ਵੀ ਕੁੱਲ 13 ਬੰਦੇ ਜਿਹੜੇ ਨੇ ਉਹ ਇਸ ਅਨਲॉफुल ਪ੍ਰੀਵੈਂਸ਼ਨ ਐਕਟੀਵਿਟੀ ਐਕਟ ਦੇ ਥੱਲੇ UAPA ਦੇ ਥੱਲੇ ਜਿਹੜੇ ਨੇ ਉਹ ਨਾਮਜ਼ਦ ਕੀਤੇ ਗਏ ਨੇ ਔਰ ਉਹਨਾਂ ਚੋਂ 13 ਟੋਟਲ ਨੇ, ਉਹਨਾਂ ਚੋਂ 9 ਸਿੱਖ ਨੇ, 4 ਮੁਸਲਮਾਨ ਨੇ। ਹੁਣ ਜਿਹੜੀ ਦੁਨੀਆ ਦੀ ਸਭ ਤੋਂ ਵੱਡੀ ਦਹਿਸ਼ਤਗਰਦ ਆਰਗੇਨਾਈਜੇਸ਼ਨ RSS ਜਿਹਦੀ ਹਕੂਮਤ ਹੈ ਔਰ ਇਹ ਬਿੱਲਾ ਰੰਗਾ ਦੀ ਜੋੜੀ ਹੈ ਮੋਦੀ ਅਮਿਤ ਸ਼ਾਹ ਦੀ ਕਾਤਲਾਂ ਦੀ ਜਿਹੜੇ ਖੁਦ ਸਭ ਤੋਂ ਵੱਡੇ ਦਹਿਸ਼ਤਗਰਦ ਨੇ ਜੋ ਇਹਨਾਂ ਨੇ ਗੁਜਰਾਤ 2002 ਚ ਕੀਤਾ ਔਰ RSS ਦੇ ਥੱਲੇ ਉਹ ਸਮਝੌਤਾ ਐਕਸਪ੍ਰੈਸ ਦੇ ਵਿੱਚ ਬੋmbਿੰਗ ਕਰਕੇ ਬੇਗੁਨਾਹ ਨੂੰ ਮਾਰਨਾ ਹੋਏ 60 ਤੋਂ ਜ਼ਿਆਦਾ ਪਾਕਿਸਤਾਨੀ ਸ਼ਹਿਰੀ, ਉਹ ਮਾਲੇਗਾਂव ਹੋਏ, ਉਹ ਅਜਮੇਰ ਸ਼ਰੀਫ ਹੋਏ, ਉਹ ਮੱਕਾ ਮਸਜਿਦ ਹੋਏ हैदराबाद और अज भी इन्हां दी प्रगवी साधिया होए, कर्नल प्रोत होए, ਉਹ ਕੋਈ ਇਸ UAPA ਐਕਟ ਦੇ ਥੱਲੇ ਨਹੀਂ ਆਂਦਾ ਔਰ ਜਿਹੜੇ 9 ਸਿੱਖ ਇਸ ਦੇ ਵਿੱਚ ਉਹਨਾਂ ਨੇ ਨਾਮਜ਼ਦ ਕੀਤੇ ਹੋਏ ਨੇ ਅੰਡਰ ਦਾ ਦਹਿਸ਼ਤਗਰਦੀ ਆਪਣੇ ਟਾਰਗੇਟ ਦੇ, ਉਹਨਾਂ ਦੇ ਵਿੱਚ ਉਹਨਾਂ ਨੇ ਪਰਮਜੀਤ ਸਿੰਘ, ਬੱਬਰ ਖਾਲਸਾ ਇੰਟਰਨੈਸ਼ਨਲ, ਹਰਦੀਪ ਸਿੰਘ ਨਿੱਜਰ, ਇਹ ਕੈਨੇਡਾ ਬੇਸਡ ਨੇ ਔਰ ਉਹਨਾਂ ਨੂੰ ਖਾਲਿਸਤਾਨ ਜੋ ਮਰਜ਼ੀ ਤੁਸੀਂ ਕਹਿਣਾ ਬਣਾ ਦਿਓ ਕਿਉਂਕਿ ਹੈ ਇਹ ਸਾਰੇ ਖਾਲਿਸਤਾਨੀ ਐਕਟਿਵਿਸਟ ਨੇ ਜਿਹੜੇ ਪੀਸਫੁਲ ਤਰੀਕੇ ਦੇ ਨਾਲ ਰੈਫਰੈਂਡਮ 2020 ਦੀ ਹਮਾਇਤ ਕਰਦੇ ਨੇ, ਖਾਲਿਸਤਾਨ ਦੀ ਆਜ਼ਾਦੀ ਨੂੰ ਅੱਗੇ ਲਿਜਾਣਾ ਚਾਹੁੰਦੇ ਨੇ। ਇਸੇ ਤਰ੍ਹਾਂ ਜਿਹੜਾ ਉਹਨਾਂ ਨੇ ਗੁਰਮੀਤ ਸਿੰਘ ਬੱਗਾ ਉਹਨਾਂ ਨੂੰ ਵੀ ਇੱਕ ਫੋਰਸ ਦੇ ਨਾਲ ਜੋੜ ਦਿੱਤਾ। ਵਧਾਵਾ ਸਿੰਘ ਬੱਬਰ ਜ਼ਾਹਰ ਹੈ ਉਹ ਬੱਬਰ ਖਾਲਸਾ ਇੰਟਰਨੈਸ਼ਨਲ ਦਾ ਹਿੱਸਾ ਨੇ। ਲਖਬੀਰ ਸਿੰਘ ਜਿਨ੍ਹਾਂ ਦੀ ਐਕਟੀਵਿਟੀ ਕਦੇ ਮੈਂ ਤਾਂ ਨਹੀਂ ਇਹਨਾਂ ਸਾਰੇ ਪੀਰੀਅਡ 'ਚ ਦੇਖੀ, ਪਹਿਲਾਂ ਉਹਨਾਂ ਨੇ ਜ਼ਰੂਰ ਜਿਹੜਾ ਉਹ ਵੀ ਪੋਲੀਟੀਕਲੀ ਇੰਟਰਨੈਸ਼ਨਲ ਸਿੱਖ ਯੂਥ ਫੈਡਰੇਸ਼ਨ ਨਾਲ ਉਹਨਾਂ ਦਾ ਸੰਬੰਧ ਰਿਹਾ ਪਰ ਉਹਨਾਂ ਨੂੰ ਵੀ ਇਸ ਖਾਤੇ ਰੱਖਿਆ। ਰਣਜੀਤ ਸਿੰਘ ਜਿਹੜੇ ਖਾਲਿਸਤਾਨ ਜ਼ਿੰਦਾਬਾਦ ਫੋਰਸ ਦੇ ਨਾਲ ਜੋੜ ਕੇ, ਪਰਮਜੀਤ ਸਿੰਘ ਖਾਲਿਸਤਾਨ ਕਮਾਂਡੋ ਫੋਰਸ ਬਣਾਇਆ ਹੋਇਆ, ਭੁਪਿੰਦਰ ਸਿੰਘ ਭਿੰਦਾ। ਇਹ ਹੁਣ ਜ਼ਾਹਰ ਹੈ ਕਿ ਵੀ ਇਹ ਜਿਹੜੇ ਸਾਰੇ ਦੇ ਸਾਰੇ 13 ਨੇ ਇਹਨਾਂ 'ਚ ਇਹ 12 ਸੀ ਔਰ ਹੁਣ ਗੁਰਪਤਵੰਤ ਸਿੰਘ ਪੰਨੂ ਜਿਹੜੇ ਨੇ ਉਹ ਉਹਦੇ ਨਾਲ ਉਹਨਾਂ ਸ਼ਾਮਲ ਕਰ ਲਿਆ ਔਰ ਇਸ ਦੇ ਨਾਲ ਹੀ ਜਿਹੜੇ ਨੇ ਪਹਿਲੇ 4 ਜਿਹੜੇ ਮੁਸਲਮਾਨ ਜਿਹੜੇ ਟਾਰਗੇਟ ਕੀਤੇ ਹੋਏ ਨੇ ਉਹਨਾਂ 'ਚ ਮੌਲਾਨਾ ਮਸੂਦ ਅਜ਼ਹਰ, ਹਾਫਿਜ਼ ਸਈਦ ਜ਼ਕੀਉਰ ਰਹਿਮਾਨ ਲਖਵੀ, ਨਹੀਂ ਮਸੂਦ ਅਜ਼ਹਰ, ਹਾਫਿਜ਼ ਸਈਦ ਜ਼ਕੀਉਰ ਰਹਿਮਾਨ ਲਖਵੀ ਤੇ ਦਾਊਦ ਇਬਰਾਹਿਮ, ਇਹ ਸਾਰੇ ਜਿਹੜੇ ਨੇ ਔਰ ਉਹਦੇ 'ਚ ਉਹਨਾਂ ਦੀ ਮਿਨਿਸਟਰੀ ਆਫ ਹੋਮ ਅਫੇਅਰਸ ਨੇ ਕਿਹਾ ਕਿ these individuals are involved in various acts of terrorism from across the border and from foreign soil। ਕਿਹੜੀ ਉਹ ਤੁਹਾਡੀ ਤਾਂ ਦਹਿਸ਼ਤਗਰਦ ਮੁਲਕ ਦੇ ਵਿੱਚ ਬੈਠੇ ਨੇ, ਤੁਹਾਡੀ ਤਾਂ ਹਕੂਮਤ ਦਹਿਸ਼ਤਗਰਦਾਂ ਦੀ ਹੈ
RSS ਦੁਨੀਆ ਦੀ ਸਭ ਤੋਂ ਵੱਡੀ ਦਹਿਸ਼ਤਗਰਦ ਜਮਾਤ ਹੈ, ਜਿਹਦਾ ਆਧਾਰ ਹੀ ਸਾਰਾ ਨਾਜ਼ੀਆਂ ਦੀ ਆਈਡੀਓਲੋਜੀ ਆ। ਉੱਥੇ ਤੁਸੀਂ ਰੀਸੈਂਟਲੀ ਦਿੱਲੀ ਦੇ ਵਿੱਚ RSS ਦੇ ਗੁੰਡਿਆਂ ਨੇ ਕੀ ਕੀਤਾ ਹੈ, ਨਵੰਬਰ 84 ਚ ਸਿੱਖਾਂ ਦੇ ਨਾਲ ਕੀ ਕੀਤਾ ਹੈ, ਗੁਜਰਾਤ ਹੋਏ, ਯੂਪੀ, ਦੂਸਰੇ ਜਿੱਥੋਂ ਬੇਦਖਲ ਕੀਤਾ ਜਾ ਰਿਹਾ ਜ਼ਮੀਨਾਂ ਤੋਂ ਸਿੱਖਾਂ ਨੂੰ, ਉੱਥੇ ਕਿਹੜੇ ਗੁੰਡੇ ਨੇ? ਇਹੀ RSS ਦੇ ਦਹਿਸ਼ਤਗਰਦ ਨੇ। ਔਰ ਉਹਦੇ ਚ ਉਹਨਾਂ ਨੇ ਕਿਹਾ they have been relentless in their nefarious efforts of destabilizing the country by trying to revive militancy in Punjab through their anti-national activities and through their support to an involvement of Khalistan movement। हाँ, जे खालिस्तान ਦੀ ਗੱਲ ਕਰਨਾ ਦਹਿਸ਼ਤਗਰਦੀ ਹੈ ਜਿਹੜੀ ਇਹਨਾਂ ਨੇ ਬਣਾਈ ਹੋਈ ਹੈ, ਫਿਰ ਅਸੀਂ ਸਾਰੇ ਹੀ ਦਹਿਸ਼ਤਗਰਦ ਹੈ। ਪਰ ਜਿਸ ਅੰਦਾਜ਼ ਦੇ ਵਿੱਚ ਇਸ ਸਾਰੇ ਕਾਨੂੰਨ ਦੀ ਪ੍ਰੋਸੈਸ ਨੂੰ ਜਿਹੜਾ ਆਲਰੇਡੀ ਉਹਨਾਂ ਦੇ ਕੋਲ ਹੀ ਸਾਰੀ ਪਾਰਲੀਮੈਂਟ ਵੀ ਉਹਨਾਂ ਦੀ, ਜੁਡੀਸ਼ਰੀ ਵੀ ਉਹਨਾਂ ਦੀ, ਪੁਲਿਸ ਵੀ ਉਹਨਾਂ ਦੀ, ਐਮਬੈਸੀਆਂ, ਕੌਂਸੂਲੇਟ ਉਹਨਾਂ ਦੇ ਜੋ ਮਰਜ਼ੀ ਕਰਨ, ਤਾਂ ਅਸੀਂ ਸਮਝਦੇ ਹਾਂ ਵੀ ਇਹ ਉਹ ਪੀਰੀਅਡ ਵੀ ਹੈ ਕਿ ਜਿੱਥੇ ਬੇਸ਼ੱਕ ਦੁਨੀਆ ਭਰ ਚ ਸਾਡੀਆਂ ਕੰਮ ਕਰ ਰਹੀਆਂ ਤਨਜ਼ੀਮਾਂ ਦੇ ਆਪਸੀ ਮਤਭੇਦ ਵੀ ਹੋਣ, ਕੰਮ ਕਰਨ ਦੇ ਢੰਗ ਦੇ ਵਿੱਚ ਵੀ ਵਖਰੇਵਾਂ ਹੋਏ, ਜਾਂ ਪਰਸਨੈਲਿਟੀ ਕਲੈਸ਼ਸ ਵੀ ਹੋਣ, ਪਰ ਇਸ ਮੂਵ ਦਾ ਮੂੰਹ ਭੰਨਵਾਂ ਜਵਾਬ ਦਿੱਤਾ ਜਾਣਾ ਚਾਹੀਦਾ ਹੈ। ਇਹ ਦੱਸਣ ਦੀ ਲੋੜ ਹੈ ਕਿ ਭਾਈ ਅਸੀਂ ਜਿਹੜਾ ਯਕਜਹਤੀ ਦੇ ਨਾਲ, ਸੋਲੀਡੈਰਿਟੀ ਦੇ ਨਾਲ, ਇਕਜੁੱਟਤਾ ਦੇ ਨਾਲ ਸਿੱਖਸ ਫਾਰ ਜਸਟਿਸ ਦੇ ਰੈਫਰੈਂਡਮ 2020 ਦੇ ਮੂਵ ਨੂੰ ਵੀ ਸਪੋਰਟ ਕਰਦੇ ਹਾਂ। ਔਰ ਇਹ ਇੱਕ ਬਿਲਕੁਲ ਪੋਲੀਟੀਕਲ ਐਕਟਿਵਿਸਟ ਗੁਰਬਤਵੰਤ ਸਿੰਘ ਪੰਨੂ ਨੂੰ, ਜਿਹੜੇ ਕਿ ਬਿਲਕੁਲ ਉਹਨਾਂ ਦਾ ਦਾਇਰਾਕਾਰ ਇੰਟਰਨੈਸ਼ਨਲ ਲਾਅ, UN ਚਾਰਟਰ ਦੇ ਥੱਲੇ ਹੈ, ਇਹ ਹਰਾਸ ਕਰਨ ਦੀ ਲਾਈਨ ਹੈ, ਮਿਸ ਇਨਫੋਰਮੇਸ਼ਨ ਦੀ ਲਾਈਨ ਹੈ, ਗੁੰਮਰਾਹ ਕਰਨ ਦੀ ਲਾਈਨ ਹੈ ਦੁਨੀਆ ਨੂੰ। ਔਰ ਇਸ ਦਾ ਜਿਹੜਾ ਉਹ ਮੂੰਹ ਤੋੜਵਾ ਜਵਾਬ ਦਿੱਤਾ ਜਾਣਾ ਚਾਹੀਦਾ ਹੈ। ਔਰ ਦੂਸਰੇ ਪਾਸੇ ਅਸੀਂ ਦੇਖ ਰਹੇ ਹਾਂ ਵੀ ਇਕੱਲਾ ਇਹੀ ਨਹੀਂ ਹੈ ਕਿ ਸਿਆਸੀ ਅਰੀਨਾ ਦੇ ਵਿੱਚ ਇਹ ਸਾਡੀ ਆਜ਼ਾਦ ਆਵਾਜ਼ ਨੂੰ ਦਬਾ ਰਹੇ ਨੇ। ਧਾਰਮਿਕ ਤੌਰ ਤੇ ਕਰਤਾਰਪੁਰ ਸਾਹਿਬ ਕੋਰੀਡੋਰ ਦਾ ਜ਼ਿਕਰ ਅਸੀਂ ਕਰਦੇ ਹਾਂ, ਜਿਵੇਂ 72 ਸਾਲ ਦੀਆਂ ਅਰਦਾਸਾਂ, ਦੁਆਵਾਂ ਔਰ ਪਾਕਿਸਤਾਨ ਦੀ ਗੁੱਡਵਿਲ, ਇਮਰਾਨ ਖਾਨ ਹਕੂਮਤ, ਜਨਰਲ ਬਾਜਵਾ, ਕਿ ਇਹ ਇੱਕ ਹਕੀਕਤ ਬਣਦਾ ਹੈ। 550 ਸਾਲ ਹੈ ਗੁਰੂ ਨਾਨਕ ਸਾਹਿਬ ਦੇ ਪ੍ਰਕਾਸ਼ ਪੁਰਬ ਦੇ ਮੌਕੇ ਤੇ। ਹੁਣ ਇਸ ਸਾਰੇ 1 ਸਾਲ ਦੇ ਪੀਰੀਅਡ 'ਚ ਵੀ ਅਸੀਂ ਦੇਖਿਆ ਕਿਵੇਂ ਅੱਡ-ਅੱਡ ਪਾਬੰਦੀਆਂ, ਪਾਸਪੋਰਟ ਦੀ ਕੰਡੀਸ਼ਨ ਨੂੰ ਕੰਪਲਸਰੀ, ਸਿਕਿਉਰਿਟੀ ਡਬਲ ਚੈੱਕ, ਜਿਹੜੇ ਜਾਂਦੇ ਨੇ ਉਹਨਾਂ ਦੀ ਹਰਾਸਮੈਂਟ। ਇਹਦੇ ਬਾਵਜੂਦ ਉਹ ਜਿਹੜੇ ਉੱਥੋਂ ਆਉਣ ਵਾਲੇ ਸਿੱਖ ਨੇ ਉਹਨਾਂ ਦੇ ਉਤਸ਼ਾਹ ਨੂੰ ਡੈਂਪਰ ਨਹੀਂ ਕਰ ਸਕੇ। ਨੰਬਰ ਜ਼ਰੂਰ ਇਹਨਾਂ ਤੌਰ ਤਰੀਕਿਆਂ ਨੇ ਘਟਾਇਆ, ਕਿਉਂਕਿ ਉਹ ਚਾਹੁੰਦੇ ਨਹੀਂ ਕਿ ਭਾਈ ਉੱਥੋਂ ਸਿੱਖਾਂ ਦਾ ਔਰ ਪੰਜਾਬ ਦੇ ਇੱਧਰ ਉਹਨਾਂ ਕੌਮਾਂ ਦਾ ਆਪਸੀ ਮੇਲ ਮਿਲਾਪ ਹੋਏ। ਫਿਰ ਇਹਨਾਂ ਦੇ ਹੱਥ ਕਰੋਨਾ ਦਾ ਜਿਹੜਾ ਹੈ ਉਹ ਉਹਨਾਂ ਨੂੰ ਢਾਲ ਮਿਲ ਗਈ, ਜਾਂ ਇਹ ਕਹੋ ਕਿ ਵੀ ਨਕਾਬ ਮਿਲ ਗਿਆ। ਉਹਦੇ ਥੱਲੇ ਜ਼ਾਹਰ ਹੈ ਬਾਰਡਰ ਵੀ ਬੰਦ ਹੋਏ, ਆਮ ਗੁਰਦੁਆਰੇ, ਮੰਦਰ, ਮਸੀਤਾਂ ਵੀ ਬੰਦ ਹੋਏ। ਉਹ ਸਮਝ ਵੀ ਆ ਸਕਦੀ ਸੀ। ਹੁਣ ਜਦੋਂ ਕਿ ਪਾਕਿਸਤਾਨ ਦੀ ਹਕੂਮਤ ਨੇ, ਉਹਨਾਂ ਦੇ ਫੋਰਨ ਮਿਨਿਸਟਰ ਨੇ ਆਫਰ ਕੀਤਾ ਹੈ ਕਿ ਭਾਈ 29 ਜੂਨ ਮਹਾਰਾਜਾ ਰਣਜੀਤ ਸਿੰਘ ਦੀ 181ਵੀਂ ਬਰਸੀ ਦੇ ਮੌਕੇ ਅਸੀਂ ਚਾਹਾਂਗੇ ਕਿ ਭਾਈ ਜਿਹੜੇ ਸਿੱਖ ਆਣ ਔਰ ਈਵਨ ਵਿਦ ਇਨ ਆਵਰਸ ਕੋਈ ਸੀਰੀਅਸ ਮੀਟਿੰਗ ਕਰਕੇ, ਜਾਂ ਕਿਉਂਕਿ ਇਹ ਕੋਈ ਭਾਰਤੀ ਹਕੂਮਤ ਦਾ ਕੋਰੀਡੋਰ ਨਹੀਂ ਹੈ ਜਾਂ ਉਹਨਾਂ ਦਾ ਮੰਦਰ ਨਹੀਂ ਹੈ, ਇਹਦੇ ਵਿੱਚ ਸਾਡਾ ਸਿੱਖ ਕੌਮ ਨਾਲ ਸੰਬੰਧਿਤ ਹੈ, ਅਕਾਲ ਤਖਤ ਦੇ ਨਾਲ ਜੁੜੀ ਹੋਈ ਗੱਲ ਹੈ, ਸ਼੍ਰੋਮਣੀ ਕਮੇਟੀ, ਦੂਸਰੇ ਸਾਰੇ ਉਹਨਾਂ ਨੂੰ ਭਰੋਸੇ 'ਚ ਲੈ ਕੇ ਕੋਈ ਫੈਸਲਾ ਲਿਆ ਜਾਂਦਾ ਹੈ। ਫਿਰ ਭਾਵੇਂ ਇਹ ਹੀ ਕਿਹਾ ਜਾਂਦਾ ਹੈ ਕਿ ਜੀ ਠੀਕ ਹੈ ਅਜੇ ਫਿਜ਼ੀਕਲ ਹੈਲਥ ਔਰ ਦੂਜੇ ਕਰਕੇ ਸਮਝ ਆ, ਬਟ ਵਿਦ ਇਨ ਆਵਰਸ ਉਹਨਾਂ ਨੇ ਉਹਨੂੰ ਐ ਡਿਸਮਿਸ ਕੀਤਾ ਜਿਵੇਂ ਕਿ ਕਿਸੇ ਚੀਜ਼ ਨੂੰ ਤੁਸੀਂ ਭਗਾ ਕੇ ਮਾਰਦੇ ਹੋ। ਲੇਕਿਨ ਮੈਂ ਐਪਰੀਸ਼ੀਏਟ ਕਰਦਾ ਕਿ ਭਾਈ ਐਕਟਿੰਗ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਵੀ ਔਰ ਗੋਬਿੰਦ ਸਿੰਘ ਲੌਂਗੋਵਾਲ ਜਿਹੜੇ ਸ਼੍ਰੋਮਣੀ ਕਮੇਟੀ ਪ੍ਰਧਾਨ ਨੇ, ਉਹਨਾਂ ਨੇ ਇਸ ਦੇ ਉੱਤੇ ਲਾਈਨ ਲਈ ਹੈ ਬੜੀ ਕਲੀਅਰਲੀ। ਔਰ ਉਹਨਾਂ ਨੇ ਕਿਹਾ ਕਿ ਭਾਈ ਇਹ ਸਾਰਾ ਸਾਨੂੰ ਜਿਹੜਾ ਹੈ ਅਪੀਲ ਟੂ ਇੰਡੀਅਨ ਗਵਰਨਮੈਂਟ ਟੂ ਰੀਓਪਨ ਕਰਤਾਰਪੁਰ ਕੋਰੀਡੋਰ, ਔਰ ਇਹ ਸਾਰੇ ਚ ਉਹਨਾਂ ਦੋਨਾਂ ਦੇ ਨਾਂ ਜਿਨ੍ਹਾਂ ਦੇ ਮੈਂ ਲਏ ਨੇ, ਜਥੇਦਾਰ ਐਕਟਿੰਗ ਔਰ SCPC ਪ੍ਰੈਜ਼ੀਡੈਂਟ, ਉਹਨਾਂ ਨੇ ਅੱਜ ਮੀਡੀਆ ਦੇ ਲੋਕਾਂ ਦੇ ਨਾਲ ਗੱਲ ਕਰਦੇ ਆ ਅਕਾਲ ਤਖਤ ਸੈਕਟਰੀਏਟ ਦੇ ਵਿੱਚ ਕਿਹਾ ਕਿ ਵੀ ਗਿਆਨੀ ਹਰਪ੍ਰੀਤ ਸਿੰਘ ਵੈਲਕਮ ਦਾ ਡਿਸੀਜਨ ਆਫ ਗਵਰਨਮੈਂਟ ਆਫ ਪਾਕਿਸਤਾਨ ਟੂ ਰੀਓਪਨ ਦਾ ਕੋਰੀਡੋਰ। ਔਰ ਉਹਦੇ ਚ SCPC ਪ੍ਰੈਜ਼ੀਡੈਂਟ ਵੀ ਮੌਜੂਦ ਸੀ ਔਰ ਉਹਨਾਂ ਨੇ ਕਿਹਾ ਕਿ ਵੀ ਇਹ ਜਿਹੜਾ ਇਸ ਵੇਲੇ ਹਰਾਸ ਕੀਤਾ ਜਾ ਰਿਹਾ ਸਿੱਖ ਨੌਜਵਾਨ, ਔਰ ਇੱਕ ਫਲੋਰ ਦੇ ਵਿੱਚ ਸਿੱਖ ਨੌਜਵਾਨ ਜਿਹਦੇ
ਲੋਕਾਂ ਨੂੰ, ਹਿੰਦੂਆਂ ਨੇ ਉਹਦੇ ਕੇਸਾਂ ਦੀ ਦਸਤਾਰ ਦੀ ਬੇਅਦਬੀ ਕੀਤੀ ਔਰ ਉਹਨੇ ਘਰ ਜਾ ਕੇ ਸੁਸਾਈਡ ਕਰ ਲਿਆ। ਉਹਦਾ ਹਵਾਲਾ ਦਿੱਤਾ ਇਹਨਾਂ ਨੇ ਕਿ ਕੇਸ ਰਜਿਸਟਰ ਕੀਤਾ ਜਾਏ ਔਰ ਉਹਨਾਂ ਨੇ ਕਿਹਾ ਕਿ ਭਾਈ ਸਿੱਖ ਪ੍ਰਿੰਸੀਪਲ ਟ੍ਰੈਡੀਸ਼ਨਸ ਕਸਟਮ ਇਸ ਵੇਲੇ ਖਤਰੇ 'ਚ ਨੇ। ਉਹਨਾਂ ਨੇ ਸਿੱਖਾਂ ਨੂੰ ਕਿਹਾ ਕਿ ਭਾਈ ਤੁਸੀਂ ਅੱਗੇ ਆਓ ਔਰ ਇਹ ਸਾਰੇ ਨੂੰ ਜਿਹੜਾ ਚੈਲੰਜ ਕਰੋ ਜਿੱਥੇ ਜਿੱਥੇ ਇਹ ਹੁੰਦਾ ਔਰ ਇਹ ਸਾਰੇ 'ਚ ਉਹਨਾਂ ਕਿਹਾ ਵੀ ਜਿਹੜਾ ਐਂਟਾਈ ਸਿੱਖ ਪ੍ਰੋਪੇਗੈਂਡਾ ਸੋਸ਼ਲ ਮੀਡੀਆ ਤੇ ਚੱਲ ਰਿਹਾ ਹੈ, ਮਿਸਯੂਜ਼ ਹੋ ਰਿਹਾ ਸੋਸ਼ਲ ਮੀਡੀਆ ਦਾ। ਸੋ ਮੈਂ ਸਮਝਦਾ ਹਾਂ ਵੀ ਹੁਣ ਜੇ ਪਾਕਿਸਤਾਨ ਗਵਰਨਮੈਂਟ ਜਿੱਥੇ ਕਰਤਾਰਪੁਰ ਸਾਹਿਬ ਦਾ ਗੁਰਦੁਆਰਾ ਸਾਹਿਬ ਮੌਜੂਦ ਹੈ ਉਹ ਵੈਲਕਮ ਕਰਦੇ ਨੇ, ਅਕਾਲ ਤਖਤ ਦਾ ਐਕਟਿੰਗ ਜਥੇਦਾਰ, ਸ਼੍ਰੋਮਣੀ ਕਮੇਟੀ ਔਰ ਈਵਨ ਕੈਪਟਨ ਅਮਰਿੰਦਰ ਸਿੰਘ ਚੀਫ ਮਿਨਿਸਟਰ ਨੇ ਵੀ ਕੱਲ 2 ਦਿਨ ਪਹਿਲਾਂ ਪ੍ਰੈਸ ਕਾਨਫਰੰਸ ਕਿਹਾ ਸੀ ਕਿ ਜੀ ਸਾਨੂੰ ਜਿਹੜਾ ਖੁੱਲਣਾ ਚਾਹੀਦਾ ਬਾਕੀ ਸੈਂਟਰ ਦੇਖੇ। ਸੋ ਜ਼ਾਹਰ ਹੈ ਵੀ ਇਹ ਵੀ ਮੈਸੇਜ ਇਸ ਗੱਲ ਦਾ ਧਿਆਨ ਰਹੇ ਕਿ ਕੱਲਾ ਇਹ ਕਿਸੇ ਨੂੰ ਦਹਿਸ਼ਤਗਰਦ ਐਲਾਨ ਕੇ ਸਾਡੀ ਧਾਰਮ ਜਿਹੜੀ ਸਿਆਸੀ ਸਾਡੀ ਮੂਵਮੈਂਟ ਹੈ ਉਹਨੂੰ ਖਤਮ ਜਾਂ ਡਿਸਟਰੋਏ ਕਰਨ ਦੀ ਕੋਸ਼ਿਸ਼ ਨਹੀਂ ਹੈ। ਇਸ ਦੇ ਨਾਲ ਈਵਨ ਧਾਰਮਿਕ ਆਜ਼ਾਦੀਆਂ ਵੀ ਉਹ ਜਿਹੜੇ ਹਮਲੇ ਸਿੱਖ ਨੌਜਵਾਨਾਂ ਦੇ ਹੋ ਰਹੇ ਨੇ ਔਰ ਈਵਨ ਦਿੱਲੀ ਦੇ ਵਿੱਚ ਜਿਨ੍ਹਾਂ ਨੇ CAA ਦੇ ਖਿਲਾਫ ਪ੍ਰੋਟੈਸਟ ਵਾਲਿਆਂ ਦੇ ਲਈ ਲੰਗਰ ਲਾਇਆ ਉਹਨਾਂ ਨੂੰ ਝੂਠੇ ਕੇਸਾਂ 'ਚ ਫਸਾਇਆ ਸਿੱਖਾਂ ਨੂੰ ਕਿ ਭਾਈ ਤੁਸੀਂ ਦਹਿਸ਼ਤਗਰਦਾਂ ਦੀ ਮਦਦ ਕੀਤੀ ਹੈ। ਔਰ ਹੁਣ ਅਸੀਂ ਦੇਖ ਰਹੇ ਹਾਂ ਕਿ ਭਾਈ ਪੰਜਾਬ 'ਚ ਵੀ ਇਹ ਇਸ ਕਿਸਮ ਦੀ ਸਿੱਖ ਨੌਜਵਾਨਾਂ ਦੀ ਜਿਹੜੀ ਹਰਾਸਮੈਂਟ ਕਕਾਰਾਂ ਦੀ ਬੇਅਦਬੀ ਹੈ ਉਹ ਲਗਾਤਾਰ ਜਾਰੀ ਹੈ। ਸੋ ਕੁੱਲ ਮਿਲਾ ਕੇ ਇਸ ਗੱਲ ਦੀ ਸਮਝ ਹੋਣੀ ਚਾਹੀਦੀ ਹੈ ਕਿ ਭਾਈ ਅਲਟੀਮੇਟਲੀ ਇਸ ਸਾਰੇ ਚੋਂ ਇਹਦਾ ਜਿਹੜਾ ਜਵਾਬ ਹੈ ਉਹ ਆਜ਼ਾਦੀ ਹੈ। ਅਦਰਵਾਈਜ਼ ਜੇ ਤੁਸੀਂ ਉਸ ਗਧੇ ਵਾਂਗ ਭਾਰ ਢੋਈ ਜਾਣੇ। ਕੱਲ ਡਾਕਟਰ ਰਣਜੀਤ ਸਿੰਘ ਹੋਰਾਂ ਨਾਲ ਮੁਲਾਕਾਤ ਹੋਈ ਔਰ ਉਹ ਬੜਾ ਰਿਚ ਉਹਨਾਂ ਦਾ ਈਡੀਅਮ ਹੁੰਦਾ ਹੈ, ਗੱਲ ਕਰਨ ਦਾ ਅੰਦਾਜ਼ ਵੀ ਬੜਾ ਜਿਹੜਾ ਹੈ ਉਹ ਦਿਲਕਸ਼ ਹੁੰਦਾ ਹੈ। ਤਾਂ ਉਹਨਾਂ ਨੇ ਗੱਲ ਚੱਲੀ ਕਿ ਵੀ ਇਹ ਕਹਾਵਤ ਧੋਬੀ ਦਾ ਕੁੱਤਾ ਨਾ ਘਰ ਦਾ ਨਾ ਘਾਟ ਦਾ ਵੀ ਇਹ ਕਿੱਥੋਂ ਆਈ, ਇਹਦਾ ਕੀ ਸੰਬੰਧ ਹੈ। ਹਾਲਾਂ ਸਾਡੇ ਇੱਕ ਵਿਊਅਰ ਨੇ ਲਿਖਿਆ ਸੀ ਵੀ ਨਹੀਂ ਜੀ ਇਹ ਕੁੱਤਾ ਨਹੀਂ ਸੀ, ਇਹ ਉਹ ਧੋਬੀ ਜਿਹੜਾ ਹੈ ਉਹ ਆਪਣੇ ਉਹਦੇ ਕੁੰਡੇ ਕਾਂਟ ਨੂੰ ਕੁੰਡਾ ਕਹਿੰਦੇ ਸੀ ਕਿ ਧੋਬੀ ਕਾ ਕਾਂਟ, ਕਿ ਵੀ ਉਹ ਉਸੇ ਕਿੱਲੇ ਦੇ ਉੱਤੇ ਕੱਪੜੇ ਜਿਹੜਾ ਉਹ ਆਪਣੇ ਘਾਟ ਤੇ ਵੀ ਟੰਗਦਾ ਸੀ ਫਿਰ ਉਹਨੂੰ ਨਾਲ ਲੈ ਜਾਂਦਾ ਸੀ ਆਪਣੇ ਘਰ ਵੀ। ਪਰ ਮੈਨੂੰ ਵੀ ਇਹ ਲੱਗਾ ਵੀ ਇਹ ਠੀਕ ਨਹੀਂ ਹੈ। ਜੇ ਪੰਜਾਬੀ ਚ ਕੁੱਤਾ ਕਿਹਾ ਤੇ ਕੁੱਤੇ ਨਾਲ ਇਹਦਾ ਤਾਲੁਕ ਹੈ। ਤੇ ਡਾਕਟਰ ਸਾਹਿਬ ਨੇ ਕਿਹਾ ਵੀ ਇਹਦਾ ਜਿੰਨੇ ਮੈਨੂੰ ਕਹਿੰਦੇ ਸਮਝ ਆਈ ਕਿ ਵੀ ਇਹ ਹੁੰਦਾ ਹੈ ਕਿ ਵੀ ਇੱਕ ਵਾਰੀ ਘੁਮਾਰ ਜਿਹੜਾ ਧੋਬੀ ਘਾਟ ਤੇ ਚਲਾ ਜਾਂਦਾ ਫਿਰ ਧੋਬੀ ਨੇ ਕੁੱਤਾ ਵੀ ਰੱਖਿਆ ਹੁੰਦਾ ਔਰ ਉਸ ਕੁੱਤਾ ਜਿਹੜਾ ਉਹ ਉੱਥੋਂ ਜਿੰਨੇ ਉਹ ਸਾਫ਼ ਕੱਪੜੇ ਧੁੱਪੇ ਜਾਂਦੇ ਨੇ ਉਹ ਗਧੇ ਤੇ ਲੱਦ ਕੇ ਕੁੱਤਾ ਉਹਨੂੰ ਅਗਵਾਨੀ ਕਰਕੇ ਲੈ ਆਂਦਾ ਹੈ ਘਰ ਤੱਕ। ਫਿਰ ਘਰੋਂ ਗਧਾ ਵਾਪਸ ਘਾਟ ਤੇ ਆਂਦਾ ਹੈ ਤੇ ਇਵੇਂ ਉਹਨਾਂ ਦੇ ਦਿਨ ਦੇ ਵਿੱਚ ਉਹ ਗੱਲ ਇਹਨੂੰ ਸੈਂਸ ਵੀ ਕਰਦੀ ਹੈ ਗੱਲ। ਤੇ ਉਹਨੂੰ ਕਹਿੰਦਾ ਵੀ ਇਹ ਤਾਂ ਇੱਥੋਂ ਆਇਆ ਕਿ ਵੀ ਧੋਬੀ ਦਾ ਕੁੱਤਾ ਨਾ ਘਰ ਦਾ ਨਾ ਘਾਟ ਦਾ, ਉਹ ਕੁੱਤਾ ਕਦੇ ਇੱਧਰ ਆ ਰਿਹਾ ਕਿਉਂਕਿ ਉਹ ਗਧੇ ਨੂੰ ਅਗਵਾਨੀ ਕਰਕੇ ਇੱਧਰ ਵੀ ਲਿਆ ਰਿਹਾ ਉੱਧਰ ਵੀ ਲਵਾ ਰਿਹਾ। ਤੇ ਉਹ ਕਹਿੰਦਾ ਮੈਂ ਕਿਹਾ ਜੀ ਪਰ ਇਹ ਗਧਾ ਜਿਹੜਾ ਹੈ ਇਹ ਕਿਉਂ ਜਿਹੜਾ ਇਸ ਕਿਸਮ ਦੀ ਗੁਲਾਮੀ ਸਹਿੰਦਾ ਹੈ। ਔਰ ਮੈਂ ਉਹਨਾਂ ਦੀ ਗੱਲ ਕਰਨਾ ਚਾਹੁੰਦਾ ਜਿਹੜੇ ਅੱਜ ਸਾਡੇ ਜਿਹੜੇ ਇਸ ਕੰਟੈਕਸਟ ਦੇ ਵਿੱਚ ਧਾਰਮਿਕ ਆਜ਼ਾਦੀਆਂ ਕੁਚਲੀਆਂ ਜਾ ਰਹੀਆਂ ਨੇ, ਸਿਆਸੀ ਤੌਰ ਤੇ ਬਦਹਾਲੀ ਹੈ, ਇਹਦੇ ਬਾਵਜੂਦ ਉਸ ਗੁਲਾਮੀ 'ਚ ਜੁੜਨਾ ਚਾਹੁੰਦੇ ਨੇ। ਉਹਨਾਂ ਨੇ ਕਿਹਾ ਕਿ ਭਾਈ ਇੱਕ ਦਿਨ ਜਦੋਂ ਵਾਪਸ ਮੁੜਦੇ ਆ ਜਿਹੜਾ ਉਹ ਗਧਾ ਹੈ ਉਹ ਆਪਣੇ ਦੁੱਖ ਰੋਣ ਲੱਗ ਗਿਆ ਕੁੱਤੇ ਦੇ ਕੋਲ ਕਿ ਦੇਖੋ ਮੈਨੂੰ ਕਿਵੇਂ ਸਵੇਰ ਤੋਂ ਸ਼ਾਮ ਤੱਕ ਇਸੇ ਕੰਮ ਲਈ ਰੱਖਿਆ ਹੁੰਦਾ। ਤੇ ਕੁੱਤਾ ਉਹਨੂੰ ਕਹਿੰਦਾ ਵੀ ਜਦ ਤੇਰੀ ਰਾਖੀ ਲਈ ਮੈਂ ਹੀ ਆ ਤੇ ਮੈਂ ਤੇਰੇ ਨਾਲ ਆ, ਤੂੰ ਭੱਜ ਜਾ ਇੱਥੋਂ, ਕੋਈ ਗੱਲ ਨਹੀਂ ਹੈ ਤੂੰ। ਤੇ ਕਹਿੰਦੇ ਗਧਾ ਕਹਿੰਦਾ ਵੀ ਮੈਂ ਭੱਜ ਤਾਂ ਜਾਵਾਂ ਪਰ ਮੈਨੂੰ ਇੱਕ ਆਸ ਵੀ ਹੈ। ਉਹ ਕਹਿੰਦਾ ਕੀ ਹੈ? ਉਹ ਕਹਿੰਦਾ ਵੀ ਜਦੋਂ ਧੋਬੀ ਆਪਣੀ ਕੁੜੀ ਨੂੰ ਕੁੱਟਦਾ ਹੈ ਤਾਂ ਉਹਨੂੰ ਕਹਿੰਦਾ ਵੀ ਮੈਂ ਤੈਨੂੰ ਗਧੇ ਨਾਲ ਵਿਆਹ ਦੇਣਾ। ਤੇ ਕਹਿੰਦਾ ਮੈਂ ਸੋਚਦਾ ਵੀ ਖਨੀ ਮੇਰਾ ਵਿਆਹ ਹੋ ਹੀ ਜਾਏ ਕਦੇ ਇਹਦੇ ਨਾਲ। ਸੋ ਕਹਿਣ ਦਾ ਮਤਲਬ ਇਹ ਹੈ ਵੀ ਹੁਣ ਉਹ ਗਧਾ ਭਾਰ ਢੋਈ ਜਾਂਦਾ ਇਸ ਆਸ ਦੇ ਥੱਲੇ ਕਿ ਭਾਈ ਜੋ ਹੋ ਰਿਹਾ ਧੋਬੀ ਕਹਿ ਰਿਹਾ ਸ਼ਾਇਦ ਇਹ ਹਕੀਕਤ ਬਣ ਜਾਏ। ਸੋ ਮੈਂ ਸਮਝਦਾ ਵੀ ਜਿਹੜੇ ਸਾਡੇ ਗਧੇ ਬਣੇ ਹੋਏ ਨੇ ਅਜੇ ਵੀ ਉਸ ਸਿਸਟਮ 'ਚ ਰਹਿਣਾ ਚਾਹੁੰਦੇ ਨੇ ਉਹਨਾਂ ਨੂੰ ਕੀ ਆਸ ਹੈ ਵੀ ਕੀ ਅਲਟੀਮੇਟਲੀ ਤੁਹਾਡਾ ਕੋਈ ਵੀ ਤੁਸੀਂ ਮਰ ਲਓ ਇਹਨਾਂ ਦੇ ਲਈ 72 ਸਾਲ ਮਰਸਨਰੀ ਇਹਨਾਂ ਦੇ ਬਣ ਕੇ ਦੇਖ ਰਿਹਾ ਤੁਸੀਂ ਗਾਈ ਜਾਓ ਗੁਣ ਕੇ ਜੀ ਅਸੀਂ ਉੱਥੇ ਬਹਾਦਰੀ ਦਿਖਾਈ ਇੱਥੇ ਦਿਖਾਈ। ਉਹਨਾਂ ਦਾ ਜਦੋਂ ਜੀ ਕਰਦਾ ਉਹ ਤੁਹਾਨੂੰ ਦਹਿਸ਼ਤਗਰਦ ਬਣਾ ਦਿੰਦੇ ਨੇ। ਔਰ ਤੁਸੀਂ ਹੁਣ ਤੋਂ ਜਦੋਂ ਕਰਤਾਰਪੁਰ ਸਾਹਿਬ ਕੋਰੀਡੋਰ ਖੁੱਲਦਾ ਜਿਹਦੀ ਅਸੀਂ ਗੱਲ ਕਰਕੇ ਹਟੇ ਆ ਜਿਹੜੇ ਪੰਜਾਬ ਦਾ DGP ਦਿਨਕਰ ਗੁਪਤਾ ਹੈ ਜਿਹਦੀ ਘਰ ਵਾਲੀ ਨੂੰ ਵਿਨੀ ਮਹਾਜਨ ਨੂੰ ਚੀਫ ਸੈਕਟਰੀ ਲਾਇਆ ਗਿਆ ਉਹ ਕਹਿੰਦਾ ਜੀ 6 ਘੰਟੇ 'ਚ ਦਹਿਸ਼ਤਗਰਦ ਬਣ ਕੇ ਆ ਜਾਂਦਾ ਉੱਥੇ ਜਿਹੜੇ ਜਾਂਦੇ ਨੇ
ਉਹਨਾਂ ਨੂੰ ਤੁਸੀਂ ਉਹ ਨਿਸ਼ਾਨੇਬਾਜ਼ੀ ਸਿਖਾ ਦਿੰਦੇ ਹੋ, ਬੰਬ ਅਸੈਂਬਲ ਕਰਨਾ ਸਿਖਾ ਦਿੰਦੇ ਹੋ। ਸੋ ਉਹਨਾਂ ਦੇ ਲਈ ਹਰ ਕਰਤਾਰਪੁਰ ਸਾਹਿਬ ਜਾਣ ਵਾਲਾ ਸਿੱਖ ਦਹਿਸ਼ਤਗਰਦ ਹੈ। ਉਹਨਾਂ ਦੇ ਲਈ ਬਾਹਰ ਬੈਠ ਕੇ UN ਚਾਰਟਰ ਦੇ ਥੱਲੇ ਰੈਫਰੈਂਡਮ ਦੀ ਗੱਲ ਕਰਨ ਵਾਲਾ ਦਹਿਸ਼ਤਗਰਦ ਹੈ। ਉਹਨਾਂ ਦੇ ਲਈ ਤੁਸੀਂ ਸੋਸ਼ਲ ਮੀਡੀਆ ਦੇ ਉੱਤੇ 4 ਪੋਸਟਾਂ ਜਿਹੜੀਆਂ ਤਾਰੀਫ ਦੀਆਂ ਸਿੱਖਾਂ ਦੀਆਂ ਪਾਓ ਤੇ ਉਹਦੀ ਟ੍ਰੋਲਿੰਗ ਸ਼ੁਰੂ ਹੋ ਜਾਂਦੀ ਹੈ, ਇਹ ਕਹਿ ਕੇ ਜੀ ਇਹ ਤਾਂ ਅਲਟੀਮੇਟਲੀ ਸਾਡਾ ਹਿੱਸਾ ਹੀ ਨੇ। ਇਸ ਸਭ ਦੇ ਬਾਵਜੂਦ ਵੀ ਤੇ ਫਿਰ ਮੈਂ ਸਮਝਦਾ ਕਿ ਵੀ ਇਸ ਸਾਰੇ 'ਚ ਅਸੀਂ ਜਿਹੜਾ ਖੁਦ ਹੀ ਉਹਦੇ ਦੋਸ਼ੀ ਬਣਾਂਗੇ, ਜਿਹੜੇ ਲੋਕ ਇਸ ਸਭ ਤੋਂ ਬਾਅਦ ਵੀ ਇਸ ਸਿੱਟੇ ਤੇ ਨਹੀਂ ਪਹੁੰਚਦੇ ਕਿ ਅਲਟੀਮੇਟ ਜਿਹੜਾ ਖਾਲਿਸਤਾਨ ਦੀ ਆਜ਼ਾਦੀ ਤੋਂ ਬਿਨਾਂ ਸਿੱਖਾਂ ਦਾ ਕੋਈ ਮਸਲਾ ਹੱਲ ਨਹੀਂ ਹੋਣਾ। ਉਹ ਅੱਜ ਸਮਝ ਆਏ, ਹੋਰ ਖੱਜਲ ਖੁਆਰੀ ਤੋਂ ਬਾਅਦ ਆਏ। ਪਰ ਇਹ ਗੱਲ ਸਾਡੇ ਗੁਰੂ ਨੇ ਸਮਝਾਈ ਹੋਈ ਸੀ ਬਹੁਤ ਚੰਗੀ ਤਰ੍ਹਾਂ ਕਿ ਪੋਲੀਟੀਕਲ ਪਾਵਰ ਕੀ ਹੁੰਦੀ ਹੈ। ਕੱਲ ਅਸੀਂ ਗੱਲ ਕਰਾਂਗੇ ਕਿਉਂਕਿ ਅਕਾਲ ਤਖਤ ਸਾਹਿਬ ਦਾ ਫਾਊਂਡਿੰਗ ਡੇ ਵੀ ਹੈ ਜਿਹੜਾ 2 ਜੁਲਾਈ ਨੂੰ, ਔਰ ਇਹਦੀ ਬਿਗਨਿੰਗ ਹੀ ਇੱਥੋਂ ਹੁੰਦੀ ਹੈ ਕਿ ਭਾਈ ਅਲਟੀਮੇਟਲੀ ਗੁਰੂ ਨਾਨਕ ਸਾਹਿਬ ਦਾ ਫਰਮਾਨ ਕਿ ਜੇ ਜੀਵੈ ਪਤ ਲੱਥੀ ਜਾਏ ਸਭ ਹਰਾਮ ਜੇਤਾ ਕਿਛ ਖਾਏ। ਕਿ ਜਿਹੜਾ ਲੋਕ ਜਿਹੜੀਆਂ ਕੌਮਾਂ ਬੇਘਰੀਆਂ ਹੁੰਦੀਆਂ ਨੇ ਉਹ ਬੇਪਤ ਹੁੰਦੀਆਂ ਨੇ, ਔਰ ਉਹਨਾਂ ਦਾ ਬੇਪਤ ਕੌਮਾਂ ਬੇਪਤ ਇੰਡੀਵਿਜੂਅਲ ਜੇ ਉਸ ਬੇਪਤੀ ਨੂੰ ਸਹਿ ਕੇ ਵੀ ਉਸ ਨੂੰ ਗੁਲਾਮੀ ਦੇ ਸੰਗਲ ਕੱਟਣ ਦੇ ਲਈ ਉਦਮ ਨਹੀਂ ਕਰਦੇ ਤੇ ਫਿਰ ਉਹ ਹਲਾਲ ਖੋਰ ਨਹੀਂ ਹੁੰਦੇ, ਉਹ ਹਰਾਮ ਖੋਰ ਹੁੰਦੇ ਨੇ। ਸੋ ਇਹ ਇਸ ਸਾਰੇ ਦਾ ਸਿੱਟ ਹੈ। ਜੀ ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਸੋ ਅਖੰਡ ਨੈਮ ਬ੍ਰੇਕ ਵਿਊਅਰਸ ਤੁਸੀਂ ਨਾਲ ਇਸੇ ਤਰ੍ਹਾਂ ਹੀ ਬਣੇ ਰਹਿਣਾ। ਮਿਲਦੇ ਹਾਂ ਛੋਟੇ ਜਿਹੇ ਵਕਤ ਤੋਂ ਬਾਅਦ। ਕੀ ਤੁਹਾਨੂੰ 30, 40 ਜਾਂ 50 ਦਿਨ ਵੇਟ ਕਰਨੀ ਪੈ ਰਹੀ ਹੈ ਤੁਹਾਡੇ ਚੈੱਕ ਲਈ? ਫਿਰ ਬ੍ਰੋਕਰਾਂ ਪਿੱਛੇ ਭੱਜਦੇ ਫਿਰਦੇ ਹੋ ਪੈਸੇ ਲਈ, ਬਹੁਤ ਜ਼ਿਆਦਾ ਟਾਈਮ ਵੇਸਟ ਹੋ ਜਾਂਦਾ ਇੱਦਾਂ ਤਾਂ। ਜੇ ਤੁਸੀਂ ਅੱਜ ਹੀ ਪੈਸੇ ਲੈਣੇ ਤਾਂ ਬੌਬਟੇਲ ਨੂੰ ਕਾਲ ਕਰੋ। ਬੌਬਟੇਲ ਤੁਹਾਡੀਆਂ ਇਨਵੋਇਸਿਸ ਸੇਮ ਡੇ ਫੰਡ ਕਰ ਸਕਦੇ ਹਨ ਫॉर ਅ ਸਮਾਲ ਫੀ, no contract, no reserve and no hidden fees। ਅੱਜ ਹੀ ਕਾਲ ਕਰੋ ਬੌਬਟੇਲ ਨੂੰ ਤੇ ਤੁਹਾਡਾ ਪਹਿਲਾ ਮਹੀਨਾ ਫ੍ਰੀ। 410 204 2084 ਅਗੇਨ 410 204 2084। 2020 ਦੀ ਜਨਗਣਨਾ ਯੂਨਾਈਟਿਡ ਸਟੇਟ ਵਿੱਚ ਰਹਿੰਦੇ ਹਰ ਇੱਕ ਵਿਅਕਤੀ ਦੀ ਇੱਕ ਗਿਣਤੀ ਹੈ। 2020 ਜਨਗਣਨਾ ਬਹੁਤ ਮਹੱਤਵਪੂਰਨ ਹੈ ਅਤੇ ਗਾਈਡ ਕਰੋ ਕਿ ਕਿਵੇਂ ਪ੍ਰਤੀ ਸਾਲ $675 ਬਿਲੀਅਨ ਤੋਂ ਵੱਧ ਸੰਘੀ ਫੰਡਿੰਗ ਸਮੁਦਾਇਆਂ ਵਿੱਚ ਖਰਚ ਕੀਤੀ ਜਾਂਦੀ ਹੈ। ਤੁਸੀਂ ਇੱਕ ਕੰਪਿਊਟਰ, ਟੈਬਲੇਟ ਜਾਂ ਮੋਬਾਈਲ ਫੋਨ ਤੋਂ ਦਿਨ ਵਿੱਚ 24 ਘੰਟੇ ਆਨਲਾਈਨ ਜਵਾਬ ਦੇ ਸਕਦੇ ਹੋ। ਤੁਹਾਡੀ ਜਾਣਕਾਰੀ ਗੁਪਤ ਹੈ। ਆਪਣੇ ਆਪ ਨੂੰ ਸਿੱਖਾਂ ਵਜੋਂ ਕਾਊਂਟ ਕਰਨ ਵਾਸਤੇ ਆਪਾਂ ਸੈਕਸ਼ਨ 9 ਦੇ ਵਿੱਚ ਜਦ ਜਾਵਾਂਗੇ ਉੱਥੇ ਸਮ ਅਦਰ ਰੇਸ ਦੇ ਵਿੱਚ ਆਪਾਂ ਸਹੀ ਦਾ ਨਿਸ਼ਾਨ ਲਗਾਵਾਂਗੇ ਤੇ ਉਸ ਦੇ ਵਿੱਚ ਸਿੱਖ ਲਿਖਾਂਗੇ ਜਾਂ ਟਾਈਪ ਕਰਾਂਗੇ। ਇਸ ਦੇ ਨਾਲ ਸਾਡੀ ਸਿੱਖਾਂ ਵਜੋਂ ਇੱਕ ਅਲੱਗ ਪਹਿਚਾਣ ਸੈਂਸਸ 2020 ਦੇ ਵਿੱਚ ਹੋ ਜਾਵੇਗੀ। ਸੋ ਯੂਨਾਈਟਿਡ ਸਿੱਖ ਵੱਲੋਂ ਅਸੀਂ ਸਾਰਿਆਂ ਨੂੰ ਬੇਨਤੀ ਕਰਦੇ ਹਾਂ ਕਿ ਇਸ ਮਰਦਮਸ਼ੁਮਾਰੀ ਦੇ ਵਿੱਚ ਆਪਣੇ ਘਰ ਦੇ ਹਰ ਇੱਕ ਜੀ ਦੀ ਗਿਣਤੀ ਕਰਵਾਓ। ਬਹੁਤ ਬਹੁਤ ਧੰਨਵਾਦ ਜੀ। ਵਿਊਅਰਸ ਵੈਲਕਮ ਬੈਕ ਇਨ ਆਵਰ ਪ੍ਰੋਗਰਾਮ। ਸੋ ਤੀਸਰੇ ਸੈਗਮੈਂਟ ਦੇ ਵਿੱਚ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ ਕਿ ਕਿਸ ਤਰ੍ਹਾਂ ਧਰਮ ਦਾ ਰਸਤਾ ਜੋ ਹੁੰਦਾ ਹੈ ਉਹ ਸੱਚ ਦਾ ਰਸਤਾ ਹੁੰਦਾ ਹੈ, ਪਰ ਕੀ ਕਾਰਨ ਹੈ ਕਿ ਸਿੱਖਾਂ ਦੀ ਜੋ ਧਾਰਮਿਕ ਸੰਸਥਾ ਸ਼੍ਰੋਮਣੀ ਕਮੇਟੀ ਵਿੱਚ ਜੋ ਫੈਲੀ ਕਰਪਸ਼ਨ ਨੂੰ ਲੈ ਕੇ ਅੱਡ-ਅੱਡ ਸਕੈਂਡਲ ਨੇ ਉਹ ਸਾਹਮਣੇ ਆ ਰਹੇ ਨੇ। ਸੋ ਇਸ ਉੱਪਰ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਸਾਡੇ ਨਾਲ ਇਸੇ ਤਰ੍ਹਾਂ ਹੀ ਬਣੇ ਰਹਿਣਾ। ਦੇਖਣ ਸੁਣਨ ਲਈ ਤੁਹਾਡਾ ਸਭ ਦਾ ਬਹੁਤ-ਬਹੁਤ ਸ਼ੁਕਰੀਆ। ਜੀ ਡਾਕਟਰ ਸਾਹਿਬ ਕੀ ਵਿਚਾਰਾਂ? ਦੇਖੋ, ਜਦੋਂ ਸਿੱਖ ਪੰਥ ਨੇ ਭਾਰੀ ਕੁਰਬਾਨੀਆਂ ਕਰਕੇ ਮਹੰਤਾਂ ਤੋਂ ਗੁਰਦੁਆਰੇ ਆਜ਼ਾਦ ਕਰਵਾਏ 1920 ਚ, ਜਿਹੜੀ ਲਗਭਗ 4 ਸਾਲ ਤੋਂ ਜ਼ਿਆਦਾ ਗੁਰਦੁਆਰਾ ਸੁਧਾਰ ਲਹਿਰ ਜਿਹਨੂੰ ਕਿਹਾ ਜਾਂਦਾ ਹੈ ਜਾਂ ਅਕਾਲੀ ਲਹਿਰ ਕਿਹਾ ਜਾਂਦਾ ਚੱਲੀ, ਬਹੁਤ ਕੁਰਬਾਨੀਆਂ ਹੋਈਆਂ। ਸਾਕਾ ਨਨਕਾਣਾ ਸਾਹਿਬ, ਗੁਰੂ ਕੇ ਬਾਗ ਦਾ ਮੋਰਚਾ, ਜੈਤੋ ਦਾ ਮੋਰਚਾ, ਚਾਬੀਆਂ ਦਾ ਮੋਰਚਾ, ਔਰ ਉਸ ਸਾਰੇ ਚ ਸਮੁੱਚੀ ਕੌਮ ਜਿੱਥੇ ਇਨਵੋਲਵ ਹੋਈ, ਗ੍ਰਿਫਤਾਰੀਆਂ, ਜਾਇਦਾਦਾਂ ਦੀਆਂ ਕੁਰਕੀਆਂ, ਲੰਬਾ ਵਕਤ ਸਫਰਿੰਗ, ਸ਼ਹੀਦੀਆਂ, ਉੱਥੇ ਇਸ ਗੱਲ ਦੀ ਕੌਮ ਨੂੰ ਖੁਸ਼ੀ ਸੀ ਕਿ ਘੱਟੋ ਘੱਟ ਸਾਡੇ ਗੁਰਦੁਆਰੇ, ਇਤਿਹਾਸਕ ਗੁਰਦੁਆਰੇ, ਇਹ ਜਿਹੜੇ ਬਦ ਚਲਨ ਔਰ ਭ੍ਰਿਸ਼ਟ ਮਹੰਤ ਨੇ ਇਹਨਾਂ ਤੋਂ ਆਜ਼ਾਦ ਹੋਏ ਨੇ। ਹੁਣ ਪੰਥ ਦੀ ਆਪਣੀ ਸੰਸਥਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਹੋਣ ਦੇ ਵਿੱਚ ਆਈ ਹੈ। ਗੁਰਦੁਆਰਿਆਂ ਦਾ ਸਾਫ ਸੁਥਰਾ ਜਿਹੜਾ ਹੈ ਉਹ ਪ੍ਰਬੰਧ ਹੋਏਗਾ, ਮੈਨੇਜਮੈਂਟ ਹੋਏਗੀ, ਔਰ ਗੁਰਦੁਆਰਿਆਂ ਚੋਂ ਧਾਰਮਿਕ ਪ੍ਰਚਾਰ ਔਰ
ਦੂਸਰੇ ਦੇ ਨਾਲ ਸਿੱਖੀ ਵਧੇ ਫੁੱਲੇਗੀ, ਸਿੱਖੀ ਪ੍ਰਫੁੱਲਤ ਹੋਏਗੀ। ਹੁਣ 1924 ਦੇ ਵਿੱਚ ਗੁਰਦੁਆਰਾ ਐਕਟ ਪਾਸ ਹੁੰਦਾ ਹੈ, 1925 ਚ ਇੰਪਲੀਮੈਂਟ ਹੁੰਦਾ ਹੈ। ਹੁਣ ਅਸੀਂ ਆਲਮੋਸਟ 95 ਸਾਲ ਬਾਅਦ ਇਹ ਗੱਲ ਕਰ ਰਹੇ ਹਾਂ। ਤੇ ਜੇ 95 ਸਾਲ ਦੀ ਅਸੀਂ ਸ਼੍ਰੋਮਣੀ ਕਮੇਟੀ ਦੀ ਕਾਰਗੁਜ਼ਾਰੀ ਦੇਖੀਏ, ਠੀਕ ਹੈ, ਭਾਰਤ ਦੀ ਹਕੂਮਤ ਨੇ 1947 ਤੋਂ ਬਾਅਦ ਉਹ ਕਿਵੇਂ ਰਾਧਾ ਸੁਆਮੀ ਹੋਣ, ਨਰਕਧਾਰੀ ਹੋਣ, ਆਸ਼ੂਤੋਸ਼ੀਏ, ਸੌਦਾ ਸਾਧ, ਭਲਿਆਰਾ, ਤੇ ਇਹ ਸਾਰਾ ਡੇਰਾ ਕਲਚਰ ਜਿਹੜਾ ਹਰ ਪਿੰਡ ਪਿੰਡ 'ਚ ਡੇਰੇ ਬਣਾ ਕੇ ਔਰ ਬਰਾਬਰ ਦੀਆਂ ਗੱਦੀਆਂ ਲਵਾਈਆਂ ਨੇ, ਇਹਨਾਂ 'ਚ ਜ਼ਾਹਿਰ ਹੈ ਹਕੂਮਤ ਦਾ ਰੋਲ ਹੈ। ਲੇਕਿਨ ਜੇ ਅਸੀਂ ਆਪਣੇ ਘਰ ਨੂੰ ਦੇਖੀਏ ਕਿ ਜੇ ਸਾਡੀ ਸ਼੍ਰੋਮਣੀ ਕਮੇਟੀ ਜਿਨ੍ਹਾਂ ਦਾ ਬਜਟ ਅੱਜ 1000 ਕਰੋੜ ਤੋਂ ਜ਼ਿਆਦਾ ਹੈ, ਜਿਹੜੇ ਪੰਜਾਬ ਭਰ ਦੇ ਵਿੱਚ ਇਤਿਹਾਸਕ ਗੁਰਦੁਆਰੇ ਹਰਿਆਣਾ, ਹਿਮਾਚਲ, ਚੰਡੀਗੜ੍ਹ ਇਹਨਾਂ ਦੇ ਕੰਟਰੋਲ 'ਚ ਨੇ, ਜਿਨ੍ਹਾਂ ਨੂੰ ਦੁਨੀਆ ਭਰ 'ਚ ਬੈਠੀ ਸਿੱਖ ਕੌਮ, ਜਿਨ੍ਹਾਂ ਦਾ ਦਰਬਾਰ ਸਾਹਿਬ ਸੈਂਟਰ ਕਰੋੜਾਂ ਰੁਪਏ ਰੋਜ਼ਾਨਾ ਦਰਸ਼ਨ ਭੇਟ ਗੁਰੂ ਦੇ ਹਜ਼ੂਰ, ਔਰ ਤੁਸੀਂ ਦੇਖੋ ਕਿ ਉਹ ਮੰਗ ਨਾ ਵੀ ਕਰਨ ਤੇ ਕਿਵੇਂ ਸਿੱਖ ਕੌਮ ਜਿਹੜੀ ਗੈਰਾਂ ਦੇ ਲਈ ਜਿਹੜੀ ਆ ਉਹ ਇੰਨੀ ਜੈਨਰਸ ਹੈ, ਉਹਨਾਂ ਨੇ ਕਦੇ ਆਪਣੇ ਗੁਰੂ ਘਰਾਂ 'ਚ ਕਿਸੇ ਚੀਜ਼ ਦੀ ਕਮੀ ਨਹੀਂ ਰਹਿਣ ਦਿੱਤੀ। ਪਰ ਇਹ ਸਵਾਲ ਉੱਠਦਾ ਹੈ ਕਿ ਵੀ ਜੇ ਅੱਜ ਸਿੱਖ ਕੌਮ ਦਾ ਇੱਕ ਵੱਡਾ ਹਿੱਸਾ ਇਹਨਾਂ ਡੇਰਿਆਂ ਔਰ ਜਾਲੀ ਗੁਰੂਆਂ ਦੇ ਪਿੱਛੇ ਲੱਗਾ, ਅੱਜ ਈਸਾਈ ਮਿਸ਼ਨਰੀ ਹੋਣ, ਹਿੰਦੂ ਤਵੀ ਹੋਣ, ਉਹਨਾਂ ਦੇ ਪ੍ਰਚਾਰ ਥੱਲੇ ਸਿੱਖ ਸਿੱਖੀ ਤੋਂ ਦੂਰ ਜਾ ਕੇ ਉਹਨਾਂ ਦੇ ਹੱਥ ਠੋਕੇ ਬਣੇ ਹੋਏ ਨੇ, ਤੇ ਜਿਹੜੇ ਹੈ ਵੀ ਨੇ ਸਿੱਖੀ ਦਾਇਰਾਕਾਰ 'ਚ ਰਹਿਣ ਵਾਲੇ ਪਰਿਵਾਰਾਂ 'ਚ, ਉਹ ਨਸ਼ਿਆਂ ਦਾ ਸ਼ਿਕਾਰ ਨੇ, ਕੇਸ ਕਤਲ ਕਰਵਾਏ ਹੋਏ ਨੇ, ਪਤਤ ਪੁਣਾ ਗਵਾਚੇ ਹੋਏ ਨੇ। ਅਸੀਂ ਸਿਟਿੰਗ ਡਕਸ ਹੈ, ਜਿਹੜਾ ਆਂਦਾ ਉਹਦੇ ਤੋਂ ਜਿਹਨੂੰ ਮਰਜ਼ੀ ਜਿੱਧਰ ਨੂੰ ਲੈ ਜਾਏ। ਤੇ ਇਹਦੇ ਵਿੱਚ ਇੱਕ ਬਹੁਤ ਵੱਡਾ ਦੋਸ਼ ਸ਼੍ਰੋਮਣੀ ਕਮੇਟੀ ਦਾ ਹੈ। ਨਹੀਂ ਤਾਂ 12,000 ਤੋਂ ਜ਼ਿਆਦਾ ਪਿੰਡਾਂ ਦੇ ਵਿੱਚ ਧਰਮ ਪ੍ਰਚਾਰ ਕੇਂਦਰ, ਲੋਕਾਂ ਦੀਆਂ ਜ਼ਰੂਰਤਾਂ, ਜੇ ਅੱਜ ਸਿੱਖ ਕਿਸਾਨ ਖੁਦਕਸ਼ੀ ਵੱਲ ਤੁਰੇ ਹੋਏ ਨੇ, ਤੁਸੀਂ ਕੋਈ ਉਸਾਰੂ ਪ੍ਰੋਗਰਾਮ ਲਿਖੋ ਔਰ ਸ਼੍ਰੋਮਣੀ ਕਮੇਟੀ ਦੇ ਥੱਲੇ ਇੰਜੀਨੀਅਰਿੰਗ ਕਾਲਜ, ਮੈਡੀਕਲ ਕਾਲਜ, ਖਾਲਸਾ ਸਕੂਲ, ਉਹਨਾਂ ਦਾ ਹਾਲ ਦੇਖੋ, ਉਹਨਾਂ ਦੀਆਂ ਮੈਨੇਜਮੈਂਟਾਂ ਦੇਖੋ, ਕਿਵੇਂ ਭਾਈ ਭਤੀਜਾਵਾਦ, ਔਰ ਇਵੇਂ ਹੈ ਜਿਵੇਂ ਹਰ ਕੋਈ ਲੱਗਾ ਹੋਇਆ ਔਰ ਇਹਨਾਂ ਨੂੰ ਕੋਈ ਸ਼ਰਮ ਹਿਆ ਨਾਂ ਦੀ ਕੋਈ ਚੀਜ਼ ਨਹੀਂ ਹੈ। 10,000 ਤੋਂ ਜ਼ਿਆਦਾ ਦਾ ਇਹਨਾਂ ਦਾ ਸਟਾਫ ਹੈ। ਇੰਨਾ ਵੱਡਾ ਪੰਜਾਬ ਦੇ ਵਿੱਚ ਚੀਫ ਮਿਨਿਸਟਰ ਤੋਂ ਬਾਅਦ ਦੂਸਰੀ ਜੇ ਕੋਈ ਪਾਵਰਫੁਲ ਐਂਟੀਟੀ ਹੈ ਤੇ ਸ਼੍ਰੋਮਣੀ ਕਮੇਟੀ ਪ੍ਰਧਾਨ ਹੈ, ਜਾਂ ਪੰਜਾਬ ਗਵਰਨਮੈਂਟ ਤੋਂ ਬਾਅਦ ਜਿਹਦੀ ਧਾਰਮਿਕ ਵੀ ਔਰ ਪੋਲੀਟੀਕਲ ਵੀ ਅਹਿਮੀਅਤ ਹੈ। ਅਕਾਲੀ ਦਲ ਨੂੰ ਉਹੀ ਕੰਟਰੋਲ ਕਰਦਾ ਜਿਹਦੇ ਕੋਲ ਸ਼੍ਰੋਮਣੀ ਕਮੇਟੀ ਹੈ। ਬੜੇ ਬਣਾਏ ਪਲੇਟਫਾਰਮ ਨੇ। ਉਹ ਇੱਕ ਵਾਰੀ ਇਹ ਡਾਇਲੌਗ ਹੈ ਵੀ ਇੰਦਰਾ ਗਾਂਧੀ ਨੇ ਜੈਨ ਸਿੰਘ ਨੂੰ ਕਿਹਾ ਵੀ ਤੇਰੀ ਹਕੂਮਤ ਜਾਂ ਦੂਜਾ ਕੀ ਗੱਲ ਹੈ, ਅਕਾਲੀ ਕਿਉਂ ਸਿਰ ਚੁੱਕਦੇ ਨੇ ਔਰ ਕਿਉਂ ਇਹ ਸਿੱਖਾਂ ਨੂੰ ਦਬਾਇਆ ਨਹੀਂ ਜਾ ਸਕਦਾ। ਉਹ ਕਹਿੰਦੇ ਜੀ ਇਹਨਾਂ ਨੂੰ ਨਹੀਂ ਤੁਸੀਂ ਕਰ ਸਕਦੇ, ਉਹਦਾ ਗੁਰਦੁਆਰੇ ਇਹਨਾਂ ਕੋਲ ਨੇ, ਮੱਸਿਆ, ਪੂਰਨਮਾਸ਼ੀ, ਹਰ ਐਤਵਾਰ ਬਣੀਆਂ ਬਣਾਈਆਂ ਸਟੇਜਾਂ, ਔਰ ਉਹਨਾਂ ਤੋਂ ਉਹਨਾਂ ਨੇ ਹੋਣਾ। ਤੁਸੀਂ ਤਾਂ ਪੈਸੇ ਲੈ ਕੇ ਲੋਕਾਂ ਤੋਂ ਇਕੱਠੇ ਕਰਕੇ ਫਿਰ ਸਟੇਜ ਲਾਉਂਦੇ ਹੋ, ਉਹ ਵੀ ਬੰਦੇ ਢੋਣੇ ਪੈਂਦੇ ਨੇ, ਉੱਥੇ ਇਕੱਠੇ ਹੋਏ ਲੋਕ ਹੁੰਦੇ ਨੇ, ਉਹਨਾਂ ਨੂੰ ਆਪਣਾ ਮੈਸੇਜ ਦਿੰਦੇ ਨੇ, ਉਹਨਾਂ ਨੂੰ ਤੁਸੀਂ ਕਿਵੇਂ ਖਤਮ ਕਰੋਗੇ। ਔਰ ਫਿਰ ਜ਼ਾਹਿਰ ਹੈ ਵੀ ਜੋ ਉਹਨੇ ਅਕਾਲ ਤਖਤ ਤੇ ਹਮਲਾ ਕਰਨ ਔਰ ਸਿੱਖਾਂ ਨੂੰ ਸਬਕ ਸਿਖਾਉਣ ਜਾਂ ਗੁਰਦੁਆਰਿਆਂ ਦੀ ਜਿਹੜੀ ਹੈ ਉਹ ਬੇਹਰਮਤੀ ਕਰਨ ਦਾ ਸਵਾਲ ਹੈ, ਇਹ ਉਹਦੇ ਚੋਂ ਹੀ ਉਹਦਾ ਸੋਲੂਸ਼ਨ ਹੀ ਲੱਭਿਆ ਸੀ। ਉਹਨੇ ਆਪਣੇ ਵੱਲੋਂ ਵੀ ਇਹਨਾਂ ਨੂੰ ਸਬਕ ਸਿਖਾਈ ਹੈ। ਪਰ ਅਫਸੋਸ ਕਿ ਅੱਜ 95 ਸਾਲ ਬਾਅਦ ਜਦੋਂ ਅਸੀਂ ਦੇਖਦੇ ਹਾਂ, ਹੁਣ ਇੱਕ ਪਾਸੇ ਅਸੀਂ ਕਿਸ ਕਿਸਮ ਦੇ ਦੁਸ਼ਮਣ ਦਾ ਟਾਕਰਾ ਕਰ ਰਹੇ, ਪਰ ਇਸ ਸ਼੍ਰੋਮਣੀ ਕਮੇਟੀ ਦੇ ਵਿੱਚ ਕਿਸ ਹੱਦ ਤੱਕ ਕਰਪਸ਼ਨ ਹੈ, ਕਿਸ ਰੈਂਪੈਂਟ ਜਿਹਨੂੰ ਅੰਗਰੇਜ਼ੀ ਚ ਕਿਹਾ ਜਾਂਦਾ। ਦੋ ਖਬਰਾਂ ਮੇਰਾ ਹਾਲ ਹੈ, ਬਹੁਤ ਵਾਰ ਸਾਡੇ ਵੀਰ ਭੈਣਾਂ ਕਹਿਣਗੇ ਕਿ ਤੁਸੀਂ ਪੰਜਾਬ ਦੇ ਇਸ਼ੂ ਤੇ ਲੈਂਦੇ ਹੋ ਇਹਨਾਂ ਦਾ। ਮੈਂ ਕਿਹਾ ਵੀ ਮੇਰਾ ਪਹਿਲਾਂ ਆਪਣਾ ਦਿਲ ਰੋਂਦਾ ਹੈ, ਫਿਰ ਮੈਨੂੰ ਇਹ ਲੱਗ ਰਿਹਾ ਹੁੰਦਾ ਹੈ ਕਿ ਵੀ ਜਿਨ੍ਹਾਂ ਦੇ ਨਾਲ ਮੈਂ ਸਾਂਝਾ ਕਰ ਰਿਹਾ ਉਹਨਾਂ ਦੇ ਵੀ ਦਿਲ ਰੋਂਦੇ ਨੇ। ਆਲਰੇਡੀ ਜਿਹੜਾ ਇਸ ਸਾਰੇ ਚੋਂ ਸਾਡੀ ਬੇਬਸੀ ਵੀ, ਸਾਡੀ ਡੀਜਨਰੇਸ਼ਨ ਵੀ, ਇਹ ਸਾਰੀ ਨਿਕਲਦੀ ਹੈ। ਪਰ ਅੱਜ ਮੈਂ ਜਦੋਂ ਇਹ ਗੱਲ ਕਰ ਰਹੇ ਹਾਂ, ਦੋ ਖਬਰਾਂ ਜਿਹੜੀਆਂ ਜਿਹਦੇ ਤੇ ਐਕਟਿੰਗ ਜਥੇਦਾਰ ਅਕਾਲ ਤਖਤ ਨੇ ਕਿਹਾ ਜੀ ਕਮੇਟੀ ਇਨਵੈਸਟੀਗੇਸ਼ਨ ਉਹ ਹੀ ਕਰੇਗੀ, 5 ਮੁਲਾਜ਼ਮ ਸ਼੍ਰੋਮਣੀ ਕਮੇਟੀ ਪ੍ਰਧਾਨ ਨੇ ਸਸਪੈਂਡ ਕਰ ਦਿੱਤਾ। ਦੋਨੋਂ ਖਬਰਾਂ ਦੁੱਖ ਦੇਣ ਵਾਲੀਆਂ। ਔਰ ਪਹਿਲੀ ਖਬਰ ਕਿ ਵੀ 267 ਸਰੂਪ ਗੁਰੂ ਗ੍ਰੰਥ ਸਾਹਿਬ ਦੇ ਜਿਹੜੇ ਕਿ ਗਾਇਬ ਕਰ ਦਿੱਤੇ ਗਏ। ਕਿੱਥੇ ਕੀ ਇਹ ਵੀ ਹੁੰਦਾ ਜੀ ਉਹ ਅਗਰ ਭੇਟ ਕੀਤੇ ਨੇ, ਵੇਚੇ ਨੇ, ਕੀ ਕੀਤਾ। ਔਰ ਇਹ ਗੱਲ ਜਿਹੜੀ ਹੈ ਈਵਨ
इस हद तक गई कि भी एक्टिंग जथेदार ਗਿਆਨੀ ਹਰਪ੍ਰੀਤ ਸਿੰਘ ਨੇ ਸ਼੍ਰੋਮਣੀ ਕਮੇਟੀ ਨੂੰ ਕਿਹਾ ਕਿ ਭਾਈ ਇਨਵੈਸਟੀਗੇਟਿਵ ਟੀਮ ਬਹਾਨਾ ਇਹ ਇਵੇਂ ਹੀ ਹੈ ਕਿ ਵੀ ਜਿਹੜਾ ਬੱਕਰਾ ਬੋਲ ਦੀ ਰਾਖੀ ਬਿਠਾਇਆ ਹੋਇਆ ਕਣਕ ਦੇ ਬੋਲ ਦੀ, ਉਹਨੂੰ ਬੱਕਰੇ ਨੂੰ ਕਹੋ ਕਿ ਵੀ ਤੂੰ ਜਰਾ ਤੈਨੂੰ ਇਨਵੈਸਟੀਗੇਸ਼ਨ ਟੀਮ ਦਾ ਇੰਚਾਰਜ ਬਣਾ ਦੇਣਾ, ਤੂੰ 10 ਕਣਕ ਕਿਹਨੇ ਖਾਧੀ। ਹੁਣ ਜ਼ਾਹਰ ਹੈ ਕਿ ਵੀ ਇਹਦਾ ਕੋਈ ਬਹੁਤਾ, ਲੇਕਿਨ ਇਹ ਗੱਲ ਸ਼ੋ ਕਰਦੀ ਹੈ ਕਿ ਭਾਈ ਉਹਨਾਂ ਨੂੰ ਵੀ ਲੱਗਦਾ ਵੀ ਇਹ ਇਸ ਹੱਦ ਤੱਕ ਕਰਪਸ਼ਨ ਕਿੱਥੇ। ਅਸੀਂ ਗੁਰੂ ਗ੍ਰੰਥ ਸਾਹਿਬ ਜਾਗਤ ਜੋਤ ਗੁਰੂ ਜੋ ਬਾਈਬਲ ਕਲਾਂ ਚ ਹੋਇਆ, ਜੋ ਬਰਗਾੜੀ ਚ ਹੋਇਆ, ਜੋ ਗੁਰਜਵਾਰ ਸਿੰਘ ਵਾਲਾ ਚ ਹੋਇਆ, ਉਹਨਾਂ ਦੇ ਦੋਸ਼ੀਆਂ ਨੂੰ ਸਜ਼ਾਵਾਂ ਦੇਣ ਦੀ ਮੰਗ ਕਰ ਰਹੇ ਹਨ। ਜਿਸ ਸ਼੍ਰੋਮਣੀ ਕਮੇਟੀ ਕੋਲ ਹੁਣ ਐਕਸਕਲੂਸਿਵ ਰਾਈਟ ਨੇ, ਕੋਈ ਹੋਰ ਗੁਰੂ ਗ੍ਰੰਥ ਸਾਹਿਬ ਉੱਥੇ ਨਹੀਂ ਛਾਪ ਸਕਦਾ ਕਾਨੂੰਨੀ ਤੌਰ ਤੇ। ਔਰ ਇਹ ਕੀ ਵਾਪਰ ਰਿਹਾ ਅੰਦਰ, ਕੌਣ ਲੋਕ ਨੇ। ਔਰ ਇਹ ਈਵਨ ਸ਼੍ਰੋਮਣੀ ਕਮੇਟੀ ਦਾ ਮੈਂਬਰ ਫਤਿਹਗੜ੍ਹ ਸਾਹਿਬ ਤੋਂ ਉਹਨੇ ਇਹ ਕਿਹਾ ਜੀ ਕਿ ਜਿਹੜਾ ਇਹ ਵੈਲਕਮਿੰਗ ਡਿਸੀਜਨ ਹੈ ਹਰਪ੍ਰੀਤ ਸਿੰਘ ਜੀ ਦਾ ਕਿ ਇਨਕੁਆਇਰੀ ਇਨਟੂ ਮਿਸਿੰਗ ਸਰੂਪਸ ਆਫ ਗੁਰੂ ਗੋਬਿੰਦ ਸਿੰਘ Guru Granth Sahib, but he demanded that either the Akal Takht Jathedar should have conducted inquiry at his own or inquiry should be entrusted to a Sikh judge of High Court. उन्होंने कहा भी ये सब कुछ जो SCPC हो रहा है बादल फैमिली ਦੇ ਥੱਲੇ ਹੈ। और ਹੁਣ ਤਾਂ ਵੈਸੇ ਮੈਨੂੰ ਕੋਲ ਅੰਦਰੂਨੀ ਇਹ ਹੈ ਕਿ ਵੀ ਇਹ ਜਿਹੜੇ ਮਾੜੇ ਮੋਟੇ ਗਿਆਨੀ ਹਰਪ੍ਰੀਤ ਸਿੰਘ ਗੱਲ ਵੀ ਕਰ ਰਿਹਾ ਹੈ, ਹਰਸਿਮਰਤ ਕੌਰ ਬਾਦਲ ਹਟਾਉਣਾ ਚਾਹੁੰਦੀ ਹੈ ਇਹਨੂੰ, ਗਿਆਨੀ ਹਰਪ੍ਰੀਤ ਸਿੰਘ ਨੂੰ ਆਪਣਾ ਇੱਕ ਉਹਨਾਂ ਨੇ ਰੱਖਿਆ ਹੋਇਆ ਬੰਦਾ, ਉਹਨੂੰ ਚੋਲਾ ਸਵਾ ਕੇ ਦਿੱਤਾ ਹੋਇਆ ਜਿਹਨੂੰ ਜਥੇਦਾਰ ਬਣਾਉਣਾ ਚਾਹੁੰਦੀ ਹੈ। ਪਰ ਸੁਖਬੀਰ ਬਾਦਲ ਨੂੰ ਲੱਗਦਾ ਹੈ ਵੀ ਸਿਆਸੀ ਤੌਰ ਤੇ ਜਿਹੜਾ ਸਿੱਖਾਂ ਦੇ ਵਿੱਚ ਸਾਡੀ ਸਾਖ ਥੱਲੇ ਨੂੰ ਗਈ ਹੋਈ ਹੈ, ਥੋੜੀਆਂ ਬਹੁਤ ਗੱਲਾਂ ਜੋ ਹਰਪ੍ਰੀਤ ਸਿੰਘ ਕਰਦੇ ਨੇ ਉਹਦੇ ਨਾਲ ਸਾਡੀ ਸਾਖ ਬਣ ਜਾਏ। ਸੋ ਇਹਨਾਂ ਨੂੰ ਤਾਂ ਈਵਨ ਇਹ ਵੀ ਚੰਗਾ ਨਹੀਂ ਲੱਗਦਾ ਕਿ ਭਾਈ ਕੋਈ ਸੱਚ ਦੀ ਗੱਲ ਕਰੇ। ਲੇਕਿਨ ਇਸ ਸਾਰੇ ਦੇ ਨਾਲ ਅਸੀਂ ਇਹ ਦੇਖ ਰਹੇ ਹਾਂ ਔਰ ਇਹ ਉਹਨਾਂ ਦਾ ਮੈਂਬਰ ਕਹਿ ਰਿਹਾ ਕਿ ਵੀ ਇਹ SGPC ਬਾਦਲ ਦੀਆਂ ਡਾਇਰੈਕਸ਼ਨ, ਬਾਦਲ ਟੱਬਰ ਦੀ ਡਾਇਰੈਕਸ਼ਨ ਤੇ ਗੱਲ ਕਰਦੀ ਹੈ, ਸਿੱਖਾਂ ਨੂੰ ਹਨੇਰੇ 'ਚ ਰੱਖਿਆ ਜਾਂਦਾ ਹੈ। ਔਰ ਇਹ ਸਰੂਪ ਪਿਛਲੇ 4 ਸਾਲ ਤੋਂ ਮਿਸਿੰਗ ਨੇ। ਔਰ ਉਹਨਾਂ ਨੇ ਕਿਹਾ ਕਿ ਵੀ ਇਹ ਵੀ ਸਾਹਮਣੇ ਆਇਆ ਕਿ ਵੀ ਇਹ ਜਿਹੜੇ ਨੇ, ਜਿਹੜਾ ਇਹ ਕਹਿ ਰਹੇ ਨੇ ਜੀ ਸਿਰਫ 14 ਸਰੂਪ ਸਾੜੇ ਗਏ ਨੇ, ਜਿਨ੍ਹਾਂ ਨੂੰ ਉਹਨਾਂ ਨੇ ਕਿਹਾ ਹੋਣਾ ਜੀ ਮਿਸਪ੍ਰਿੰਟ ਹੈ ਜਾਂ ਦੂਜਾ। ਪਰ ਇੰਨਾ ਵੱਡਾ ਇਹ ਸਕੈਂਡਲ ਹੈ, ਮੈਨੂੰ ਨਹੀਂ ਲੱਗਦਾ ਵੀ ਜਿਹਦੀ ਹਕੀਕਤ ਸਾਹਮਣੇ ਆਏਗੀ। ਸੋ ਜਿਹੜੇ ਜਾਗਤ ਜੋਤ ਗੁਰੂ ਗ੍ਰੰਥ ਸਾਹਿਬ ਪ੍ਰਤੀ ਸ਼੍ਰੋਮਣੀ ਕਮੇਟੀ ਜਿਹਦੇ ਕੋਲ ਐਕਸਕਲੂਸਿਵ ਰਾਈਟ ਨੇ, ਉਹਨਾਂ 'ਚ ਬੈਠੇ ਬੰਦੇ ਕੀ ਕਰ ਰਹੇ ਨੇ, ਤੇ ਫਿਰ ਅੰਦਾਜ਼ਾ ਲਾਓ ਕਿ ਵੀ ਇਹ ਕਰਪਸ਼ਨ ਔਰ ਡੀਜਨਰੇਸ਼ਨ ਕਿਸ ਲੈਵਲ ਦੀ ਹੈ। ਔਰ ਦੂਸਰਾ ਫੰਡਸ ਦਾ ਮਿਸਯੂਜ਼ ਕਿਸ ਹੱਦ ਤੱਕ ਹੈ। ਅਸੀਂ ਜਦੋਂ ਤਖਤ ਸਾਹਿਬਾਨ ਦੀ ਗੱਲ ਕਰਦੇ ਹਾਂ, ਪੰਜਾਬ ਦੇ ਵਿੱਚ 3 ਤਖਤ ਨੇ ਖਾਲਸੇ ਦੇ, ਅਕਾਲ ਤਖਤ ਸਾਹਿਬ ਹੈ, ਹੁਣ ਸ਼੍ਰੋਮਣੀ ਕਮੇਟੀ ਹੈੱਡਕੁਆਰਟਰ ਉੱਥੇ ਗੁਰੂ ਗ੍ਰੰਥ ਸਾਹਿਬ ਦੇ ਸਰੂਪਾਂ ਨਾਲ ਕੀ ਹੋਇਆ ਸਾਹਮਣੇ। 2 ਤਖਤ ਸ੍ਰੀ ਦਮਦਮਾ ਸਾਹਿਬ ਔਰ ਤਖਤ ਸ੍ਰੀ ਕੇਸਗੜ੍ਹ ਸਾਹਿਬ ਹੈ। ਹੁਣ ਜਿਹੜੀ ਮੈਂ ਖਬਰ ਪੜ੍ਹਨ ਲੱਗਾ ਇਹਦਾ ਸੰਬੰਧ ਤਖਤ ਸ੍ਰੀ ਕੇਸਗੜ੍ਹ ਸਾਹਿਬ ਨਾਲ ਹੈ। ਔਰ ਖਬਰ ਹੈ ਫਰੂਟ ਵੈਜੀਟੇਬਲਸ ਵਰਥ lakhs bought during lockdown, 5 employees of ਤਖਤ ਕੇਸਗੜ੍ਹ ਸਾਹਿਬ suspended। ਉਹਨਾਂ ਨੇ ਕਿਹਾ ਵੀ ਜਦੋਂ ਲੋਕਡਾਊਨ ਸੀ ਲਗਭਗ 80 ਦਿਨ ਤੋਂ ਜ਼ਿਆਦਾ, ਉਸ ਪੀਰੀਅਡ ਦੇ ਵਿੱਚ ਤਖਤ ਕੇਸਗੜ੍ਹ ਸਾਹਿਬ ਦੀ ਜਿਹੜੀ ਮੈਨੇਜਮੈਂਟ, ਮੈਨੇਜਰ ਔਰ EMPLOYE, ਉਹਨਾਂ ਨੇ ਜਿਹੜੇ ਬਿੱਲ ਪੇਸ਼ ਕੀਤੇ ਨੇ ਵਾਊਚਰ, ਉਹਦੇ 'ਚ ਉਹਨਾਂ ਨੇ ਕਿਹਾ ਕਿ ਜੀ ਅਸੀਂ ਜਿਹੜਾ ਹੈ ਇਸ ਪੀਰੀਅਡ 'ਚ ਲੋਕਡਾਊਨ 'ਚ ਇੰਨੇ ਲੱਖ ਦਾ ਲੰਗਰ ਬਿਲਸ ਪਰਚੇਜ਼, ਉਹਦੇ 'ਚ ਅਸੀਂ ਭਿੰਡੀਆਂ ਖਰੀਦੀਆਂ, ਟੀਂਡੇ ਖਰੀਦੇ, ਕੱਦੂ ਖਰੀਦਿਆ। ਔਰ ਇਹ ਸਾਰਾ ਜਿਹੜਾ 1 ਲੱਖ ਰੁਪਈਆ ਜਿਹੜਾ ਹੈ ਸਿਰਫ ਜਿਹੜਾ ਇਹਨਾਂ 80-90 ਦਿਨਾਂ 'ਚ ਸਿਰਫ 1 ਲੱਖ ਰੁਪਈਆ ਗੋਲਕ 'ਚ ਆਇਆ, ਕਿਉਂਕਿ ਰੋਜ਼ਗਾਰ ਹੈ, ਪਾਬੰਦੀ ਸੀ, ਮੱਥਾ ਟੇਕਣ ਨਹੀਂ ਸੀ ਜਾਂਦੇ। ਪਰ 2.5 ਲੱਖ ਦੀਆਂ ਫਰੂਟ ਤੇ ਵੈਜੀਟੇਬਲ ਦੇ ਬਿੱਲ ਨੇ ਜਿਹੜੇ ਉਹਨਾਂ ਨੇ ਉਹਦੇ 'ਚ ਪਾਏ ਹੈ ਕਿ ਜੀ ਅਸੀਂ ਹੁਣ ਜੇ 1 ਲੱਖ 4 ਮਹੀਨੇ 'ਚ ਉੱਥੇ ਗੋਲਕ ਹੈ ਤੇ 2.5 ਲੱਖ, ਉਹ ਕਹਿੰਦਾ ਵੈਸੇ ਸਬਜ਼ੀਆਂ ਜਿਹੜੀਆਂ ਨੇ ਉਹ ਬਣਦੀਆਂ ਨਹੀਂ, ਲੰਗਰ ਤਾਂ ਦਾਲ ਹੁੰਦੀ ਹੈ ਜਾਂ ਦੂਜਾ ਖਰੀਦੀਆਂ ਨਹੀਂ ਜਾਂਦੀਆਂ, ਤਾਂ ਫਰੂਟ ਤਾਂ ਬਿਲਕੁਲ ਹੀ ਨਹੀਂ ਹੁੰਦਾ ਕਿ ਵੀ ਤੁਸੀਂ। ਹੁਣ 2.5 ਲੱਖ ਰੁਪਈਆ ਇਹਨਾਂ 3 ਦਿਨਾਂ 'ਚ, 3 ਮਹੀਨਿਆਂ 'ਚ ਇਹਨਾਂ ਨੇ ਗਵਰਨ ਕੀਤਾ। ਜਿਹੜਾ ਕੇਸਗੜ੍ਹ ਸਾਹਿਬ ਦਾ ਮੈਨੇਜਰ ਹੈ, ਮੁਲਾਜ਼ਮ ਹੈ, ਔਰ ਇਸ ਸਾਰੇ 'ਚੋਂ ਜਿਹੜਾ ਹੈ ਇਹ ਉਹਨਾਂ ਨੇ ਕਿਹਾ ਕਿ ਵੀ ਇਹ ਉੱਥੇ ਕੋਈ ਸੰਗਤ ਵੀ ਨਹੀਂ ਸੀ ਸਾਰੇ ਪੀਰੀਅਡ। ਹੁਣ ਜਿਹੜੇ ਨੇ ਬਹੁਤ ਸਾਰੇ ਲੋਕ ਜਿਹੜੇ ਨੇ ਉਹ ਇਸ ਸਾਰੇ 'ਚ ਇਨਵੋਲਵ ਨੇ, ਉਹਨਾਂ ਨੂੰ 5 ਨੂੰ ਸਸਪੈਂਡ ਕਰ ਦਿੱਤਾ ਗਿਆ। ਔਰ ਉਹਦੇ ਫਿਰ ਆਇਆ ਕਿ ਵੀ this is not the first such irregularity at the Gurdwara. Recently a scam of around ₹5 lakh of fake receipts issued to the devotees against Kada Prasad was also honored। ਕਿ ਵੀ ਇਹ ਵੀ ਆਇਆ ਕਿ ਵੀ ਜਿਹੜੀਆਂ
ਜਿਹੜੇ ਕੜਾਹ ਪ੍ਰਸ਼ਾਦ ਤੁਸੀਂ ਕਰਵਾਉਂਦੇ ਹੋ, ਰਸੀਦ ਲੈਂਦੇ ਹੋ, ਉਹਦੇ 'ਚ ਹੀ ਉਹਨਾਂ ਨੇ ਜਾਲੀ ਰਸੀਦ ਬੁੱਕਾਂ ਨਾਲ ਮੁਲਾਜ਼ਮਾਂ ਨੇ ਰੱਖੀਆਂ ਹੋਈਆਂ, ਉਹ ਜਾਲੀ ਦੇ ਕੇ ਪੈਸੇ ਲੈ ਰਹੇ ਨੇ। 5 ਲੱਖ ਰੁਪਈਆ ਉਹਦੇ, ਉਹ ਵੀ ਜਿਹੜਾ ਫੜਿਆ ਗਿਆ ਸਾਹਮਣੇ ਆ। ਹੁਣ ਇਹ ਤਖਤ ਕੇਸਗੜ੍ਹ ਸਾਹਿਬ ਜਿਹਦੀ ਮੈਨੇਜਮੈਂਟ ਸ਼੍ਰੋਮਣੀ ਕਮੇਟੀ ਕੋਲ ਹੈ, ਉਹਨਾਂ ਦਾ ਅਪਾਇੰਟਡ ਮੈਨੇਜਰ ਹੈ, ਤੇ ਜਦੋਂ ਇਸ ਹੱਦ ਤੱਕ ਗੱਲ ਚਲੀ ਜਾਏ, ਜਿਵੇਂ ਭਾਈ ਗੁਰਦਾਸ ਜੀ ਦੀ ਇੱਕ ਵਾਰ ਹੈ ਕਿ ਭਾਈ ਤੁਸੀਂ ਦੁਨੀਆਦਾਰੀ ਦੀ ਬੇਈਮਾਨੀ ਤੋਂ ਭੱਜ ਕੇ ਧਰਮਸਾਲ ਜਾਂਦੇ ਹੋ, ਗੁਰਦੁਆਰੇ 'ਚ ਜਾਂਦੇ ਹੋ, ਪਰ ਜੇ ਉੱਥੇ ਵੀ ਬੇਈਮਾਨੀ ਹੈ ਤੇ ਕਿੱਥੇ ਜਾਓਗੇ? ਤੁਸੀਂ ਆਪਣੇ ਖੇਤ ਦੀ ਰਾਖੀ ਲਈ ਵਾੜ ਲਾਉਂਦੇ ਹੋ, ਤੇ ਜੇ ਵਾੜ ਹੀ ਖੇਤ ਨੂੰ ਖਾਣ ਲੱਗ ਜਾਏ ਤੁਸੀਂ ਕੀ ਕਰੋਗੇ? ਤੁਸੀਂ ਘਰ ਦੀ ਰਾਖੀ ਲਈ ਪਹਿਰੂਆ ਰੱਖਦੇ ਹੋ, ਪਹਿਰੇਦਾਰ, ਚੌਕੀਦਾਰ, ਪਰ ਉਹੀ ਤੁਹਾਡਾ ਜੰਦਾ ਭੰਨ ਕੇ ਲੁੱਟਣ ਤੇ ਆ ਜਾਏ ਤੇ ਕੀ ਕਰੋਗੇ? ਤੇ ਬੱਚਾ ਮਾਂ ਦੀ ਗੋਦ 'ਚ ਮਹਿਫੂਜ਼ ਹੁੰਦਾ ਹੈ, ਪਰ ਜਿਵੇਂ ਭਾਈ ਗੁਰਦਾਸ ਜੀ ਨੇ ਕਿਹਾ ਕਿ ਜੇ ਮਾਂ ਪੁੱਤੇ ਜ਼ਹਿਰ ਦੇ, ਕਿਆ ਪੁੱਤ ਵਿਚਾਰ, ਕਿ ਜੇ ਮਾਂ ਹੀ ਇਹ ਮਿਥਲੇ ਵੀ ਮੈਂ ਪੁੱਤਰ ਨੂੰ ਜ਼ਹਿਰ ਦੇਣਾ ਤੇ ਉਹਨੂੰ ਕੌਣ ਬਚਾ ਸਕਦਾ ਹੈ? ਸੋ ਅੱਜ ਜਦੋਂ ਅਸੀਂ ਇਸ ਧਾਰਮਿਕ ਲੈਵਲ ਦੇ ਉੱਤੇ ਕਰਪਸ਼ਨ ਔਰ ਕਿਵੇਂ ਬੇਖੌਫ ਲੋਕਾਂ ਦੇ ਵਿੱਚ ਜਦੋਂ ਅਸੀਂ ਗੁਰੂ ਅੱਗੇ ਝੁਕਦੇ ਆਂ, ਅਦਬ ਅਦਾਤ ਉਸ ਗੁਰੂ ਤੋਂ ਮੰਗਦੇ ਆਂ, ਆਪਣੇ ਜ਼ਿੰਦਗੀ ਦੇ ਸੁੱਖ ਮੰਗਦੇ ਆਂ, ਲੋਕ ਪਰਲੋਕ ਦੇ ਸੁੱਖ ਮੰਗਦੇ ਆਂ, ਔਰ ਜਿਹੜੇ ਇੱਥੇ ਬੈਠੇ ਹੋਏ ਨੇ ਉਹਨਾਂ ਦੇ ਤੁਸੀਂ ਪਹਿਰਾਵੇ, ਖਾਤਰੇ, ਦੂਜਾ ਦੇਖੋ। ਸੋ ਇਹ ਸਾਰੇ ਠੱਗ ਜਿਹੜੇ ਨੇ ਉਹ ਸਾਧੂਆਂ ਦੇ ਭੇਸ ਦੇ ਵਿੱਚ, ਭਰਿਆਂ ਦੇ ਭੇਸ ਦੇ ਵਿੱਚ, ਔਰ ਇਹ ਜੇ ਇਸ ਕਿਸਮ ਦਾ ਕਿਰਦਾਰ ਦੇਖ ਕੇ ਜਦੋਂ ਆਮ ਲੋਕ ਜੇ ਉਸ ਸਾਰੇ ਤੋਂ ਬਦਜ਼ਨ ਹੋ ਰਹੇ ਨੇ, ਔਰ ਜਿਹੜੇ ਆਲਰੇਡੀ ਵਿਰੋਧ 'ਚ ਬੈਠੇ ਨੇ ਉਹ ਤਾਂ ਪਹਿਲਾਂ ਹੀ ਵਿਰੋਧੀ ਨੇ, ਉਹ ਤਾਂ ਪਹਿਲਾਂ ਹੀ ਇਹ ਸਾਰੇ ਦਾ ਇੱਕ ਵੱਖਰਾ ਨੈਰੇਟਿਵ ਦਿੰਦੇ ਨੇ। ਪਰ ਇਹ ਮੈਨੂੰ ਲੱਗਦਾ ਹੈ ਕਿ ਵੀ ਮਹੰਤਾਂ ਤੋਂ ਗੁਰਦੁਆਰੇ ਲੈਣ ਤੋਂ 95 ਸਾਲ ਬਾਅਦ ਇਹ ਸਵਾਲ ਅੱਜ ਸਿੱਖ ਕਰਦੇ ਨੇ ਕਿ ਕਿਤੇ ਅਸੀਂ ਇਹ ਗਲਤੀ ਤਾਂ ਨਹੀਂ ਕਰ ਲਈ। ਇਹ ਤਾਂ ਮਹੰਤਾਂ ਤੋਂ ਵੀ ਮਾੜੇ ਸਾਬਤ ਹੋ ਰਹੇ ਨੇ ਕਿ ਇਹਨਾਂ ਦੀ ਜ਼ਿੰਦਗੀ 'ਚ ਕੋਈ ਖੁਸ਼ਬੂ ਨਹੀਂ ਹੈ, ਕੋਈ ਧਰਮ ਨਹੀਂ ਹੈ, ਕੋਈ ਇਮਾਨਦਾਰੀ ਨਹੀਂ ਹੈ, ਕੋਈ ਇਹਨਾਂ 'ਚ ਜਿਹੜਾ ਉਹ ਗੁਰੂ ਦੇ ਨਾਲ ਜੁੜਿਆ ਹੋਇਆ ਵਾਲੀ ਗੱਲ ਨਹੀਂ ਹੈ। ਔਰ ਇਹ ਸਿੱਖਾਂ ਦੀ ਕਿਰਤ ਕਮਾਈ, ਦਸਵੰਧ ਦੀ ਕਮਾਈ ਨੂੰ ਜਿਵੇਂ ਲੁੱਟ ਰਹੇ ਨੇ ਦੋ ਹੱਥੀਂ, ਬਿਨਾਂ ਖੌਫ ਹੋ ਕੇ। ਚਲੋ ਸ਼ਰਧਾਵਾਨ ਤਾਂ ਇਹ ਕਹੇਗਾ ਕਿ ਜੀ ਕਰਨਗੇ ਸੋ ਭਰਨਗੇ, ਤੂੰ ਕਿਉਂ ਪਿਆ ਉਦਾਸ ਜੀ, ਅਸੀਂ ਤਾਂ ਆਪਣਾ ਸ਼ਰਧਾ ਕੀਤਾ। ਕੋਈ ਨਹੀਂ, ਇਵੇਂ ਨਹੀਂ ਹੈ। ਮੈਂ ਸਮਝਦਾ ਵੀ ਕੌਮ ਦੇ ਵਿੱਚ ਅਕਾਊਂਟੇਬਿਲਿਟੀ, ਜਵਾਬਦੇਹੀ, ਔਰ ਇਹਨਾਂ ਸਾਰਿਆਂ ਨੂੰ ਜਿਹੜਾ ਇਹਨਾਂ ਦੀਆਂ ਬਣਦੀਆਂ ਸਜ਼ਾਵਾਂ ਦੇ ਕੇ ਸਿਸਟਮ ਨੂੰ ਸਾਫ਼ ਕਰਨਾ। ਪਰ ਕਿਉਂਕਿ ਇਹ ਹਕੂਮਤ ਦੇ ਹੱਥ ਠੋਕੇ ਨੇ, ਸ਼੍ਰੋਮਣੀ ਕਮੇਟੀ ਦੇ ਵਿੱਚ ਚੋਣਾਂ ਵੀ ਉਹ ਉਦੋਂ ਹੋਣੀਆਂ ਜਦੋਂ ਸਰਕਾਰ ਨੇ ਕਰਾਉਣੀਆਂ ਨੇ, ਉਸ ਤੇ ਕਾਬਜ਼ ਬਾਦਲ ਐਂਡ ਕੰਪਨੀ ਕੀਤਾ ਹੋਇਆ ਹੈ, ਜਿਨ੍ਹਾਂ ਨੂੰ ਖੁੱਲ ਕੇ ਵਿੱਚੋਂ ਧਨ ਵੀ ਮਿਲਦਾ ਹੈ, ਔਰ ਉਹ ਇਸ ਕਰਾਊਡ ਨੂੰ ਯੂਜ਼ ਕਰਦੇ ਨੇ ਆਪਣੀਆਂ ਰੈਲੀਆਂ ਔਰ ਦੂਜਿਆਂ ਤੀਜਿਆਂ ਦੇ ਲਈ। ਲੇਕਿਨ ਸਿੱਖ ਕੌਮ ਇਸ ਗੱਲ ਨੂੰ ਸਮਝੇ ਕਿ ਭਾਈ ਇਹ ਗੁਲਾਮੀ ਦੇ ਸੰਗਲ ਕੱਟੇ ਬਿਨਾ ਇਹਨਾਂ ਮਹੰਤਾਂ ਤੋਂ ਵੀ, ਜਿਹੜੇ ਨਵੇਂ ਬਣੇ ਮਹੰਤ ਨੇ, ਇਹਨਾਂ ਤੋਂ ਸਾਡਾ ਛੁਟਕਾਰਾ ਨਹੀਂ ਹੋਣਾ। ਇਹ ਦੁਖਦਾਈ ਹੈ ਜੋ ਮੈਂ ਡਿਸਕਸ ਕੀਤਾ ਹੈ, ਪਰ ਇਹ ਹਕੀਕਤ ਹੈ। ਜੀ ਡਾਕਟਰ ਸਾਹਿਬ, ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਸੋ ਥੈਨੇ ਨੇ ਬ੍ਰੇਕ ਵਿਊਅਰਸ, ਤੁਸੀਂ ਕਿਤਨੇ ਜਾਣਾ, ਮਿਲਦੇ ਹਾਂ ਛੋਟੇ ਜਿਹੇ ਬ੍ਰੇਕ ਤੋਂ ਬਾਅਦ। Are you tired of property violations, ECB court hearings wasting your time? AM Expediting Drafting and Design is the solution for your problems. AM Expediting Drafting and Design offers services that range from architectural drawings to expediting services to DOB, FDNY, and other agencies. Or visit their location at 116-15 Myrtle Avenue in Richmond Hill. Call AM Expediting Drafting and Design now at 718-725-0059. ਕੋਰੋਨਾ ਵਾਇਰਸ ਦੇ ਸੰਕਟ ਦੇ ਚੱਲਦਿਆਂ ਅਮਰੀਕਾ ਵਿੱਚ ਐਮਰਜੈਂਸੀ ਐਲਾਨੀ ਜਾ ਚੁੱਕੀ ਹੈ। ਲੋੜਵੰਦ ਬਜ਼ੁਰਗਾਂ ਅਤੇ ਵਾਇਰਸ ਤੋਂ ਪੀੜਤ ਲੋਕਾਂ ਦੀ ਮਦਦ ਲਈ ਯੂਨਾਈਟਿਡ ਸਿੱਖਸ ਵੱਲੋਂ ਐਮਰਜੈਂਸੀ ਹੌਟਲਾਈਨ ਨੰਬਰ ਉਮੀਦ ਜਾਰੀ ਕੀਤਾ ਗਿਆ। ਖਾਣ ਪੀਣ ਦੇ ਸਮਾਨ ਤੋਂ ਲੈ ਕੇ ਦਵਾਈਆਂ ਤੱਕ ਆਪ ਸਭ ਅਮਰੀਕਾ ਭਰ ਵਿੱਚੋਂ ਕਾਲ ਕਰਕੇ ਮਦਦ ਲੈ ਸਕਦੇ ਹੋ। ਆਓ ਇਸ ਔਖੇ ਸਮੇਂ ਵਿੱਚ ਗੁਰੂ ਨਾਨਕ ਸਾਹਿਬ ਦੇ ਫਲਸਫੇ ਨੂੰ ਅੱਗੇ ਤੋਰਦਿਆਂ ਮਨੁੱਖਤਾ ਦੇ ਭਲੇ ਲਈ ਇਕਮੁੱਠ ਹੋਈਏ। ਉਮੀਦ 8558786333। ਦਰਸ਼ਕੋ, ਬ੍ਰੇਕ ਤੋਂ ਬਾਅਦ ਆਪਾਂ ਤੁਹਾਨੂੰ ਸਭ ਨੂੰ ਜੀ ਆਇਆਂ ਕਹਿੰਦੇ ਹਾਂ। ਸੋ ਚੌਥੇ ਸੈਗਮੈਂਟ ਦੇ ਵਿੱਚ ਆਪਾਂ ਪਹੁੰਚ ਚੁੱਕੇ ਹਾਂ। ਇਸ ਦੇ ਵਿੱਚ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ ਕਿ ਕਿਸ ਤਰ੍ਹਾਂ ਭਾਰਤ ਵਿੱਚ ਆਜ਼ਾਦੀ ਨਾਲ
ਗੱਲ ਕਰਨ ਵਾਲੇ ਜਮੀਰੇ ਦੇ ਲੋਕਾਂ ਨੂੰ ਹਿੰਸਾ ਦਾ ਸ਼ਿਕਾਰ ਬਣਾ ਕੇ ਉਹਨਾਂ ਨੂੰ ਮਾਰਿਆ ਜਾ ਰਿਹਾ ਹੈ। ਕੁਝ ਦਿਨ ਪਹਿਲਾਂ ਤ੍ਰਿਪਾਠੀ ਨਾਂ ਦੇ ਇੱਕ ਪੱਤਰਕਾਰ ਨੂੰ ਯੂਪੀ ਵਿੱਚ ਮਾਰ ਦਿੱਤਾ ਗਿਆ। ਇਸ ਸੰਬੰਧੀ ਯੂਨਾਈਟਿਡ ਨੇਸ਼ਨ ਦੀ ਜੋ ਸੰਸਥਾ ਹੈ ਯੂਨੈਸਕੋ ਦੀ ਪ੍ਰੈਜ਼ੀਡੈਂਟ ਵੱਲੋਂ ਆਵਾਜ਼ ਉਠਾਏਗੀ। ਸੋ ਇਸ ਬਾਰੇ ਆਪਾਂ ਵਿਚਾਰ ਚਰਚਾ ਕਰਨ ਜਾ ਰਹੇ ਹਾਂ ਔਰ ਨਾਲ ਹੀ ਆਪਾਂ ਗੁਰਬਾਣੀ ਵਿਚਾਰਾਂ ਵੀ ਤੁਹਾਡੇ ਨਾਲ ਸਾਂਝੀਆਂ ਕਰਾਂਗੇ। ਸੋ ਅਸੀਂ ਚਾਹਾਂਗੇ ਕਿ ਤੁਸੀਂ ਸਾਡੇ ਨਾਲ ਇਸੇ ਤਰ੍ਹਾਂ ਹੀ ਬਣੇ ਰਹਿਣਾ। ਦੇਖਣ ਸੁਣਨ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ। ਜੀ ਡਾਕਟਰ ਸਾਹਿਬ ਕੀ ਕਹਿਣਾ ਚਾਹੋਗੇ ਇਸ ਮੁੱਦੇ ਬਾਰੇ? ਦੇਖੋ, ਭਾਰਤ ਦੇ ਵਿੱਚ ਜਮਹੂਰੀਅਤ ਦੇ ਨਾਂ ਥੱਲੇ ਜਿਵੇਂ ਗੁੰਡਾਗਰਦੀ, ਨਾਜ਼ੀਗਰਦੀ ਦਾ ਬੋਲਬਾਲਾ ਹੈ, ਅਕਸਰ ਉਸ ਦੀਆਂ ਖਬਰਾਂ ਰੋਜ਼ਾਨਾ ਡਿਸਕਸ ਵੀ ਹੁੰਦੀਆਂ ਨੇ। ਅਕਲੀਅਤਾਂ ਦੇ ਨਾਲ, ਮਾਈਨੋਰਿਟੀਜ਼ ਨਾਲ ਕੀ ਹੋ ਰਿਹਾ ਹੈ, ਇਹ ਖਬਰਾਂ ਵੀ ਅਸੀਂ ਡਿਸਕਸ ਕਰਦੇ ਹਾਂ ਜਾਂ ਥੋੜਾ ਬਹੁਤ ਜਿਹੜਾ ਸੋਸ਼ਲ ਮੀਡੀਆ ਉਸ ਤੇ ਚਰਚਾ ਹੁੰਦੀ ਹੈ। ਪਰ ਇਸ ਗੱਲ ਦਾ ਧਿਆਨ ਰਹੇ ਕਿ ਜਦੋਂ ਜ਼ਾਲਮ ਜ਼ੁਲਮ ਤੇ ਆਉਂਦਾ ਹੈ ਤੇ ਜੇ ਉਸ ਦੀ ਆਪਣੀ ਕਮਿਊਨਿਟੀ ਵਿਚਲਾ ਕੋਈ ਬੰਦਾ ਵੀ ਉਹਨੂੰ ਇਹ ਕਹਿਣ ਦੀ ਕੋਸ਼ਿਸ਼ ਕਰਦਾ ਹੈ ਕਿ ਵੀ ਤੂੰ ਇਹ ਗਲਤ ਕਰ ਰਿਹਾ ਹੈ, ਤੇ ਬਖਸ਼ਿਆ ਉਹਨੂੰ ਵੀ ਨਹੀਂ ਜਾਂਦਾ। ਕਿਉਂਕਿ ਇਹੀ ਜਿਹਨੂੰ ਅਸੀਂ ਪੰਜਾਬੀ ਚ ਕਹਿੰਦੇ ਆ ਕਿ ਜੇ ਮੂੰਹ ਨੂੰ ਲਹੂ ਲੱਗ ਗਿਆ, ਜਦੋਂ ਕਿਸੇ ਦੇ ਮੂੰਹ ਨੂੰ ਲਹੂ ਲੱਗ ਜਾਂਦਾ ਹੈ ਫਿਰ ਉਹਨੂੰ ਕਿਸੇ ਨੂੰ ਵੀ ਮਾਰਨ ਦੇ ਵਿੱਚ ਕੋਈ ਦਿੱਕਤ ਮਹਿਸੂਸ ਨਹੀਂ ਹੁੰਦੀ। ਸੋ ਇਹ ਗੁੰਡਾ ਜਿਹੜਾ ਕਰੈਕਟਰ ਹੁੰਦਾ ਹੈ, ਭਾਵੇਂ ਤੁਸੀਂ ਗੁੰਡੇ ਪਾਲੇ ਹੁੰਦੇ ਨੇ ਕਿਸੇ ਨੂੰ ਜਾਂ ਦੁਸ਼ਮਣਾਂ ਨੂੰ ਚੁੱਪ ਕਰਾਉਣ ਦੇ ਲਈ, ਪਰ ਬਹੁਤ ਵਾਰੀ ਤੁਸੀਂ ਦੇਖੋਗੇ ਰੀਅਲ ਜ਼ਿੰਦਗੀ ਦੇ ਵਿੱਚ ਵੀ ਜਾਂ ਉਹਨਾਂ ਕਹਾਣੀਆਂ ਜਿਹੜੀਆਂ ਗੁੰਡਿਆਂ ਦੀਆਂ ਨੇ, ਅਲਟੀਮੇਟਲੀ ਉਹੀ ਗੁੰਡੇ ਇੰਨੇ ਕੁ ਫਿਰ ਜ਼ੋਰਾਵਰ ਹੋ ਜਾਂਦੇ ਨੇ ਕਿ ਜਿਹਨੇ ਉਹਨਾਂ ਨੂੰ ਪਾਲਿਆ ਹੁੰਦਾ ਉਹਨਾਂ ਨੂੰ ਹੀ ਉਹ ਮਾਰ ਮੁਕਾਉਂਦੇ ਨੇ ਔਰ ਖੁਦ ਜਿਹੜੇ ਨੇ ਉਹ ਸਾਰੇ ਮਾਫੀਆ ਦੇ ਡੌਨ ਬਣ ਜਾਂਦੇ ਨੇ। ਸੋ ਇਹੀ ਵਰਤਾਰਾ ਅਸੀਂ ਦੇਖ ਰਹੇ ਕਿ ਭਾਰਤ ਦੇ ਵਿੱਚ ਇਹਨਾਂ ਨੂੰ ਵੀ, ਹਿੰਦੂਤਵੀਆਂ ਨੂੰ ਪਹਿਲੇ ਦਿਨ ਤੋਂ ਇਸ ਗੱਲ ਦੀ ਸਮਝ ਸੀ ਕਿ ਸਭ ਤੋਂ ਪਾਵਰਫੁਲ ਐਂਟੀਟੀ ਜਿਸ ਦੇ ਉੱਤੇ ਕਾਬੂ ਕਰਕੇ ਆਪਣਾ ਜਿਹੜਾ ਉਹ ਰੋਹ ਜਮਾਣਾ ਜਾਂ ਆਪਣਾ ਸੌਦਾ ਵੇਚਣਾ ਉਹ ਮੀਡੀਆ। ਸੋ ਉਹਨਾਂ ਨੇ ਈਵਨ 2014 ਤੋਂ ਜਦੋਂ ਕਿ ਮਨਮੋਹਨ ਸਿੰਘ ਦੀ ਸਰਕਾਰ ਸੀ, ਕਿਵੇਂ ਸਾਰੇ ਮੀਡੀਆ ਚੈਨਲ ਜਿਹੜੇ ਵੱਡੇ ਇੰਡਸਟਰੀਅਲ ਘਰਾਣੇ ਸੀ, ਅਡਵਾਨੀ ਔਰ ਇਹ ਸਾਰੇ ਰਿਲਾਇੰਸ, ਮੁਕੇਸ਼ ਅੰਬਾਨੀ, ਇਹ ਸਾਰੇ ਉਹਨਾਂ ਦੇ ਰਾਹੀਂ ਉਹਨਾਂ ਨੇ 24/7 ਮਨਮੋਹਨ ਸਿੰਘ ਦੀ ਹਕੂਮਤ ਦੇ ਖਿਲਾਫ ਕਰਪਸ਼ਨ ਔਰ ਦੂਜੇ ਰਾਮਦੇਵ ਬਿਠਾਤਾ ਲਿਆ ਕੇ, ਭਾਵੇਂ ਉਥੋਂ ਸਲਵਾਰ ਕਮੀਜ਼ ਬਣਾ ਪਾ ਕੇ ਜਿਹੜਾ ਉਹ ਦੌੜਨ ਦੀ ਕੋਸ਼ਿਸ਼ ਕਰਦੇ ਫੜਿਆ ਗਿਆ, ਅੰਨਾ ਹਜ਼ਾਰੇ ਬਿਠਾਤਾ, ਹੋਰ ਲੋਕ ਸਾਰੇ ਆ ਗਏ। ਔਰ ਉਸ ਸਾਰੇ ਤੋਂ ਬਾਅਦ ਉਹਨਾਂ ਨੇ ਇੰਨਾ ਆਮ ਲੋਕਾਂ ਨੂੰ ਲੱਗਾ ਵੀ ਅੱਛਾ ਇੰਨੀ ਕਰਪਟ ਮੀਡੀਆ ਦਾ ਉਹਨਾਂ ਨੇ ਇਸਤੇਮਾਲ ਕੀਤਾ ਹੈ। ਦੂਸਰੇ ਪਾਸੇ ਮੋਦੀ ਨੂੰ ਉਹਨਾਂ ਨੇ स्ट्रॉन्ग मैन, आयरन मैन, विकास पुरुष, हिंदुओं का हृदय सम्राट, ये सारा नैरेटिव बिल्ट करके जिस लैवल दे उत्ते प्रोपेगेंडा कीता 2014 च मोदी प्रधानमंत्री बन गया और उस तो बाद पिछले 6 सालां च किवें राइवल मीडिया दा गला घुटिया गया, किवें इस मोदी ने सब तो वड्डा गुंडा लिया के यूपी दा चीफ मिनिस्टर बनाया आदित्यनाथ योगी, ਜਿਹੜਾ यूपी 200 ਮਿਲੀਅਨ ਦੀ ਆਬਾਦੀ, 20 ਕਰੋੜ ਤੋਂ ਜ਼ਿਆਦਾ ਦੀ ਆਬਾਦੀ ਵਾਲਾ ਸੂਬਾ ਹੈ। ਔਰ ਇਹਨੇ ਗੁੰਡੇ ਨੇ ਅੱਗੋਂ ਕਿਵੇਂ ਆਪਣੇ ਮਾਫੀਏ ਖੜੇ ਕੀਤੇ, ਹਜ਼ਾਰਾਂ ਝੂਠੇ ਐਨਕਾਊਂਟਰ ਬਣਾਏ, ਕਿਵੇਂ ਦਲਿਤਾਂ, ਮੁਸਲਮਾਨਾਂ ਔਰ ਈਵਨ ਸਿੱਖ ਕਿਸਾਨਾਂ ਦੀਆਂ ਜ਼ਮੀਨਾਂ ਵੀ ਜਿਹੜੀਆਂ ਨੇ ਉਹ ਕਿਵੇਂ ਖੋਈਆਂ ਜਾ ਰਹੀਆਂ, ਉਸ ਦੇ ਉੱਤੇ ਅੱਜ ਕੱਲ ਕਾਫੀ ਚਰਚਾ ਵੀ ਚੱਲ ਰਹੀ ਹੈ। ਲੇਕਿਨ ਇਹ ਜਿਹੜਾ ਮਾਫੀਆ ਜਿਹਨਾਂ ਨੂੰ ਯੋਗੀ ਸਰਕਾਰ ਦੀ ਜਾਂ ਹਿੰਦੂ ਤਵੀਆਂ ਦੀ ਜਿਹੜੀ ਹੈ ਉਹ ਸ਼ੈਲਟਰ ਹਾਸਲ ਹੈ, ਪੁਸ਼ਤਪਨਾਹੀ ਹਾਸਲ ਹੈ, ਉਹਨਾਂ ਨੇ ਅੱਗੋਂ ਜਿਹੜੀ ਆ ਕਰਪਸ਼ਨ ਔਰ ਲੈਂਡ ਮਾਫੀਆ ਦੇ ਥੱਲੇ ਜ਼ਮੀਨਾਂ ਤੇ ਕਾਬੂ ਤੇ ਇਧਰ ਉਧਰ ਕਰਨਾ ਸ਼ੁਰੂ ਕੀਤਾ ਹੈ। ਹੁਣ ਆਮ ਲੋਕ ਵੀ ਜਿਹੜੇ ਸਧਾਰਨ ਹਿੰਦੂ ਨੇ ਉਹ ਵੀ ਸਫਰ ਕਰ ਰਹੇ ਨੇ ਇਹਨਾਂ ਗੁੰਡਿਆਂ ਦੇ ਹੱਥਾਂ 'ਚ। ਔਰ ਇਸ ਕਿਸਮ ਦਾ ਇੱਕ ਜਿਹੜਾ ਮਾਫੀਆ ਡੌਨ ਹੈ ਲੈਂਡ, ਜਿਹੜਾ ਕਿ ਜਿਨ੍ਹਾਂ ਨੇ ਲੋਕਾਂ ਦੀਆਂ ਜ਼ਮੀਨਾਂ ਵਗੈਰਾ ਇਸ ਤਰੀਕੇ ਦੇ ਨਾਲ ਹਥਿਆਈਆਂ, ਉਹਨਾਂ ਦੇ ਉੱਤੇ ਜਿਹੜਾ ਕਾਨਪੁਰ ਦਾ ਇੱਕ ਪਬਲਿਕੇਸ਼ਨ ਹੈ ਕੰਪੂ ਮੇਲ ਕਾਨਪੁਰ, ਔਰ ਉਹਨਾਂ ਦਾ ਇੱਕ ਜਰਨਲਿਸਟ ਸ਼ਬਨਮ ਮਨੀ ਤ੍ਰਿਪਾਠੀ, ਉਹਨੇ ਇਹਦੇ ਉੱਤੇ ਉੱਪਰੋਂ ਥੱਲੀ 2-3 ਸਟੋਰੀਜ਼ ਕੀਤੀਆਂ ਕਿ ਵੀ ਕਿਵੇਂ ਜਿਹੜਾ ਇਹ ਮਾਫੀਆ ਹੈ ਇਹ ਜ਼ਮੀਨਾਂ ਤੇ ਕਾਬੂ ਕਰ ਰਿਹਾ ਔਰ ਕੀ ਗੁੰਡਾਗਰਦੀ ਕਰ ਰਿਹਾ। ਪਰ ਇਵੈਂਚੁਅਲੀ ਉਹਨਾਂ ਦੇ ਹੀ ਜਿਹੜੇ ਅੱਗੋਂ ਯੋਗੀ ਦੇ ਪੁਸ਼ਤਪਨਾਹੀ ਵਾਲੇ ਲੋਕ ਨੇ ਉਹਨਾਂ ਨੇ ਉਸ ਦਾ ਮਰਡਰ ਕਰਵਾ ਦਿੱਤਾ ਸ਼ੁਭਨਮ ਮਨੀ ਤ੍ਰਿਪਾਠੀ ਦਾ। ਔਰ ਜ਼ਾਹਿਰ ਹੈ ਕਿ ਦੁਨੀਆ ਦੇ ਵਿੱਚ ਜਦੋਂ ਖਾਸ ਤੌਰ ਤੇ ਕੋਈ ਪੱਤਰਕਾਰ ਜਿਹੜੇ ਜਰਨਲਿਸਟ ਨੇ ਉਹ ਮੋਸਟ
ਡੇਂਜਰਸ ਸਿਚੁਏਸ਼ਨਸ ਕੰਮ ਕਰਦੇ ਨੇ। ਇਹ ਕੇਸ ਜਿਹੜਾ ਹੈ ਸ਼ੁਭਨਮ ਮਨੀ ਤ੍ਰਿਪਾਠੀ ਦਾ CPJ ਜਿਹੜੀ ਕਿ ਕਮਿਊਨਿਟੀ ਟੂ ਪ੍ਰੋਟੈਕਟ ਜਰਨਲਿਸਟ ਜਿਹੜੀ ਹੈ, ਇਹ ਦੁਨੀਆ ਦੀ ਇੱਕ CPJ ਬੜੀ ਪ੍ਰੋਮਿਨੈਂਟ ਆਰਗੇਨਾਈਜ਼, ਉਹਨਾਂ ਨੇ ਇਸ ਸਾਰੇ ਨੂੰ ਇਨਵੈਸਟੀਗੇਟ ਕੀਤਾ ਕਿ ਕੌਣ ਇਹਦੇ ਬਿਹਾਈਂਡ ਨੇ। ਔਰ ਉਹਨਾਂ ਦੀ ਰਿਪੋਰਟ ਜਦੋਂ ਹੁਣ ਆਈ ਹੈ ਤੇ ਅੱਜ ਯੂਨੈਸਕੋ ਜਿਹੜੀ ਯੂਨਾਈਟਿਡ ਨੇਸ਼ਨਸ ਦੀ ਬੜੀ ਪਾਵਰਫੁਲ ਸੰਸਥਾ ਹੈ ਔਰ ਉਹਨਾਂ ਦੀ ਮੇਨ ਡਾਇਰੈਕਟਰ ਜਨਰਲ ਹੈ ਬੀਬੀ ਆਡਰਿਓ ਔਜ਼ਲੇ, ਔਰ ਉਹਨਾਂ ਦੀ ਸਟੇਟਮੈਂਟ ਲੱਗੀ ਹੈ ਯੂਨੈਸਕੋ ਦੇ ਯੂਨਾਈਟਿਡ ਨੇਸ਼ਨਸ ਦੀ ਜੁਲਾਈ 1 ਡੇਟ ਲਾਈਨ ਦੇ ਥੱਲੇ ਕਿ ਯੂਨੈਸਕੋ ਡਾਇਰੈਕਟਰ ਜਨਰਲ ਆਡਰੀ ਔਜ਼ਲੇ ਹੈਜ਼ ਆਸਕਡ ਇੰਡੀਅਨ ਅਥਾਰਟੀਜ਼ to prosecute the killers of journalist Shabnam Mani Tripathi in order to end gun-point censorship, quote unquote है कि बंदूक दी उस नाल दे उत्ते रख के मीडिया नू सेंसर का मतलब ये है कि जेड़ा मीडिया उन्हां दे हुक्मां ते उल्ट जाके कोई गल छापेगा जेड़ी उन्हां दे हितां दे खिलाफ है उन्होंने मार दिता जाएगा। इनू गन पॉइंट सेंसरशिप कहंदे ने। Or condemning the murder of Tripathi, she said on Tuesday, I call on the authorities to bring the perpetrators of this crime to justice, which is essential to deter other criminals from practicing gun-point censorship. पर ये शायद बीबी को भी पता है कि in the end of the day ये सारी गुंडियां दी चेन है। गुंडियां दे दोवें सरदार मोदी और अमित शाह दिल्ली च बैठे ने थां थाई और 20 ਕਰੋੜ ਲੋਕਾਂ ਨੂੰ ਉਹਨਾਂ ਨੇ ਗੁੰਡਾ ਆਦਿੱਤਿਆਨਾਥ ਯੋਗੀ ਦੇ ਹਵਾਲੇ ਕੀਤਾ ਹੈ। ਇਵੇਂ ਦਾ ਇੱਕ ਗੁੰਡਾ ਸ਼ਿਵਰਾਜ ਚੌਹਾਨ ਮੱਧ ਪ੍ਰਦੇਸ਼ ਦੇ ਵਿੱਚ ਜਿਵੇਂ ਹਕੂਮਤ ਉਲਟਾ ਕੇ ਕਾਂਗਰਸ ਦੀ ਲਿਆਂਦਾ ਗਿਆ ਔਰ ਬਾਕੀ ਭਾਰਤ ਦੇ ਸੂਬਿਆਂ 'ਚ ਕੀ ਚੱਲ ਰਿਹਾ ਮੈਂ ਘੜੀਵਾਲ ਦੇਖ ਰਿਹਾ, ਮੈਂ ਇਸ ਤੋਂ ਅੱਗੇ ਨਹੀਂ ਜਾਵਾਂਗਾ। ਔਰ ਕਲੋਜ਼ਿੰਗ ਦੇ ਵਿੱਚ ਜਿਵੇਂ ਅਸੀਂ ਰੋਜ਼ਾਨਾ ਬਾਬਾ ਫਰੀਦ ਜੀ ਦੀ ਬਾਣੀ ਦਾ ਵਿਚਾਰ ਕਰਦੇ ਹਾਂ, ਅੱਜ ਅਸੀਂ 2 ਸ਼ਲੋਕ ਬਾਬਾ ਫਰੀਦ ਗੰਜ ਸ਼ੱਕਰ ਜਿਨ੍ਹਾਂ ਦਾ ਕਲਾਮ ਗੁਰੂ ਗ੍ਰੰਥ ਸਾਹਿਬ 'ਚ ਦਰਜ ਹੈ, ਸਾਧ ਮੁਰਾਦੀ ਪੰਜਾਬੀ ਅੱਜ ਤੋਂ 800 ਸਾਲ ਪਹਿਲਾਂ, ਕਿਉਂਕਿ ਬਾਬਾ ਫਰੀਦ ਪੰਜਾਬੀ ਲਿਟਰੇਚਰ ਦੇ ਵਿੱਚ ਵੀ ਪੰਜਾਬੀ ਪੋਇਟਰੀ ਦੇ ਬਾਨੀ ਨੇ, ਰੂਹਾਨੀ ਕਲਾਮ ਹੈ, ਜ਼ਾਹਰ ਹੈ ਉਹਨਾਂ ਦਾ ਰੁਤਬਾ ਬਹੁਤ ਵੱਡਾ ਹੈ। ਜਦੋਂ ਅਸੀਂ ਰੂਹਾਨੀਅਤ ਜਾਂ ਈਵਨ ਜਦੋਂ ਨਿਜ਼ਾਮੁਦੀਨ ਔਲੀਆ ਦਿੱਲੀ 'ਚ ਜਾਂ ਬਾਬਾ ਚਿਸ਼ਤੀ ਅਜਮੇਰ 'ਚ ਬਾਬਾ ਫਰੀਦ ਗੰਜ ਸ਼ੱਕਰ ਹੈ, ਉਹ ਪੀਰੀਅਡ ਹੈ ਜਿੱਥੇ ਇਹਨਾਂ ਸੂਫੀ ਫਕੀਰਾਂ ਨੇ ਪਿਆਰ ਦਾ ਪੈਗਾਮ ਦਿੱਤਾ ਹੈ ਔਰ ਰੱਬ ਦੇ ਨਾਲ ਮਿਲਣ ਦਾ ਸਭ ਤੋਂ ਸੌਖਾ ਔਰ ਸਸਤਾ ਔਰ ਜਿਹਨੂੰ ਹਰ ਕੋਈ ਜਿਹੜਾ ਉਹ ਆਪਣੇ ਜੀਵਨ 'ਚ ਲਿਆ ਸਕਦਾ ਉਹ ਮੁਹੱਬਤ ਦਾ ਰਸਤਾ, ਇਬਾਦਤ ਦਾ ਰਸਤਾ, ਇਨਸਾਨੀ ਸਾਂਝ ਦੀ ਗੱਲ ਵੀ ਕੀਤੀ। ਔਰ ਸਾਰੇ ਜਿਹੜੀ ਇਹਨਾਂ ਦੇ ਫਕੀਰਾਂ ਦੇ ਤਕੀਏ ਦਰਗਾਹਾਂ ਉਹਨਾਂ ਦੇ ਵਿੱਚ ਕੋਈ ਭਿੰਨ ਭੇਦ ਨਹੀਂ ਸੀ, ਹਰ ਇੱਕ ਦੇ ਨਾਲ ਇੱਕ ਬਤੌਰ ਇਨਸਾਨ। ਔਰ ਇਹ ਭਾਰਤ ਦਾ ਉਹ ਸਿਸਟਮ ਜਿੱਥੇ ਜ਼ਾਤ ਪਾਤ ਬ੍ਰਾਹਮਣ ਕਸ਼ਤਰੀ ਵੈਸ਼ੂ ਦੇ ਥੱਲੇ ਨਫ਼ਰਤ ਸੀ ਫੈਲੀ ਹੋਈ, ਉਹਦੇ 'ਚ ਇਹ ਜਿਹੜਾ ਹੈ ਇਵੇਂ ਕਹੋ ਕਿ ਵੀ ਇੱਕ ਤੱਤੇ ਖੇਤਰ ਦੇ ਵਿੱਚ ਜਿੱਥੇ 4 ਚੁਫੇਰੇ ਨਫ਼ਰਤ ਦੀ ਗਰਮੀ ਸੀ, ਇਹ ਪਿਆਰ ਦੀ ਠੰਡੀ ਹਵਾ ਸੀ, ਪਿਆਰ ਦਾ ਠੰਡਾ ਬੁੱਲਾ ਸੀ। ਔਰ ਬਾਬਾ ਫਰੀਦ ਉਹਨਾਂ ਨੇ ਇਨਸਾਨੀ ਜ਼ਿੰਦਗੀ ਦੇ ਵਿੱਚ ਜੋ ਹਕੀਕਤਾਂ ਨੇ ਉਹਨਾਂ ਦੇ ਵਿੱਚ ਕਿਵੇਂ ਅਸੀਂ ਇਸ ਦੁਨੀਆ 'ਚ ਇੰਨੇ ਕੁ ਮਗਰੂਰ ਹੋ ਜਾਂਦੇ ਹੈ, ਇੰਨੇ ਕੁ ਧੱਸ ਜਾਂਦੇ ਹੈ, ਇੰਨੇ ਕੁ ਫਸ ਜਾਂਦੇ ਹੈ ਕਿ ਸਾਨੂੰ ਯਾਦ ਹੀ ਨਹੀਂ ਰਹਿੰਦਾ ਕਿ ਭਾਈ ਕਦੇ ਸਾਡੇ ਤੇ ਬੁਢਾਪਾ ਵੀ ਆਣਾ ਹੈ। ਤੇ ਬੁਢਾਪਾ ਜਦੋਂ ਆ ਗਿਆ ਫਿਰ ਬੁਢਾਪੇ 'ਚ ਸਾਡਾ ਹਾਲ ਕੀ ਹੋਣਾ ਤੇ ਬੁਢਾਪੇ ਤੋਂ ਅਗਲੀ ਸਟੇਜ ਤੇ ਫਿਰ ਤੁਰ ਜਾਣਾ। ਔਰ ਅੱਜ ਦੇ ਦੋਵੇਂ ਸ਼ਲੋਕ ਇਸ ਗੱਲ ਵੱਲ ਇਸ਼ਾਰਾ ਕਰਦੇ ਨੇ ਕਿ ਉਸ ਤੋਂ ਪਹਿਲਾਂ ਇਹ ਮਨੁੱਖ, ਇਹ ਇਨਸਾਨ, ਤੇਰੀ ਉਹ ਸਟੇਜ ਆਏ ਕਿ ਤੂੰ ਮੁਤਾਜੀ ਚ ਆ ਜਾਏ। ਬੁਢਾਪਾ ਮੁਤਾਜੀ ਵੀ ਕਰਦਾ। ਸਾਡੇ ਮਾਤਾ ਜੀ ਕਹਿੰਦੇ ਹੁੰਦੇ ਸੀ ਕਿ ਭਾਈ ਰੱਬ ਚਲਦਿਆਂ ਫਿਰਦਿਆਂ ਲੈ ਜਾਏ, ਨੈਣ ਪ੍ਰਾਣ ਸਲਾਮਤ ਰਹਿਣ, ਕਿਸੇ ਦੀ ਮੁਤਾਜੀ ਨਾ ਹੋਏ। ਸੋ ਜ਼ਾਹਰ ਹੈ ਕਿ ਵੀ ਮੁਤਾਜੀ ਭਾਵੇਂ ਤੁਹਾਡੇ ਆਪਣੇ ਪੁੱਤਰਾਂ ਧੀਆਂ ਜਾਂ ਨੂੰਹਾਂ ਦੀ ਹੁੰਦੀ ਹੈ, ਉਦੋਂ ਵੀ ਤੁਸੀਂ ਮੁਤਾਜ ਹੁੰਦੇ ਹੋ। ਔਰ ਪਹਿਲਾ ਸ਼ਲੋਕ ਬਾਬਾ ਫਰੀਦ ਜੀ ਦਾ ਹੈ, ਬੁੱਢਾ ਹੋਆ ਸ਼ੇਖ ਫਰੀਦ ਕੰਬਣ ਲੱਗੀ ਦੇ, ਜੇ 100 ਵਰਿਆ ਜੀਵਣਾ ਵੀ ਤਨ ਹੁਸੀ ਖੇ। ਜ਼ਾਹਰ ਹੈ ਕਿ ਜਦੋਂ ਅਸੀਂ ਗੁਰੂ ਤੇਗ ਬਹਾਦਰ ਸਾਹਿਬ ਦੀ ਬਾਣੀ 9ਵੇਂ ਮਹੱਲੇ ਦੇ ਸ਼ਲੋਕ ਭੋਗ ਦੇ ਵੇਲੇ ਪੜ੍ਹੇ ਜਾਂਦੇ ਨੇ ਤੇ ਉਹਦੇ ਅਸੀਂ ਪੜ੍ਹਦੇ ਹਾਂ
ਕਿ ਸਿਰ ਕੰਪਿਓ ਪੱਗ ਡਗਮਗੈ ਨੈਣ ਜੋਤ ਤੇ ਹੀਨ ਕਹੋ ਨਾਨਕ ਇਹ ਵਿਦ ਪਈ ਤਉ ਨਾ ਹਰ ਰਸਨੀ। ਇਹ ਬੁਢਾਪੇ ਨੂੰ ਡਿਸਕ੍ਰਾਈਬ ਕੀਤਾ ਹੈ, ਜਿਹਨਾਂ ਨੂੰ ਬਾਬਾ ਫਰੀਦ ਨੇ ਕਿਹਾ ਬੁੱਢਾ ਹੋਆ ਸ਼ੇਖ ਫਰੀਦ ਕੰਬਣ ਲੱਗੀ ਦੇ। ਉਹ ਸਰੀਰ ਕੰਬਦਾ, ਖਲੋਤਿਆਂ ਵੀ ਬਹਿ ਕੇ ਉੱਠਣ ਲੱਗੋ ਤੇ ਚੱਕਰ ਆ ਕੇ ਦੂਜੇ ਪਾਸੇ ਡਿੱਗਿਆ ਹੁੰਦਾ ਹੈ। ਅਸੀਂ ਤੋਂ ਇਹੀ ਹੈ ਕਿ ਭਾਈ ਸਿਰ ਕੰਬਦਾ, ਪੈਰ ਡਗਮਗਾਉਂਦੇ ਨੇ, ਅੱਖਾਂ ਚੋਂ ਨਜ਼ਰ ਨਹੀਂ ਆਉਂਦਾ। ਤੇ ਗੁਰੂ ਤੇਗ ਬਹਾਦਰ ਸਾਹਿਬ ਫਰਮਾਉਂਦੇ ਨੇ ਕਿ ਭਾਈ ਇਹ ਤੇਰੀ ਹਾਲਤ ਹੋ ਗਈ ਹੈ ਕਿ ਕਿਉਂ ਨਹੀਂ ਤੂੰ ਉਸ ਰੱਬ ਦੀ ਯਾਦ ਦੇ ਵਿੱਚ ਜੁੜਿਆ, ਕਿ ਅੱਜ ਤੂੰ ਇੰਨਾ ਬੇਬਸ ਹੈ ਕਿ ਤੇਰਾ ਸਰੀਰ ਵੀ ਤੇਰੇ ਤੋਂ ਨਹੀਂ ਸੰਭਲ ਰਿਹਾ। ਤੇ ਇਸ ਨੂੰ ਬਾਬਾ ਫਰੀਦ ਕਹਿੰਦੇ ਨੇ ਬੁੱਢਾ ਹੋਆ ਸ਼ੇਖ ਫਰੀਦ ਕੰਬਣ ਲੱਗੀ ਦੇ। ਔਰ ਇਹ ਵੀ ਫਕੀਰਾਂ ਦਾ ਅੰਦਾਜ਼ ਸੀ ਕਿ ਦੂਸਰੇ ਨੂੰ ਸਮਝਾਉਣ ਲਈ ਆਪਣੇ ਤੇ ਲੈਣਾ ਕਿ ਫਰੀਦ ਤੂੰ ਹੁਣ ਬੁੱਢਾ ਹੋ ਗਿਆ। ਇਹ ਸਾਨੂੰ ਯਾਦ ਦਹਾਨੀ ਕਰਾ ਰਹੇ ਨੇ। ਫਿਰ ਉਹ ਲੋਕ ਜਿਹੜੇ ਇਸ ਚਾਹਨਾ ਚ ਹੁੰਦੇ ਨੇ, ਨਹੀਂ ਅਸੀਂ ਤਾਂ ਕਿਤੇ ਨਹੀਂ ਜਾਣਾ, ਸਾਡੀ 100 ਸਾਲ ਅਸੀਂ ਜਿਉਣਾ। ਤੇ ਬਾਬਾ ਫਰੀਦ ਇਹ ਕਹਿੰਦੇ ਨੇ ਚੱਲ ਤੂੰ 100 ਸਾਲ ਵੀ ਜੇ ਜੀ ਲੈ, ਜੇ 100 ਵਰਿਆ ਜੀਵਣਾ, ਜੇ 100 ਸਾਲ ਵੀ ਜੀਣਾ ਹੋਏ, ਭੀ ਤਨ ਹੋਸੀ ਖੇ। ਅਲਟੀਮੇਟ ਹਕੀਕਤ ਇਹ ਹੈ ਵੀ ਇਸ ਤਨ ਨੇ, ਇਸ ਬਾਡੀ ਨੇ, ਇਸ ਜਿਸਮ ਨੇ ਸਵਾਹ ਹੋ ਜਾਣਾ। ਸੋ ਬਜਾਏ ਇਸ ਵਰੇ ਗਿਣਨ ਦੇ ਇਹ ਦੇਖ ਕਿ ਤੇਰੀ ਜ਼ਿੰਦਗੀ ਦਾ ਮਕਸਦ ਕੀ ਸੀ ਔਰ ਤੂੰ ਕੀ ਕੀਤਾ ਸਾਰੀ ਜ਼ਿੰਦਗੀ ਚ, ਕਿਵੇਂ ਤੂੰ ਖਾਲੀ ਹੱਥ ਜਾਏਗਾ ਰੱਬ ਦੀ ਦਰਗਾਹ ਚ ਦਿਖਾਉਣ ਲਈ ਤੇਰੇ ਕੋਲ ਕੁਝ ਨਹੀਂ ਹੈ, ਕਿਉਂਕਿ ਤੂੰ ਤਾਂ ਜ਼ਿੰਦਗੀ ਜਿਹੜੀ ਹੈ ਉਹ ਮਾਇਆ ਦੇ ਵਿੱਚ, ਦੁਨਿਆਵੀ ਐਸ਼ੋ ਇਸ਼ਰਤ ਦੇ ਵਿੱਚ ਗੁਲਤਾਨ ਹੁੰਦਿਆਂ ਗੁਜ਼ਾਰੀ। ਔਰ ਇਸ ਬੁਢਾਪੇ ਦੀ ਹਾਲਤ ਨੂੰ ਬਿਆਨ ਕਰਦੇ ਆ ਜਿਹਨੂੰ ਅਸੀਂ ਪੋਲੀਟੀਕਲ ਗੁਲਾਮੀ ਦੇ ਵੇਲੇ ਵੀ, ਮੁਤਾਜੀ ਦੀ ਗੱਲ ਜਦੋਂ ਅਸੀਂ ਕਰਦੇ ਹਾਂ ਜੇ ਅਸੀਂ ਬੇਘਰੇ ਹਾਂ, ਬੇਘਰੇ ਦਾ ਮਤਲਬ ਕੀ ਹੁੰਦਾ ਕਿ ਤੁਸੀਂ ਜਿੱਥੇ ਹੋ ਉਹਦੇ ਮੁਤਾਜ ਹੋ, ਤੁਹਾਡਾ ਆਪਣਾ ਘਰ ਹੁੰਦਾ ਹੈ। ਔਰ ਜਦੋਂ ਕਈ ਖਾਲਿਸਤਾਨ ਦੀ ਡਿਬੇਟ ਚ ਵੀ ਪੁੱਛਣਗੇ ਜੀ ਕਿਉਂ ਜ਼ਰੂਰੀ ਹੈ, ਮੈਂ ਕਿਹਾ ਜਿਹੜਾ ਕਿਰਾਏਦਾਰ ਹੁੰਦਾ ਹੈ ਉਹਨਾਂ ਬੀਬੀਆਂ ਨੂੰ ਕਦੇ ਪੁੱਛ ਕੇ ਦੇਖੋ, ਬੰਦੇ ਤਾਂ ਬਾਹਰ ਰਹਿੰਦੇ ਨੇ, ਉਹਨਾਂ ਨੇ ਜੋ ਮਾਲਕ ਮਕਾਨਾਂ ਦਾ ਦੇਖਿਆ ਹੁੰਦਾ ਹੈ, ਉਹ ਫਿਰ ਇੱਕ ਸਟੇਜ ਤੇ ਆ ਕੇ ਕਹਿੰਦੇ ਆ ਭਾਵੇਂ ਇੱਕ ਕਮਰੇ ਦਾ ਘਰ ਹੋਣ, ਆਪਣੇ ਘਰ ਚ ਜਾਣਾ, ਮਾਲਕ ਮਕਾਨ ਬਣਨਾ, ਆਪਣਾ ਘਰ ਹੋਏ, ਆਪਣੀ ਝੁੱਗੀ ਹੋਏ, ਕਿਰਾਇਆ ਦੇ ਰਿਹਾ ਹੁੰਦਾ, ਪਰ ਤੁਹਾਡੇ ਤੇ ਉਹ ਬੌਸਿਜ਼ਮ ਮੌਜੂਦ ਹੁੰਦਾ ਹੈ। ਤੇ ਦੂਸਰੇ ਸਲੋਕ ਚ ਬਾਬਾ ਫਰੀਦ ਕਹਿੰਦੇ ਨੇ ਫਰੀਦਾ ਬਾਰ ਪਰਾਇਆ ਬੈਸਣਾ ਸਾਈਂ ਮੁਝੇ ਨਾ ਦੇ, ਜੇ ਤੂੰ ਐਵੇਂ ਰੱਖਸੀ ਜਿਉ ਸਰੀਰੋਂ ਦੇ। ਬਾਬਾ ਫਰੀਦ ਕਹਿੰਦੇ ਨੇ ਆਪਣੇ ਅੱਲਾਹ ਤਾਲਾ ਨੂੰ ਮੁਖਾਤਬ ਹੋ ਕੇ ਰੱਬ ਨੂੰ ਕਿ ਮੈਨੂੰ ਕਿਸੇ ਦੇ ਦਰਵਾਜ਼ੇ ਤੇ ਨਾ ਬਿਠਾਈ, ਬਾਹਰ ਕਹਿੰਦੇ ਨੇ ਦਰਵਾਜ਼ੇ ਨੂੰ, ਕਿ ਭਾਈ ਇਹ ਜਿਹੜੀ ਮੁਤਾਜੀ ਹੈ ਫਰੀਦਾ ਬਾਰ ਪਰਾਇਆ ਬੈਸਣਾ ਸਾਈਂ ਮੁਝੇ ਨਾ ਦੇ। ਕਦੇ ਵੀ ਇਹ ਹਾਲਤ ਨਾ ਕਰੀ ਕਿ ਮੈਂ ਕਿਸੇ ਦਾ ਮੁਤਾਜ ਹੋਵਾਂ, ਜੇ ਤੂੰ ਐਵੇਂ ਰੱਖਸੀ ਜਿਉ ਸਰੀਰੋਂ। ਜੇ ਕਦੇ ਇਹ ਹਾਲਤ ਬਣ ਜਾਏ ਕਿ ਮੁਤਾਜੀ ਆਣ ਲੱਗ ਜਾਏ, ਫਿਰ ਮੈਨੂੰ ਮੇਰੀ ਜਿੰਦ ਕੱਢ ਲਈ ਸਰੀਰ ਚੋਂ, ਪਰ ਮੈਨੂੰ ਮੁਤਾਜ ਨਾ ਬਣਾਈ। ਸੋ ਅਸੀਂ ਸਮਝਦੇ ਕਿ ਭਾਈ ਜਦੋਂ ਸਾਡੇ ਨੈਣ ਪ੍ਰਾਣ ਕੰਮ ਕਰਦੇ ਨੇ, ਰੱਬ ਨੇ ਸਾਨੂੰ ਚੰਗਾ ਸਰੀਰ ਦਿੱਤਾ ਹੈ, ਖਾਣ ਨੂੰ ਦਿੱਤਾ ਹੈ, ਰਹਿਣ ਨੂੰ ਦਿੱਤਾ ਹੈ, ਪਹਿਨਣ ਨੂੰ ਦਿੱਤਾ ਹੈ, ਚਾਲ ਚਫੇਰੇ ਖੁਸ਼ੀਆਂ ਦੇ ਵਿੱਚ ਗਵਾਚ ਨਾ ਜਾਈਏ। ਇਸ ਗੱਲ ਦਾ ਧਿਆਨ ਰੱਖੀਏ ਕਿ ਭਾਈ ਸਦੀ ਨਾ ਬਾਗੀ ਬੁਲਬੁਲ ਬੋਲਣ, ਸਦਾ ਨਾ ਰਹਿਣ ਬਹਾਰਾਂ, ਕਿ ਇਹ ਹਮੇਸ਼ਾ ਨਹੀਂ ਰਹਿਣਾ ਕਿ ਬਾਗਾਂ ਦੇ ਵਿੱਚ ਬੁਲਬੁਲਾਂ ਨੇ ਬੋਲਣਾ। ਬਾਗ ਦੇ ਵਿੱਚ ਅੱਜ ਬਹਾਰ ਹੈ, ਖਿਜ਼ਾ ਵੀ ਆਏਗੀ, ਤੋ ਉਸ ਖਿਜ਼ਾ ਦੀ ਵੀ ਤਿਆਰੀ ਕਰੋ ਕਿ ਭਾਈ ਉਦੋਂ ਤੁਸੀਂ ਕਿਵੇਂ ਜਿਉਣਾ ਕਿ ਨਾ ਬਾਗਾਂ ਦੇ ਵਿੱਚ ਹਮੇਸ਼ਾ ਬੁਲਬੁਲ ਹੈ, ਨਾ ਕਦੇ ਬਹਾਰ ਰਹਿਣੀ। ਐਵੇਂ ਸਾਡੀ ਜ਼ਿੰਦਗੀ 'ਚ ਸਰੀਰਕ ਔਰ ਬਾਕੀ ਜਿਹੜੇ ਧਨ ਦੌਲਤ ਵੀ ਨੇ, ਸਾਡੇ ਜਿਹੜੇ ਲੋਕ ਸਿਆਣੇ ਕਹਿੰਦੇ ਸੀ ਕਿ ਇਹ ਤਾਂ ਪੈਸਾ ਤਾਂ ਹੱਥਾਂ ਦੀ ਮੈਲ ਹੈ। ਮੈਲ ਤਾਂ ਇਵੇਂ ਹੀ ਹੁੰਦਾ ਹੈ ਕਿ ਭਾਈ ਇਹਨੇ ਕਿਹੜਾ ਦੌਲਤ ਨੇ ਕਿਤੇ ਟਿਕ ਕੇ ਰਹਿਣਾ ਹੁੰਦਾ ਹੈ। ਇਹ ਤਾਂ ਜਿਹੜਾ ਉਸ ਨੂੰ ਗੁਰੂ ਸਾਹਿਬ ਨੇ ਯਾਦ ਦਹਾਨੀ ਕਰਵਾਈ ਸੀ ਕਿ ਭਾਈ ਇਹ ਉਵੇਂ ਹੀ ਨੇ ਕਿ ਜੇ ਜਰਵਾਣਾ ਪਰ ਹਰੇ ਜਰ ਵੇਸ ਕਰਿੰਦੀ ਆਈ ਹੈ, ਕਿ ਇਹ ਜਿਹੜਾ ਜਰ ਹੈ, ਪੈਸਾ ਹੈ, ਇਸ ਦਾ ਤਾਂ ਅੱਡ-ਅੱਡ ਵੇਸ ਹੁੰਦੇ ਨੇ। ਜਰ ਪੈਸੇ ਨੂੰ ਵੀ ਕਹਿੰਦੇ ਨੇ ਜ਼ਰ, ਬੁਢਾਪੇ ਨੂੰ ਵੀ ਕਹਿੰਦੇ ਨੇ ਜਰ। ਪੰਜਾਬੀ ਚ ਜਰ ਕਹਿੰਦੇ ਨੇ ਤੇ ਫਾਰਸੀ ਚ ਪੈਸੇ ਦੇ ਲਈ ਜ਼ਰ ਹੈ। ਤੋਂ ਨਾ ਇਹ ਜ਼ਰ ਕਿਸੇ ਦਾ ਕਦੇ ਬਣਦਾ
ਤੇ ਜਦੋਂ ਜਰ ਆਂਦਾ ਹੈ ਇਹਨੂੰ ਅਸੀਂ ਹਟਾਉਣ ਦੀ ਵੀ ਕੋਸ਼ਿਸ਼ ਕਰੀਏ। ਜੇ ਜਰਵਾਣਾ ਪਰ ਹੈ ਜਰ ਵੇਸ ਕਰੇਂਦੀ ਆਈ ਆ, ਬੁਢਾਪੇ ਨੇ ਕੋਈ ਨਾ ਕੋਈ ਹੋਰ ਲੱਛਣ ਦਿਖਾ ਦੇਣੇ। ਸੋ ਸਿਆ ਬਾਬਾ ਫਰੀਦ ਦਾ ਇਹ ਹੈ ਕਿ ਭਾਈ ਆਪਣੀ ਔਕਾਤ ਦੇ ਵਿੱਚ ਰਹੋ। ਹੰਕਾਰ ਗਰੂਰ ਇਹ ਕਿਸੇ ਪਾਸੇ ਨਹੀਂ ਲੈ ਕੇ ਜਾਂਦੇ ਹੋ। ਜਦੋਂ ਤੁਸੀਂ ਤੁਹਾਡੇ ਕੋਲ ਤੁਸੀਂ ਨੌਬਰ ਨੂੰ ਜਵਾਨੀ ਹੈ, ਉਦੋਂ ਤੋਂ ਹੀ ਆਪਣੇ ਆਪ ਨੂੰ ਰੱਬ ਦੀ ਯਾਦ ਦੇ ਵਿੱਚ, ਰੱਬ ਦੀ ਇਬਾਦਤ 'ਚ, ਦੁਨੀਆ ਦੇ ਭਲੇ 'ਚ, ਸਰਬੱਤ ਦੇ ਭਲੇ ਦੇ ਲਈ ਸਮਰਪਿਤ ਕਰੋ। ਇਹ ਅੱਜ ਦਾ ਵਿਚਾਰ ਹੈ। ਜੀ ਡਾਕਟਰ ਸਾਹਿਬ, ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਤੁਸੀਂ ਅੱਜ ਦੇ ਅਹਿਮ ਇਸ਼ੂ ਤੇ ਦਾ ਵਿਚਾਰ ਸਾਡੇ ਦਰਸ਼ਕਾਂ ਨਾਲ ਸਾਂਝਾ ਕੀਤਾ। ਸੋ ਇਸ ਨਾਲ ਆਪਣੇ ਵਿਊਅਰਸ ਕੋਲ ਨੇ ਇਜਾਜ਼ਤ। ਵਿਊਅਰਸ ਆਸ ਕਰਦੇ ਹਾਂ ਕਿ ਤੁਹਾਨੂੰ ਇਹ ਸਾਰਾ ਸਾਡਾ ਅੱਜ ਦਾ ਜੋ ਸਮੁੱਚਾ ਪ੍ਰੋਗਰਾਮ ਹੈ ਉਹ ਤੁਹਾਨੂੰ ਪਸੰਦ ਆਇਆ ਹੋਵੇਗਾ। ਤੁਸੀਂ ਆਪਣੀ ਰਾਏ ਤੇ ਸੁਝਾਅ ਸਾਨੂੰ ਭੇਜਣਾ ਭੁੱਲਣਾ ਸਾਡੇ ਇਸ ਪਤੇ ਤੇ sos@tvreport.tv ਤੇ ਅਸੀਂ ਆਪਣਾ ਪ੍ਰੋਗਰਾਮ ਲੈ ਕੇ ਫਿਰ ਦੁਬਾਰਾ ਤੁਹਾਡੇ ਸਾਨੂੰ ਖਾਵਾਂਗੇ। ਤਦ ਤੱਕ ਲਈ ਮੈਨੂੰ ਤੇ ਆਪਣੇ ਡਾਕਟਰ ਸਾਹਿਬ ਨੂੰ ਆਗਿਆ ਦਿਓ। ਦੇਖਦੇ ਰਹੋ ਟੀਵੀ ਰਿਪੋਰਟ। ਬੁਲਾ ਦਿਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।